हाँ जी। ਅ, ਸਤਿ ਸ਼੍ਰੀ ਅਕਾਲ ਜੀ ਤੇ ਅਸਲਾਮੁਅਲੈਕਮ ਸਾਰੇ ਦੋਸਤਾਂ ਨੂੰ ਜਿਹੜੇ ਸਾਡੇ ਨਾਲ ਫੇਸਬੁੱਕ ਤੇ ਜੁੜੇ ਹੋਏ ਨੇ। ਅੱਜ ਅਸੀਂ ਕੋਸ਼ਿਸ਼ ਕੀਤੀ ਕਿ ਪੂਰੇ ਟਾਈਮ ਦੇ ਉੱਪਰ ਪ੍ਰੋਗਰਾਮ ਸ਼ੁਰੂ ਕਰ ਦਈਏ, ਫਿਰ ਵੀ ਸਾਨੂੰ 5-7 ਮਿੰਟ ਉੱਤੇ ਲੱਗ ਗਏ ਤੇ ਉਹਦੇ ਵਾਸਤੇ ਮਾਜ਼ਰਤ। ਗੱਲ ਇਹ ਵੇ ਸਰ ਕਿ ਅਸੀਂ ਜਿਸ ਤਰ੍ਹਾਂ ਇਹ ਸੀਰੀਜ਼ ਸ਼ੁਰੂ ਕੀਤੀ ਹੈ ਔਰ ਇਸ ਸੀਰੀਜ਼ ਦੇ ਹਵਾਲੇ ਦੇ ਨਾਲ ਅਸੀਂ ਮੁਖਤਲਿਫ ਆਪਣੇ ਲੈਕਚਰਸ ਜਿਹੜੇ ਨੇ ਉਹ ਲੈ ਕੇ ਆਉਂਦੇ ਰਹਾਂਗੇ, ਤੁਹਾਡੀ ਖਿਦਮਤ 'ਚ ਪੇਸ਼ ਹੁੰਦੇ ਰਹਾਂਗੇ। ਗੱਲ ਇਹ ਵੇ ਕਿ ਅਸੀਂ ਪੰਜਾਬ ਦੀ ਹਿਸਟਰੀ ਦੇ ਹਵਾਲੇ ਨਾਲ, ਖਾਸ ਕਰ ਪੰਜਾਬ ਦੀ ਹਿਸਟਰੀ ਦੇ ਹਵਾਲੇ ਨਾਲ ਔਰ ਅਦਰਵਾਈਜ਼ ਦੁਨੀਆ ਦੀ ਸਾਰੀ ਤਾਰੀਖ ਦੇ ਹਵਾਲੇ ਨਾਲ ਅਸੀਂ ਉਹ ਚੀਜ਼ਾਂ ਇਸ ਲੈਕਚਰ ਸੀਰੀਜ਼ ਦੇ ਰਾਹੀਂ ਲੋਕਾਂ ਦੇ ਸਾਹਮਣੇ ਰੱਖਣਾ ਚਾਹੁੰਦੇ ਹਾਂ ਜਿਹੜੀਆਂ ਅਜੇ ਤੱਕ ਲੋਕਾਂ ਤੱਕ ਨਹੀਂ ਪਹੁੰਚੀਆਂ, ਜਾਂ ਉਹ ਐਸੀਆਂ ਰਿਐਲਿਟੀਜ਼ ਨੇ, ਐਸੀਆਂ ਹਕੀਕਤਾਂ ਨੇ ਜਿਹੜੀਆਂ ਲੋਕਾਂ ਤੱਕ ਪਹੁੰਚਣੀਆਂ ਚਾਹੀਦੀਆਂ। ਖਾਸ ਕਰ ਜਿਹੜੇ ਸਾਡੇ ਤਾਲਿਬ ਇਲਮ ਨੇ PhD MPhil BS ਪ੍ਰੋਗਰਾਮਸ ਦੇ ਵਿੱਚ ਜਿਹੜੇ ਹਿਸਟਰੀ ਦੇ ਸਟੂਡੈਂਟਸ ਨੇ ਉਹਨਾਂ ਵਾਸਤੇ ਵੀ ਅਸੀਂ ਇਹ ਪ੍ਰੋਗਰਾਮ ਜਿਹੜਾ ਹੈ ਨਾ ਉਹ ਕਰਨੇ ਆ, ਔਰ ਇਹ ਪ੍ਰੋਗਰਾਮ ਦਾ ਸਿਲਸਿਲਾ ਇਸੇ ਤਰ੍ਹਾਂ ਹੀ ਜਾਰੀ ਰਹੇਗਾ। ਅੱਜ ਸਾਡੀ ਸਕਰੀਨ ਦੇ ਥੱਲੇ ਤੁਸੀਂ ਜਿਸ ਤਰ੍ਹਾਂ ਵੇਖ ਸਕਦੇ ਹੋ ਚੱਲ ਰਿਹਾ ਹੈ ਸਿੱਖ ਹੈਰੀਟੇਜ ਬਿਯੋਂਡ ਬਾਰਡਰਸ ਬਾਈ ਡਾਕਟਰ ਦਲਵੀਰ ਪੰਨੂ ਸਾਹਿਬ। ਡਾਕਟਰ ਦਲਵੀਰ ਪੰਨੂ ਸਾਹਿਬ ਸਾਡੇ ਅੱਜ ਮਹਿਮਾਨ ਨੇ। ਡਾਕਟਰ ਦਲਵੀਰ ਪੰਨੂ ਸਾਹਿਬ ਜਿਹੜੇ ਨੇ ਇਹ ਬਾਈ ਪ੍ਰੋਫੈਸ਼ਨ ਜਿਹੜੇ ਨੇ ਉਹ ਮੈਡੀਕਲ ਦੇ ਸ਼ੋਬੇ ਨਾਲ ਜੁੜੇ ਹੋਏ ਨੇ, ਲੇਕਿਨ ਇਹਨਾਂ ਦੀ ਬਹੁਤ ਜਿਹੜੀ ਮਜ਼ੇਦਾਰ ਔਰ ਇੰਟਰਸਟਿੰਗ ਗੱਲ ਹੈ ਕਿ ਇਹਨਾਂ ਨੇ ਇਹ ਹਿਸਟਰੀ ਦੀ ਜਿਹੜੀ ਕਿਤਾਬ ਦੇ ਹਵਾਲੇ ਨਾਲ ਇਹਨਾਂ ਨੇ ਕੰਮ ਕੀਤਾ, ਬਹੁਤ ਅੱਛਾ ਬੜਾ ਯੂਨੀਕ ਕੰਮ ਇਹਨਾਂ ਨੇ ਕੀਤਾ ਔਰ ਬੜੇ ਸਾਲ ਲਾ ਕੇ ਇਹਨਾਂ ਨੇ ਉਹ ਆਪਣੀ ਕਿਤਾਬ ਜਿਹੜੀ ਉਹਦੀ ਰਿਸਰਚ ਹੈ ਉਹ ਸਾਹਮਣੇ ਲੈ ਕੇ ਆਏ ਔਰ ਉਹਦੀ ਯੂਨੀਕਨੈਸ ਔਰ ਉਹਦੇ ਹਵਾਲੇ ਨਾਲ ਤੇ ਉਹ ਖੁਦ ਗੱਲ ਕਰਨਗੇ, ਲੇਕਿਨ ਬੀਇੰਗ ਸਟੂਡੈਂਟ ਆਫ ਹਿਸਟਰੀ ਔਰ ਰਿਸਰਚ ਦੇ ਸਟੂਡੈਂਟ ਦੇ ਤੌਰ ਤੇ ਇਹਨਾਂ ਨੇ ਬਹੁਤ ਸਾਰੇ ਐਸੀਆਂ ਜਿਹੜੀਆਂ ਆਲਰੇਡੀ ਜਿਹੜੇ ਸੈਟ ਜਿਹੜੀਆਂ ਚੀਜ਼ਾਂ ਸਨ ਉਹਨਾਂ ਦੇ ਜਿਹੜੇ ਆਈਡੀਆ ਸਨ ਉਹਨਾਂ ਨੂੰ ਡੀਕਨਸਟਰਕਟ ਕੀਤਾ ਬੜੇ ਖੂਬਸੂਰਤ ਅੰਦਾਜ਼ ਦੇ ਵਿੱਚ। ਤੇ ਦੂਸਰਾ ਇਹ ਕੀਤਾ ਕਿ ਜਿਹੜੇ ਬਹੁਤ ਪੁਰਾਣੀਆਂ ਜਿਹੜੀਆਂ ਰਵਾਇਤਾਂ ਸੀ ਉਹਨਾਂ ਦੇ ਉੱਪਰ ਉਹਨਾਂ ਦੇ ਹਵਾਲੇ ਨਾਲ ਬਹੁਤ ਸਾਰੇ ਕੁਐਸਚਨ ਵੀ ਜਿਹੜੇ ਨੇ ਨਾ ਉਹ ਲੈ ਕੇ ਆਏ ਔਰ ਤਾਰੀਖ ਨੂੰ ਇੱਕ ਬਹੁਤ ਨਵੇਕਲ ਤੇ ਔਰ ਸੋਹਣੇ ਰੰਗ ਦੇ ਨਾਲ ਜਿਹੜਾ ਹੈ ਨਾ ਉਹਨਾਂ ਨੇ ਆਪਣੀ ਕਿਤਾਬ ਵਿੱਚ ਜਿਹੜਾ ਨਾ ਉਹ ਪਬਲਿਸ਼ ਕੀਤਾ। ਸੋ ਅਸੀਂ ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਜਨਾਬ ਸਾਡੇ ਸਟੂਡੀਓ ਵਿੱਚ। ਬਹੁਤ ਬਹੁਤ ਮਿਹਰਬਾਨੀ ਤੁਸੀਂ ਅੱਜ ਆਏ ਸਾਡੇ ਨਾਲ। ਸਤਿ ਸ੍ਰੀ ਅਕਾਲ ਜੀ ਚੱਠਾ ਸਾਹਿਬ, ਬਹੁਤ ਸ਼ੁਕਰੀਆ ਤੁਹਾਡਾ। ਇੰਨੇ ਵੱਡੇ ਹਿਸਟੋਰੀਅਨ ਅੱਜ ਮੈਨੂੰ ਇਹ ਮੌਕਾ ਦੇ ਰਹੇ ਆ ਆਪਣੇ ਚੈਨਲ ਦੇ ਉੱਤੇ, ਸੋ ਮੇਰੇ ਲਈ ਇਹ ਬਹੁਤ ਹੀ ਮਾਣ ਦੀ ਗੱਲ ਹੈ। ਅੱਜ ਤੋਂ ਕੁਝ ਸਾਲ ਪਹਿਲਾਂ ਜਦੋਂ ਮੇਰਾ ਤੁਹਾਡੇ ਨਾਲ ਰਾਬਤਾ ਹੋਇਆ ਸੀ, ਮੈਂ ਕਦੀ ਸੋਚਿਆ ਵੀ ਨਹੀਂ ਸੀ ਕਿ ਮੈਂ ਤੁਹਾਡੇ ਨਾਲ ਅੱਜ ਇਸ ਪਲੇਟਫਾਰਮ ਤੇ ਸਿੱਖ ਹੈਰੀਟੇਜ ਜਾਂ ਕਿਸੇ ਵੀ ਤਰ੍ਹਾਂ ਦੀ ਵਿਰਾਸਤ, ਪੰਜਾਬ ਦੀ ਵਿਰਾਸਤ ਬਾਰੇ ਤੁਹਾਡੇ ਨਾਲ ਇਹ ਵਿਚਾਰ ਸਾਂਝੇ ਕਰ ਸਕੂੰਗਾ। ਸੋ ਮੈਂ ਉਸ ਪਰਵਰਦਗਾਰ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਜਿਹਨੇ ਅੱਜ ਮੈਨੂੰ ਇਸ ਲਾਇਕ ਬਣਾਇਆ ਕਿ ਮੈਂ ਤੁਹਾਡੇ ਨਾਲ ਹੂਬਹੂ ਗੱਲ ਕਰ ਸਕਾਂ। ਬਹੁਤ ਸ਼ੁਕਰੀਆ ਸਰ, ਤੁਹਾਡਾ ਕੰਮ ਬਹੁਤ ਜ਼ਬਰਦਸਤ ਸਰ। ਅਸੀਂ ਸਰ ਹੁਣ ਸਾਡੀ ਆਡੀਅנס ਸਭ ਲੋਕ ਤੁਹਾਨੂੰ ਵੇਖ ਰਹੇ ਨੇ ਔਰ ਮੈਂ ਜਿਹੜਾ ਨਾ ਟਾਈਮ ਜ਼ਾਇਆ ਕੀਤੋਂ ਬਿਨਾ ਓਵਰ ਟੂ ਯੂ, ਤੁਸੀਂ ਆਪਣਾ ਲੈਕਚਰ ਦਿਓਗੇ। ਇਸ ਦੌਰਾਨ ਜਿਹੜਾ ਵੀ ਕੁਐਸਚਨ ਜਾਂ ਕਮੈਂਟ ਜਾਂ ਕੋਈ ਗੱਲ ਕਰਨੀ ਹੈ ਤੁਸੀਂ ਸਾਡੇ ਕਮੈਂਟ ਬਾਕਸ ਵਿੱਚ, ਫੇਸਬੁੱਕ ਦੇ ਕਮੈਂਟ ਬਾਕਸ ਦੇ ਵਿੱਚ ਲਿਖ ਸਕਦੇ ਹੋ। ਸਾਡਾ ਇਹ ਲਿੰਕ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ ਤਾਂ ਕਿ ਬਾਕੀ ਜਿਹੜੇ ਲੋਕ ਨੇ ਉਹ ਵੀ ਇਹਦੇ 'ਚ ਇਸ ਇੱਕ ਅੱਛੇ ਵੈਲਿਊਏਬਲ ਪ੍ਰੋਗਰਾਮ ਨੂੰ ਵੇਖ ਸਕਣ। ਤੇ ਹੁਣ ਡਾਕਟਰ ਸਾਹਿਬ ਤੁਸੀਂ ਗੱਲ ਕਰੋ ਔਰ ਉਸ ਤੋਂ ਬਾਅਦ ਫਿਰ ਅਸੀਂ ਜਿਹੜਾ ਹੈ ਉਹ ਕੁਐਸਚਨ ਆਨਸਰ ਸੈਸ਼ਨ ਜਿਹੜਾ ਨਾ ਉਹ ਕਰਾਂਗੇ। ਓਵਰ ਟੂ ਯੂ ਸਰ। ਜੀ ਮੈਂ ਸ਼ੁਰੂ ਚ ਸਿਰਫ ਆਪਣੀ ਬੁੱਕ ਦੀ ਇੰਟਰੋ ਦਊਂਗਾ, ਫਿਰ ਮੈਂ ਚਾਹੂੰਗਾ ਕਿ ਸਗੋਂ ਤੁਸੀਂ ਮੈਨੂੰ ਕੁਐਸਚਨ ਪੁੱਛੋ, ਕਿਉਂਕਿ ਫਿਰ ਮੈਨੂੰ ਥੋੜਾ ਜਿਹਾ ਆਸਾਨ ਰਹਿ ਜਾਂਦਾ ਹੈ, ਕਿਉਂਕਿ ਬੁੱਕ ਇੰਨੀ ਵੱਡੀ ਹੈ ਮੇਰੇ ਲਈ ਇਹ ਲੱਭਣਾ ਮੁਸ਼ਕਲ ਹੋ ਜਾਂਦਾ ਕਿ ਮੈਂ ਕਿਹੜੀ ਗੱਲ ਕਰਾਂ ਕਿਹੜੀ ਨਾ ਕਰਾਂ। ਮੈਂ ਥੋੜੀ ਜਿਹੀ ਆਪਣੀ ਬੇਸਿਕ ਇੰਟਰੋਡਕਸ਼ਨ ਦੇ ਦੇਣਾ ਕਿ ਮੈਨੂੰ ਪਾਕਿਸਤਾਨ ਚ ਮੈਂ 2008 ਚ ਪਹਿਲੀ ਵਾਰੀ ਪਾਕਿਸਤਾਨ ਗਿਆ ਸੀ। ਸੋ ਉੱਥੇ ਇੰਨਾ ਪਿਆਰ ਮੁਹੱਬਤ ਮਿਲਿਆ ਦੋਸਤਾਂ ਤੋਂ, ਹੋਰ ਜਿੰਨੇ ਲੋਕ ਸੀ, ਅਥਾਰਟੀਜ਼, ਸਭ ਨੇ ਇੰਨਾ ਉਤਸ਼ਾਹਿਤ ਕੀਤਾ ਕਿ ਇਸ ਕੰਮ ਨੂੰ ਥੋੜਾ ਅੱਗੇ ਵਧਾਇਆ ਜਾਵੇ ਤਾਂ ਕਿ ਜਿਹੜੇ ਪਾਕਿਸਤਾਨ 'ਚ ਰਹਿਣ ਵਾਲੇ ਬੱਚੇ ਆ, ਹਿਸਟੋਰੀਅਨਸ ਆ, ਉਹ ਇਸ ਕੰਮ ਨੂੰ ਅੱਗੇ ਲਿਜਾ ਸਕਣ। ਸੋ ਜਿਹੜੀ ਮੈਂ ਸ਼ੁਰੂਆਤ ਕੀਤੀ ਇਹ ਸੋਸ਼ਲ ਮੀਡੀਆ ਤੋਂ ਪਹਿਲਾਂ ਅਖਬਾਰਾਂ 'ਚ ਉੱਥੇ ਇਸ਼ਤਿਹਾਰ ਦੇ ਕੇ ਕਿ ਮੈਨੂੰ ਇਸ ਫਲਾਣੇ ਸ਼ਹਿਰ 'ਚ ਇਸ ਚੀਜ਼ ਦੀ ਬਿਲਡਿੰਗ ਦੀ ਫੋਟੋ ਚਾਹੀਦੀ ਹੈ, ਹਰੇਕ ਸ਼ਹਿਰ 'ਚ ਅਲੱਗ-ਅਲੱਗ ਫੋਟੋਗ੍ਰਾਫਰਸ ਹਾਇਰ ਕਰਕੇ ਇਦਾਂ ਕੰਮ ਮੈਂ ਸਟਾਰਟ ਕੀਤਾ ਸੀ 2008 ਦੇ ਵਿੱਚ ਤਕਰੀਬਨ। ਫਿਰ ਮੁੜ ਕੇ ਸੋਸ਼ਲ ਮੀਡੀਆ ਦਾ ਜ਼ਮਾਨਾ ਆ ਗਿਆ, ਬਹੁਤ ਦੋਸਤਾਂ ਦੀ ਹੈਲਪ ਹੋ ਗਈ। ਜਿਹੜਾ ਕੰਮ ਅੱਗੇ ਮੇਰਾ 100 ਰੁਪਏ ਦੇ ਕੇ ਹੁੰਦਾ ਸੀ ਉਹ 10 ਰੁਪਏ ਦੇ ਕੇ ਹੋਣ ਲੱਗ ਪਿਆ, ਜਾਂ ਈਵਨ ਫ੍ਰੀ 'ਚ ਵੀ ਹੋਣ ਲੱਗ ਪਿਆ, ਕਿਉਂਕਿ ਯਾਰ ਦੋਸਤ ਭਰਾ ਇੰਨੇ ਬਣ ਗਏ ਪਾਕਿਸਤਾਨ ਦੇ ਵਿੱਚ ਕਿ ਕੰਮ ਕਰਨਾ ਬਹੁਤ ਸੌਖਾ ਹੋ ਗਿਆ ਸੋਸ਼ਲ ਮੀਡੀਆ ਦੇ ਨਾਲ। ਸੋ ਹੁਣ ਇੰਨੇ ਸਾਲ ਕੰਮ ਕਰਕੇ ਉਹ ਡੇਟਾ ਪਾਕਿਸਤਾਨ ਦਾ ਇੰਨਾ ਇਕੱਠਾ ਹੋ ਗਿਆ ਕਿ ਉਹ ਇੱਕ ਕਿਤਾਬ ਦੇ ਵਿੱਚ ਜਜ਼ਬ ਕਰਨਾ ਬਹੁਤ ਮੁਸ਼ਕਿਲ ਸੀ। ਸੋ ਕਿਉਂਕਿ ਕਿਤਾਬ ਲਿਖਣ ਦਾ ਮੈਨੂੰ ਐਕਸਪੀਰੀਅੰਸ ਨਹੀਂ ਸੀ, ਜਦੋਂ ਮੈਂ ਕਿਤਾਬ ਲਿਖਣੀ ਸ਼ੁਰੂ ਕੀਤੀ
ਉਹ ਅਸੀਂ ਨੋਟ ਕੀਤਾ ਕਿ ਡਾਟਾ ਬਹੁਤ ਜ਼ਿਆਦਾ ਹੈ। ਸੋ ਫਿਰ ਲਾਇਬ੍ਰੇਰੀਅਨਸ, ਹੋਰ ਹਿਸਟੋਰੀਅਨਸ, ਉਹਨਾਂ ਦੀ ਸਲਾਹ ਲੈ ਕੇ ਮੈਂ ਪੂਰੀ ਪਾਕਿਸਤਾਨ ਦੀ ਜਿਹੜੀ ਟੋਟਲ ਸਿੱਖ ਹੈਰੀਟੇਜ ਹੈ ਉਹਨੂੰ ਇੱਕ ਸਾਇੰਟੀਫਿਕ ਤਰੀਕੇ ਦੇ ਨਾਲ ਕੈਟਾਲੌਗਿੰਗ ਉਹਦੀ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਜਿਹਦੇ ਵਿੱਚੋਂ ਅਸੀਂ ਫਸਟ ਵੋਲੀਅਮ ਹਾਲੇ ਰਿਲੀਜ਼ ਕੀਤਾ ਹੈ, ਜਿਹਦੇ ਵਿੱਚ 6 ਜ਼ਿਲ੍ਹੇ ਲਏ ਗਏ ਨੇ ਤੇ ਹਰੇਕ ਜ਼ਿਲ੍ਹੇ ਦੀ ਬਿਲਡਿੰਗ ਜਿਹੜੀ ਆ ਉਹ ਕ੍ਰੋਨੋਲੋਜੀਕਲੀ ਰੱਖੀ ਗਈ ਹੈ, ਮਤਲਬ ਗੁਰੂ ਪੀਰੀਅਡ ਦੀ ਪਹਿਲਾਂ, ਫਿਰ ਹੌਲੀ 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 ਆਪਾਂ ਮਾਡਰਨ ਸਮੇਂ ਵੱਲ ਵਧਾਂਗੇ। ਇਸ ਕਰਕੇ ਇਸ ਕਿਤਾਬ ਦੇ ਵਿੱਚ ਤੁਹਾਨੂੰ ਜ਼ਿਆਦਾ ਜਿਹੜੇ ਗੁਰਦੁਆਰਾ ਸਾਹਿਬ ਜਾਂ ਹੈਰੀਟੇਜ ਸਾਈਟਸ ਨਜ਼ਰ ਆਉਣਗੀਆਂ ਉਹ ਪੁਰਾਣੀਆਂ ਸਾਖੀਆਂ ਦੇ ਨਾਲ ਰਿਲੇਟਡ ਨੇ। ਹਾਲੇ ਅਸੀਂ ਖਾਲਸਾ ਰਾਜ ਟਾਈਮ, ਮਹਾਰਾਜਾ ਰਣਜੀਤ ਸਿੰਘ ਟਾਈਮਸ ਤੱਕ ਨਹੀਂ ਪਹੁੰਚੇ ਹਾਂ। ਇਸ ਕਰਕੇ ਜੇ ਤੁਸੀਂ ਲਾਹੌਰ ਦਾ ਚੈਪਟਰ ਵੀ ਇਸ ਕਿਤਾਬ 'ਚ ਦੇਖੋਗੇ, ਉਹਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਮੜੀ ਦਾ ਜ਼ਿਕਰ ਵੀ ਨਹੀਂ ਹੈਗਾ। ਨਾਲ ਗੁਰਦੁਆਰਾ ਡੇਰਾ ਸਾਹਿਬ ਕਵਰ ਕੀਤਾ ਹੋਇਆ, ਪਰ ਇਹੋ ਜਿਹੀਆਂ ਚੀਜ਼ਾਂ ਛੱਡ ਦਿੱਤੀਆਂ ਗਈਆਂ ਜਿਹੜੀਆਂ ਹਾਲੇ ਆਉਣ ਵਾਲੇ ਫਿਊਚਰ ਸਮੇਂ 'ਚ ਹੈਗੀਆਂ। ਸੋ ਇਸ ਟੈਕਨੀਕ ਨਾਲ ਮੈਂ ਚੱਲ ਰਿਹਾ ਔਰ ਮੈਂ ਸਾਰੇ ਸੋਰਸਿਸ, ਪ੍ਰਾਇਮਰੀ ਸੋਰਸਿਸ ਤੋਂ ਲੈਣ ਦੀ ਕੋਸ਼ਿਸ਼ ਕੀਤੀ ਹੈ, ਜਸਟ ਫॉर द ਪਾਕਿਸਤਾਨ ਹਿਸਟੋਰੀਅਨਸ ਐਂਡ ਸਟੂਡੈਂਟਸ ਇਨ ਪਾਕਿਸਤਾਨ। ਔਰ ਉਹਨੂੰ ਮੈਂ ਬਕਾਇਦਾ ਇੰਗਲਿਸ਼ ਨਾਲ ਟਰਾਂਸਲੇਟ ਕੀਤਾ ਹੈ ਔਰ ਉਹਨਾਂ ਦੀ ਸਾਈਟੇਸ਼ਨ ਵਿਦ ਐਂਡ ਨੋਟਸ ਪੇਜ ਨੰਬਰ ਤੱਕ ਲਿਖੇ ਹੋਏ ਹੈ, ਤਾਂ ਕਿ ਪਾਕਿਸਤਾਨ ਦੇ ਕਿਸੇ ਜ਼ਿਲ੍ਹੇ, ਕਿਸੇ ਤਹਿਸੀਲ 'ਚ ਵੀ ਬੱਚਾ ਬੈਠਾ, ਉਹਨੂੰ ਇਹ ਨਾ ਲੱਗੇ ਕਿ ਮੈਂ ਲਾਹੌਰ ਨਹੀਂ ਜਾ ਸਕਦਾ, ਮੈਂ ਇਸਲਾਮਾਬਾਦ ਨਹੀਂ ਜਾ ਸਕਦਾ। ਹਰੇਕ ਜ਼ਿਲ੍ਹੇ 'ਚ ਮੈਂ ਕੋਈ ਨਾ ਕੋਈ ਬਿਲਡਿੰਗ ਲੱਭ ਕੇ ਉਹਦੇ ਘਰ ਦੇ ਨੇੜੇ ਉਹਨੂੰ ਕੰਮ ਦਾ ਮੌਕਾ ਦਿੱਤਾ ਹੈ ਕਿ ਹਾਂਜੀ, ਤੁਸੀਂ ਸਿੱਖ ਸਟੱਡੀਜ਼, ਹਾਇਰ ਸਟੱਡੀ ਕਰਨਾ ਚਾਹੁੰਦੇ ਹੋ, ਆਹ ਬਿਲਡਿੰਗ ਹੈ, ਆਹ ਸਾਈਟੇਸ਼ਨਸ ਨੇ, ਆਹ ਰੈਫਰੈਂਸਿਸ ਨੇ, ਇਸ ਤਰ੍ਹਾਂ ਇਹ ਮੁਗਲ ਹਿਸਟਰੀ ਦੇ ਨਾਲ ਮਿਲਦੀ ਹੈ, ਇਸ ਤਰ੍ਹਾਂ ਇਹ ਫਾਰਸੀ ਸੋਰਸਿਸ 'ਚ ਲਿਖੀ ਹੋਈ ਹੈ, ਇਸ ਤਰ੍ਹਾਂ ਇਹ ਉਰਦੂ ਕਿਤਾਬਾਂ 'ਚ ਲਿਖੀ ਹੋਈ ਹੈ। ਸੋ ਪਾਕਿਸਤਾਨ ਦੇ ਹਿਸਟੋਰੀਅਨਸ ਨੂੰ ਨਾਲ ਜੋੜਨ ਦਾ ਇਹ ਮੇਰੇ ਵੱਲੋਂ ਇੱਕ ਛੋਟਾ ਜਿਹਾ ਉਪਰਾਲਾ ਹੈ ਤੇ ਇਹ ਮੇਰੇ ਖਿਆਲ 'ਚ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਆਪਾਂ ਇਹਦੇ ਵਿੱਚ ਕਿੰਨਾ ਕਾਮਯਾਬ ਹੋਏ ਹਾਂ। ਚੱਠਾ ਸਾਹਿਬ, ਥੈਂਕ ਯੂ। ਚੱਠਾ ਸਾਹਿਬ, ਮੈਨੂੰ ਤੁਹਾਡੀ ਆਵਾਜ਼ ਨਹੀਂ ਸੁਣ ਰਹੀ ਜੀ। ਸਰ ਮੇਰਾ ਖਿਆਲ ਹਾਂਜੀ, ਹੁਣ ਆਵਾਜ਼ ਆ ਠੀਕ ਹੈ। ਜਾਏਗੀ। ਸਰ ਮੈਂ ਦੋਸਤਾਂ ਨੂੰ ਕਹਾਂਗਾ ਜਿਹੜੇ ਸਾਡੇ ਨਾਲ ਦੋਸਤ ਨੇ ਉਹ ਵੀ ਆਪਣੇ ਕਮੈਂਟ ਦੇ ਵਿੱਚ ਗੱਲਬਾਤ ਕਰਨ ਤੇ ਨਾਲੇ ਇਹਨੂੰ ਸ਼ੇਅਰ ਵੀ ਕਰਦੇ ਰਹਿਣ, ਦੋਸਤ ਤੱਕ ਪਹੁੰਚੇ। ਡਾਕਟਰ ਸਾਹਿਬ, ਕਿਤਾਬ ਦੇ ਹਵਾਲੇ ਨਾਲ ਤੁਸੀਂ ਇੱਕ ਬੜੀ ਲੰਮੀ ਜਿਹੜੀ ਹੈ ਨਾ ਉਹ ਇੱਕ ਰਿਸਰਚ ਦੇ ਹਵਾਲੇ ਨਾਲ ਬੜੀ ਦੇਰ ਤੱਕ ਤੁਸੀਂ ਇਹਦੇ ਤੇ ਕੰਮ ਕੀਤਾ ਔਰ ਕਾਫੀ ਸਾਰੀਆਂ ਚੀਜ਼ਾਂ ਇਕੱਠੀਆਂ ਕੀਤੀਆਂ, ਬਹੁਤ ਸਾਰੀਆਂ ਗੱਲਾਂ ਜਿਹੜੀਆਂ ਇਹਦੇ ਵਿੱਚ ਬਹੁਤ ਅਹਿਮ ਗੱਲਾਂ ਇਹਦੇ ਵਿੱਚ ਦੱਸੀਆਂ ਵੀ ਗਈਆਂ ਕਿਤਾਬ ਦੇ ਹਵਾਲੇ ਨਾਲ। ਲੇਕਿਨ ਚੰਦ ਇੱਕ ਗੱਲਾਂ, ਮਸਲਨ ਤੁਸੀਂ ਬਹੁਤ ਸਾਰਾ ਐਸੀਆਂ ਚੀਜ਼ਾਂ ਜਿਹੜੀਆਂ ਪਹਿਲੇ ਸਿੱਖ ਹੈਰੀਟੇਜ ਦੇ ਵਿੱਚ ਉਸ ਤਰ੍ਹਾਂ ਨਹੀਂ ਲਿਖੀਆਂ ਜਾਂਦੀਆਂ ਸਨ, ਉਹਨਾਂ ਨੂੰ ਬਿਲਕੁਲ ਬੀਇੰਗ ਹਿਸਟੋਰੀਅਨ ਅਸੀਂ ਵੀ ਉਹਨਾਂ ਨੂੰ ਇੱਕ ਵੱਖ ਸ਼ਾਇਦ ਸਮਝਦੇ ਰਹੇ, ਲੇਕਿਨ ਤੁਸੀਂ ਜਿਹੜਾ ਇਹ ਇੱਕ ਐਕਸਪੈਰੀਮੈਂਟ ਕੀਤਾ ਕਿ ਉਹਨਾਂ ਚੀਜ਼ਾਂ ਨੂੰ ਜਿਹੜੀਆਂ ਕਿਸੇ ਨਾ ਕਿਸੇ ਤਰੀਕੇ ਨਾਲ ਉਹ ਵੰਡ ਦਿੱਤੀਆਂ ਗਈਆਂ ਸਨ ਦੋਵਾਂ ਕਮਿਊਨਿਟੀਜ਼, ਮੁਸਲਿਮ ਔਰ ਸਿੱਖ ਕਮਿਊਨਿਟੀ ਦੇ ਵਿੱਚ, ਤੁਸੀਂ ਦੁਬਾਰਾ ਉਹਨੂੰ ਇੱਕ ਜੋੜਨ ਦੀ ਜਿਹੜਾ ਨਾ ਉਹ ਇਹਦੇ ਵਿੱਚ ਇੱਕ ਆਰ ਕੀਤਾ ਹੈ। ਮੈਂ ਚਾਹਾਂਗਾ ਕਿ ਤੁਸੀਂ ਥੋੜੀ ਜੀ ਜਿਹੜੀ ਹੈ ਨਾ ਉਹ ਝਾਤ ਉਸ ਚੀਜ਼ ਤੇ ਵੀ ਪਾਓ ਔਰ ਦੋਸਤਾਂ ਦੇ ਨਾਲ ਸਾਂਝੀ ਕਰੋ। ਬਿਲਕੁਲ ਠੀਕ ਹੈ ਪ੍ਰੋਫੈਸਰ ਚੱਠਾ ਸਾਹਿਬ, ਡਾਕਟਰ ਚੱਠਾ ਸਾਹਿਬ। ਮੈਂ ਇਸ ਚੀਜ਼ ਨੂੰ ਮੰਨ ਕੇ ਚੱਲਦਾ ਕਿ ਜਿਹੜੀ ਇਹ ਵਿਰਾਸਤ ਦੀ ਸਟੱਡੀ ਹੈ, ਲੈਟਸ ਸੇ ਸਿੱਖ ਵਿਰਾਸਤ ਦੀ ਸਟੱਡੀ ਹੈ, ਤੁਸੀਂ ਇਕੱਲੇ ਇੰਡੀਆ ਜਾਂ ਇਕੱਲੇ ਪਾਕਿਸਤਾਨ 'ਚ ਬੈਠ ਕੇ ਨਹੀਂ ਕਰ ਸਕਦੇ। ਤੁਹਾਨੂੰ ਰੋਜ਼ ਦੇ 5 ਸਕਾਲਰ ਸਕੂਟਰ ਤੇ ਬਿਠਾਓ, ਬਜਾਜ ਚੇਤਕ ਤੇ ਬਿਠਾਓ, ਵੈਸਪਾ ਤੇ ਬਿਠਾਓ, ਕਾਰ ਮਰੂਤੀ ਤੇ ਜਾਓ, ਰੋਜ਼ ਵਾਹਗਾ ਬਾਰਡਰ ਲਿਜਾ ਕੇ ਐਕਸਚੇਂਜ ਕਰਨੇ ਪੈਣਗੇ। 5 ਜਾਣੇ, 5 ਜਾਣੇ ਅੰਮ੍ਰਿਤਸਰ ਤੋਂ ਜਾਣ, 5 ਜਾਣੇ ਲਾਹੌਰ ਤੋਂ ਜਾਣ, ਵਾਹਗਾ ਬਾਰਡਰ ਤੇ ਆਪਣੀਆਂ ਗੱਡੀਆਂ ਐਕਸਚੇਂਜ ਕਰਨ। ਲਾਹੌਰ ਵਾਲੇ ਅੰਮ੍ਰਿਤਸਰ ਖਾਲਸਾ ਕਾਲਜ ਦੀ ਲਾਇਬ੍ਰੇਰੀ 'ਚ ਜਾ ਕੇ ਪੜ੍ਹਨ, ਅੰਮ੍ਰਿਤਸਰ ਵਾਲੇ ਲਾਹੌਰ ਜਾ ਕੇ ਪੜ੍ਹਨ। ਇਦਾਂ ਐਕਸਚੇਂਜ, ਮਿਊਚੁਅਲ ਐਕਸਚੇਂਜ ਦੇ ਨਾਲ ਹੀ ਆਪਾਂ ਸਿੱਖ ਹੈਰੀਟੇਜ ਜਿਹੜੀ ਪਾਕਿਸਤਾਨ ਦੇ ਵਿੱਚ ਰਹਿੰਦੀ ਹੈ ਜਾਂ ਜਿਹੜੀ ਮੁਸਲਿਮ ਹੈਰੀਟੇਜ ਇੱਧਰ ਇੰਡੀਆ 'ਚ ਰਹਿੰਦੀ ਹੈ, ਫਿਰ ਇਹਦਾ ਬਹੁਤ ਵਧੀਆ ਹੋ ਸਕਦਾ, ਕਿਉਂਕਿ ਸਾਰਾ ਕੁਝ ਕਨੈਕਟਡ ਹੈਗਾ, ਇਹਨੂੰ ਤੁਸੀਂ ਸੈਪਰੇਟ ਨਹੀਂ ਕਰ ਸਕਦੇ। ਇਹੀ ਮੈਂ ਇੱਕ, ਤੁਹਾਡਾ ਵਰਡ ਬਿਲਕੁਲ ਠੀਕ ਹੈ, ਐਕਸਪੈਰੀਮੈਂਟ ਹੀ ਕੀਤਾ ਹੈ। ਸੋ ਸਮਾਂ ਦੱਸੇਗਾ। ਸੋ ਮੇਰੀਆਂ ਕੁਝ ਤੁਹਾਨੂੰ ਐਗਜ਼ਾਮਪਲਸ ਦੇ ਦਿੰਦਾ। ਮੈਂ ਸਭ ਤੋਂ ਇੱਕ ਐਗਜ਼ਾਮਪਲ ਦਿੰਦਾ ਤੁਹਾਨੂੰ। ਪਿੰਡ ਮੁਹੰਮਦੀਪੁਰ ਹੈ, ਇਹ ਸ਼ਾਂਗਾ ਮਾਂਗਾ ਫੋਰੈਸਟ ਹੈਗੀ ਆ। ਬਹੁਤ ਪੁਰਾਣੇ ਲੋਕੀ ਇਹਦੇ ਬਾਰੇ ਗੱਲ ਕਰਦੇ ਹੁੰਦੇ ਸੀ, ਬਜ਼ੁਰਗ ਜਾਂਦੇ ਸੀ। ਈਵਨ ਮੁਗਲ ਰਾਜਿਆਂ ਦੀ ਵੀ ਬੜੀ ਇਹ ਫੇਮਸ, ਜਿੱਦਾਂ ਹੁਣ ਮਾਡਰਨ ਆਪਾਂ ਸਫਾਰੀ ਕਰਨ ਜਾਂਦੇ ਹਾਂ ਅਫਰੀਕਾ 'ਚ, ਇਵੇਂ ਇਹ ਕਸੂਰ ਦੇ ਜ਼ਿਲ੍ਹੇ 'ਚ, ਪਹਿਲਾਂ ਤਾਂ ਲਾਹੌਰ ਦੇ ਜ਼ਿਲ੍ਹੇ 'ਚ ਸੀ ਇਹ, ਸ਼ਾਂਗਾ ਮਾਂਗਾ ਦੀ ਫੋਰੈਸਟ ਹੈਗੀ ਹੈ। ਹੁਣ ਵੀ ਮੇਰੇ ਖਿਆਲ ਲਾਹੌਰ ਡਿਸਟ੍ਰਿਕਟ 'ਚ ਹੀ ਹਾਲੇ ਵੀ ਇਹ, ਬਟ ਇਟਸ ਟੂਵਰਡਸ ਕਸੂਰ। ਉਹਦੇ ਤੋਂ ਜਿਹੜੀ ਸ਼ਾਂਗਾ ਮਾਂਗਾ ਫੋਰੈਸਟ ਹੈਗੀ ਆ, ਵਾਈਲਡ ਲਾਈਫ ਪਾਰਕ ਹੈਗਾ ਉੱਥੇ, ਅਬਾਊਟ 50 ਮੀਲ ਹੈ ਲਾਹੌਰ ਤੋਂ ਇਹ। ਇਹਦੇ ਲਾਗੇ ਪਿੰਡ ਹੈ ਮੁਹੰਮਦੀਪੁਰ, ਛੋਟਾ ਜਿਹਾ ਪਿੰਡ ਹੈ, 10 ਮੀਲ ਦੀ ਦੂਰੀ ਤੇ ਉੱਥੋਂ। ਹੁਣ ਮੁਹੰਮਦੀਪੁਰ ਅਕਸਰ ਤੁਸੀਂ, ਕੋਈ ਉੱਥੇ ਗੁਰਦੁਆਰਾ ਸਾਹਿਬ ਨਹੀਂ ਹੈਗਾ, ਪਰ ਮੈਂ ਉਹਦੇ ਤੇ ਬਹੁਤ ਵੱਡਾ ਚੈਪਟਰ ਇਨਕਲੂਡ ਕੀਤਾ ਹੈ। ਮੈਂ ਤੁਹਾਨੂੰ ਐਗਜ਼ਾਮਪਲ ਇੱਕ ਦੇਣੀ ਚਾਹ ਰਿਹਾ। ਉਹਦਾ ਕਾਰਨ ਕੀ ਹੈ ਕਿ ਜਿਹੜਾ ਮੁਹੰਮਦੀਪੁਰ ਪਿੰਡ ਹੈ, ਇੱਥੇ ਮਿਹਰਬਾਨ ਜਨਮ ਸਾਖੀ ਲਿਖੀ ਗਈ ਸੀ।
ਹੁਣ ਮਿਹਰਬਾਨ ਜਨਮ ਸਾਖੀ ਜਿਹੜੀ ਹੈਗੀ ਹੈ ਇੰਨੀ ਜ਼ਿਆਦਾ ਪਪੂਲਰ ਨਹੀਂ ਹੋਈ ਕਿਉਂਕਿ ਦੀ ਰੈਪੂਟੇਸ਼ਨ ਬੜੀ ਕੋਈ ਬਹੁਤੀ ਵਧੀਆ ਨਹੀਂ ਹੈਗੀ। ਇਹਦਾ ਕਾਰਨ ਕੀ ਹੈ ਕਿ ਜਿਹੜਾ ਲਿਖਣ ਵਾਲਾ ਮਿਹਰਬਾਨ ਸੀ ਉਹ ਬੇਟਾ ਸੀ ਪ੍ਰਿਥੀ ਚੰਦ ਦਾ। ਪ੍ਰਿਥੀ ਚੰਦ ਕੌਣ ਸੀ? ਚੌਥੇ ਗੁਰੂ ਸਾਹਿਬ ਗੁਰੂ ਸ਼੍ਰੀ ਗੁਰੂ ਰਾਮਦਾਸ ਜੀ ਦਾ ਬੇਟਾ। ਪਰ ਉਹਦੀ ਜਿਹੜੀ ਸੀ ਉਹਦਾ ਜਿਹੜਾ ਸਟਾਈਲ ਸੀ ਉਹ ਜੈਲਸੀ ਵਾਲਾ ਸੀ ਆਪਣੇ ਬ੍ਰਦਰ ਗੁਰੂ ਅਰਜਨ ਦੇਵ ਜੀ ਦੇ ਨਾਲ। ਸੋ ਇਸ ਕਰਕੇ ਉਹਦੀ ਬਣਦੀ ਨਹੀਂ ਸੀ। ਉਹ ਬਣਦੀ ਨਾ ਹੋਣ ਕਰਕੇ ਜਿਹੜਾ ਉਹਦਾ ਅੱਗੇ ਬੇਟਾ ਸੀ ਮਿਹਰਬਾਨ, ਉਹਦੀ ਗੁਰੂ ਸਾਹਿਬ ਪੰਜਵੇਂ ਗੁਰੂ ਗੁਰੂ ਅਰਜਨ ਦੇਵ ਜੀ ਦੇ ਬੇਟੇ ਹਰਗੋਬਿੰਦ ਜੀ ਦੇ ਨਾਲ ਉਹਨਾਂ ਦੇ ਨਾਲ ਨਹੀਂ ਸੀ ਬਣਦੀ। ਇਸ ਕਰਕੇ ਹਮੇਸ਼ਾ ਉਹਨਾਂ ਦਾ ਆਪਸ ਵਿੱਚ ਟਕਰਾਅ ਰਿਹਾ। ਸੋ ਐਜ਼ ਅ ਕਾਈਂਡ ਆਫ ਉਹ ਵਿਲਨ ਹੈਗੇ ਆ। ਪਰ ਜਦੋਂ ਆਪਾਂ ਹਿਸਟਰੀ ਲਿਖਣ ਲੱਗਦੇ ਹਾਂ, ਭਾਵੇਂ ਉਹ ਪੋਜ਼ਿਟਿਵ ਕਰੈਕਟਰ ਹੋਵੇ ਭਾਵੇਂ ਨੈਗੇਟਿਵ ਕਰੈਕਟਰ ਹੋਵੇ, ਹੈਰੀਟੇਜ ਸਟੱਡੀ ਦੇ ਵਿੱਚ ਆਪਾਂ ਨੂੰ ਉਹਨੂੰ ਕਲਮਬੰਦ ਕਰਨਾ ਜ਼ਰੂਰੀ ਹੈ ਤਾਂ ਕਿ ਜਿਹੜਾ ਕੋਈ ਹੁਣ ਹਿਸਟੋਰੀਅਨ ਮੁਹੰਮਦੀਪੁਰ ਚ ਰਹਿੰਦਾ, ਇਸ ਚੈਪਟਰ ਤੋਂ ਬਾਅਦ ਮੈਨੂੰ ਬੜੇ ਲੋਕਾਂ ਦੇ ਫੋਨ ਆਏ ਮੁਹੰਮਦੀਪੁਰ ਯਾਰ ਵੀ ਸਾਡੇ ਪਿੰਡ ਦੀ ਇੰਨੀ ਵੱਡੀ ਹਿਸਟਰੀ ਹੈਗੀ ਆ ਸਿੱਖ ਇਤਿਹਾਸ ਦੇ ਨਾਲ ਜੁੜਦੀ, ਜਿਹੜੀ ਮੈਂ ਅਗਲੇ 5 ਮਿੰਟਾਂ 'ਚ ਦੱਸਣੀ ਚਾਹੂੰਗਾ। ਜਦੋਂ ਬਚਪਨ ਦੇ ਵਿੱਚ ਜਿਹੜਾ ਇਹ ਮਿਹਰਬਾਨ ਸੋਢੀ ਸੀ, ਇਹਦੇ ਬਾਰੇ ਇੱਕ ਫਾਰਸੀ ਦੀ ਕਿਤਾਬ ਹੈਗੀ ਆ ਤਾਰੀਖੇ ਸਿੱਖਾਂ। ਮੈਂ ਫਾਰਸੀ ਦੀ ਕਿਤਾਬਾਂ ਚੋਂ ਕਾਫੀ ਕੋਟ ਲਏ ਆ। ਇੱਕ ਖੁਸ਼ਵਕਤ ਰਾਏ ਦੀ ਕਿਤਾਬ ਹੈ ਤਾਰੀਖੇ ਸਿੱਖਾਂ, ਇਹ 1811। ਉਹਦੇ ਵਿੱਚ ਲਿਖਦਾ ਹੈ ਕਿ ਹਾਲੇ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਜਦੋਂ ਆਪਣਾ ਬੇਟਾ ਨਹੀਂ ਸੀਗਾ, ਗੁਰੂ ਹਰਗੋਬਿੰਦ ਜੀ ਹਾਲੇ ਪੈਦਾ ਨਹੀਂ ਸੀ ਹੋਏ, ਉਦੋਂ ਇਹਨਾਂ ਦਾ ਇਹ ਭਤੀਜਾ ਬੜਾ ਲਾਡਲਾ ਹੁੰਦਾ ਸੀ, ਮਿਹਰਬਾਨ ਸੀ ਜਿਹੜਾ। ਤੇ ਉਹ ਆਪਣੀ ਫਾਰਸੀ ਦੀ ਕਿਤਾਬ 'ਚ ਕੀ ਲਿਖਦਾ ਹੈ, ਅਜ਼ ਪ੍ਰਿਥੀਮਲ ਮਿਹਰਬਾਨ ਪਿਸਰੇ ਬੂਦਵਾ ਉਸ ਅਬਦੂ ਸੁਬਹ ਯੌਮੁਲ ਤਜ਼ੀਮਤ ਸੁਬਤ ਫੁਕਰਾ ਕਾਮਲ व मुशागल ई इल्म व अदबू मैदाशत नजर बरा गुरु अर्जन अज बस मतवजा अहबाल महबूद। ਇਹਦਾ ਮਤਲਬ ਕੀ ਹੈ? ਇਹ ਫਾਰਸੀ ਦਾ ਹੈਗਾ। ਇਹਦਾ ਮਤਲਬ ਕੀ ਹੈ ਕਿ ਮਿਹਰਬਾਨ ਜਿਹੜਾ ਸੀ ਉਹ ਪ੍ਰਿਥੀਮਲ ਦਾ ਬੇਟਾ ਸੀ। ਜਦੋਂ ਵੱਡਾ ਹੋਇਆ ਉਹ ਹਮੇਸ਼ਾ ਆਪਣੀ ਪੜ੍ਹਾਈ ਲਿਖਾਈ 'ਚ ਇੰਨਾ ਮਜ਼ਮੂਨ ਰਹਿੰਦਾ ਸੀ, ਇੰਨਾ ਬਿਜ਼ੀ ਰਹਿੰਦਾ ਸੀ, ਸਾਧੂਆਂ ਨੂੰ ਮਿਲਦਾ ਸੀ। ਇਸ ਕਰਕੇ ਗੁਰੂ ਅਰਜਨ ਦੇਵ ਜੀ ਉਹਦੇ ਨੂੰ ਬਹੁਤ ਅਟੈਂਸ਼ਨ ਦਿੰਦੇ ਸੀ ਬਚਪਨ 'ਚ। ਮਤਲਬ ਬਚਪਨ 'ਚ ਜਿਹੜੀ ਉਹਦੀ ਅਰਲੀ ਕਹਿ ਲਓ ਵੀ ਟੀਚਿੰਗ ਸੀਗੀ, ਉਹਦੀ ਆਪਣੇ ਅੰਕਲ ਦੇ ਨਾਲ ਕਾਫੀ ਲਗਾਓ ਸੀ। ਮੁੜ ਕੇ ਇਹਨਾਂ ਦੇ ਭੇਦਭਾਵ ਕਾਫੀ ਵੱਧ ਗਏ, ਲੇਟਰ ਔਨ ਵੱਡੇ ਹੋਏ, ਆਪਸ ਵਿੱਚ ਨਹੀਂ ਬਣੀ ਔਰ ਉਹ ਐਜ਼ ਏ ਕਹਿ ਲਓ ਵੀ ਸ਼ਰੀਕੇਬਾਜ਼ੀ ਵਾਲਾ ਜਿਹੜਾ ਕੰਮ ਸੀਗਾ ਲੇਟਰ ਔਨ ਇਹਨੇ ਸ਼ੁਰੂ ਕਰ ਦਿੱਤਾ ਸੀ ਮਿਹਰਬਾਨ ਨੇ ਔਰ ਪ੍ਰੀਤੀ ਚੰਦ ਨੇ। ਪਰ ਬਚਪਨ 'ਚ ਛੋਟੇ ਹੁੰਦਿਆਂ ਜਦੋਂ ਛੋਟਾ ਸੀ ਉਹ ਆਪਣੇ ਅੰਕਲ ਦਾ ਕਾਫੀ ਲਾਡਲਾ ਸੀ। ਹੁਣ ਜਿਹੜਾ ਮੁਹੰਮਦੀਪੁਰ ਪਿੰਡ ਹੈਗਾ, ਇੱਥੇ ਮਿਹਰਬਾਨ ਰਹਿੰਦਾ ਸੀ। ਇੱਥੇ ਉਹਦਾ ਜਿਹੜਾ ਬੇਟਾ ਸੀ ਅੱਗੇ ਹਰਜੀ, ਉਹ ਮੁਹੰਮਦੀਪੁਰ ਤੋਂ ਦਰਬਾਰ ਸਾਹਿਬ ਮੂਵ ਹੋ ਗਿਆ। ਜਦੋਂ ਉਹ ਦਰਬਾਰ ਸਾਹਿਬ ਗਿਆ, ਉੱਥੇ ਉਸ ਵੇਲੇ ਜਿਹੜੇ 6ਵੇਂ ਗੁਰੂ ਸਾਹਿਬ ਸੀ ਸ਼੍ਰੀ ਗੁਰੂ ਹਰਗੋਬਿੰਦ ਜੀ, ਉਹ ਛੱਡ ਕੇ ਜਾ ਚੁੱਕੇ ਸੀ ਕੀਰਤਪੁਰ ਸਾਹਿਬ ਵਾਲੀ ਸਾਈਡ ਤੇ। ਉਸ ਵੇਲੇ 9ਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਜੀ ਉੱਥੇ ਪਹੁੰਚੇ ਆ ਤੇ ਉੱਥੇ ਉਹ ਸਾਖੀ ਹੈਗੀ ਆ ਕਿ ਉਹਨਾਂ ਦੀ ਐਂਟਰੀ ਨਹੀਂ ਕਰਨ ਦਿੱਤੀ ਗਈ। ਉਹ ਮੁਹੰਮਦੀਪੁਰ ਦੇ ਹੀ ਗਏ ਹੋਏ ਜਿਹੜੇ ਮਿਹਰਬਾਨ ਸੀ ਉਹਦੇ ਬੇਟੇ ਹਰਜੀ ਦੀ ਸਟੋਰੀ ਹੈਗੀ ਹੈ। ਉਸ ਤੋਂ ਬਾਅਦ 10ਵੇਂ ਪਾਤਸ਼ਾਹੀ ਦੇ ਸਮੇਂ ਭਾਈ ਮਨੀ ਸਿੰਘ ਜੀ ਆ ਗਏ ਦਰਬਾਰ ਸਾਹਿਬ। ਉਸ ਤੋਂ ਬਾਅਦ ਜਿਹੜਾ ਹਰਜੀ ਸੀ ਉਹਨਾਂ ਦਾ ਕੰਮ ਡਾਊਨ ਹੋ ਗਿਆ। ਉਹਦੇ ਜਿਹੜੇ ਅੱਗੇ ਬੱਚੇ ਸੀ ਗੋਪਾਲ, ਕਮਲ ਨੈਣ, ਉਹ ਸਾਰੇ ਜਿਹੜੇ ਦੁਬਾਰਾ ਹੈ ਅੰਮ੍ਰਿਤਸਰ ਸਾਹਿਬ ਹੈ। ਉਹਨਾਂ ਦਾ ਜਿਹੜਾ ਇੱਕ ਬੇਟਾ ਸੀਗਾ ਹਰਜੀ, ਉਹਨਾਂ ਦਾ देयर वाज अनदर ਨਾਮ ਹਰਗੋਪਾਲ। ਹੀ ਅਗੇਨ ਕੇਮ ਬੈਕ ਟੂ ਮੁਹੰਮਦੀਪੁਰ। ਉਹਨੇ ਆ ਕੇ ਦੁਬਾਰਾ ਮੁਹੰਮਦੀਪੁਰ ਜਾ ਕੇ ਰਹਿਣਾ ਸ਼ੁਰੂ ਕਰ ਦਿੱਤਾ। ਉੱਥੇ ਜਾ ਕੇ ਹਰੀ ਗੋਪਾਲ ਨੇ ਆਪਣੀ ਲੀਨੀਏਜ ਦੁਬਾਰਾ ਮਤਲਬ ਹੁਣ ਦਰਬਾਰ ਸਾਹਿਬ ਵਿਖੇ ਤਾਂ ਭਾਈ ਮਨੀ ਸਿੰਘ ਹੁਣੀ ਖਾਲਸਾ ਪੰਥ ਸੱਜ ਗਿਆ। ਜਿਹੜਾ ਮੇਨ ਸਟ੍ਰੀਮ ਸਿੱਖਿਜ਼ਮ ਸੀਗਾ ਉਹ ਦਰਬਾਰ ਸਾਹਿਬ ਅੰਮ੍ਰਿਤਸਰ ਐਸਟੈਬਲਿਸ਼ ਹੋਣਾ ਸ਼ੁਰੂ ਹੋ ਗਿਆ। ਪਰ ਹਰਜੀ ਦਾ ਬੇਟਾ ਜੋ ਹਰੀ ਗੋਪਾਲ ਸੀ, ਜਿਹੜਾ ਮੁਹੰਮਦੀਪੁਰ ਆ ਗਿਆ ਸੀ, ਉਹਨੇ ਵੀ ਆਪਣਾ ਹਾਲੇ ਕੋਸ਼ਿਸ਼ ਛੱਡੀ ਨਹੀਂ। ਉਹਨੇ ਮੁਹੰਮਦੀਪੁਰ ਅਲੱਗ ਇੱਕ ਲੀਨੀਏਜ ਬਣਾਉਣ ਦੀ ਸ਼ੁਰੂ ਕੀਤੀ ਔਰ ਉਹਨੇ ਕਿਹਾ ਕਿ ਗੁਰੂ ਸਾਹਿਬ ਦੀ ਜਿਹੜੀ ਮਾਲਾ ਹੈਗੀ ਆ ਉਹ ਮੇਰੇ ਕੋਲ ਹੈਗੀ ਆ ਮੁਹੰਮਦੀਪੁਰ ਪਿੰਡ ਦੇ ਵਿੱਚ। ਪਰ ਜਦੋਂ ਫਿਰ ਅਬਦਾਲੀ ਦਾ ਟਾਈਮ ਆਇਆ, ਅਬਦਾਲੀ ਨੇ ਦਰਬਾਰ ਸਾਹਿਬ ਨੂੰ ਢਹਿ ਢੇਰੀ ਕੀਤਾ। ਉਸ ਤੋਂ ਬਾਅਦ ਬਾਬਾ ਦੀਪ ਸਿੰਘ ਸ਼ਹੀਦੀ ਦੀ ਸਟੋਰੀ ਉਦੋਂ ਹੈਗੀ ਆ, ਜਦੋਂ ਅਫਗਾਨਸ ਨੇ ਹਮਲਾ ਕੀਤਾ। ਉਸ ਵੇਲੇ ਫਿਰ ਹਰੀ ਗੋਪਾਲ ਨੂੰ ਉਹ ਇਲਾਕਾ ਜਿਹੜਾ ਸੀਗਾ ਉਹਦੇ ਜਿਹੜੇ ਅੱਗੇ ਵੰਸ਼ ਸੀਗੇ, ਹਰੀ ਗੋਪਾਲ ਦੇ ਅੱਗੇ ਜਿਹੜੇ ਬੱਚੇ ਸੀ, ਮਤਲਬ ਉਹ ਤੀਜੀ ਚੌਥੀ ਪੀੜ੍ਹੀ ਆ ਚੁੱਕੀ ਸੀਗੀ, ਉਹਦੇ ਵਿੱਚੋਂ ਉਹਨਾਂ ਨੂੰ ਫਿਰ ਉਹ ਜਿਹੜਾ ਹੈਗਾ ਉਹ ਇਲਾਕਾ ਛੱਡਣਾ ਪਿਆ। ਉਹਦਾ ਨਾਮ ਸੀ ਜੀਵਨ ਮੱਲ। ਜਿਹੜਾ ਜੀਵਨ ਮੱਲ ਸੀ ਇਹ ਪੋਤਰਾ ਸੀ ਹਰੀ ਗੋਪਾਲ ਸੋਢੀ ਦਾ, ਸੋਢੀ ਜੀਵਨ ਮੱਲ। ਇਹ ਛੱਡ ਕੇ ਮੁਹੰਮਦੀਪੁਰ ਨੂੰ ਇਧਰਲੇ ਪਾਸੇ ਆ ਗਿਆ ਮੁਕਤਸਰ ਵਾਲੀ ਸਾਈਡ ਤੇ। ਉੱਥੇ ਉਹਨੇ ਬਰਾੜਾਂ ਔਰ ਡੋਗਰਿਆਂ ਦਾ ਆਪਸ ਵਿੱਚ ਫੈਸਲਾ ਕਰਵਾਇਆ। ਉੱਥੇ ਮੁੜ ਕੇ ਉਹਦਾ ਜਿਹੜਾ ਅੱਗੇ ਬੇਟਾ ਹੋਇਆ ਹਰ ਸਹਾਏ, ਉਹਦੇ ਨਾਮ ਤੇ ਹੁਣ ਵੀ ਹਰ ਸਹਾਏ ਨਾਮ ਦਾ ਸ਼ਹਿਰ ਜਿਹੜਾ ਇੰਡੀਆ ਦੇ ਵਿੱਚ ਮਕਬੂਲ ਹੋਇਆ। ਸੋ ਇਹ ਸਾਰੀ ਸਟੋਰੀ ਇਦਾਂ ਜੁੜਦੀ ਹੈ। ਹੁਣ ਤੁਸੀਂ ਇਹਨੂੰ ਕਿੱਦਾਂ ਇੰਡੀਆ ਪਾਕਿਸਤਾਨ ਚ ਵੱਖ ਕਰ ਲਓਗੇ? ਸੋ ਚੱਠਾ ਸਾਹਿਬ, ਮੇਰਾ ਕਹਿਣ ਦਾ ਮਤਲਬ ਹੈ ਕਿ ਇਹ ਚੈਪਟਰ ਮੈਂ ਇਸ ਕਰਕੇ ਇਨਕਲੂਡ ਕੀਤੇ ਆ ਵੀ ਆਪਾਂ ਹੁਣ ਫਿਰੋਜ਼ਪੁਰ ਦੇ, ਮੁਕਤਸਰ ਦੇ, ਅੰਮ੍ਰਿਤਸਰ ਦੇ, ਲਾਹੌਰ ਦੇ ਔਰ ਮੁਹੰਮਦੀਪੁਰ ਦੇ ਲੋਕਾਂ ਨੂੰ ਇੱਕ ਚੈਪਟਰ ਚ ਇਕੱਠਾ ਕਰਤਾ। ਇਹਨੂੰ ਤੁਸੀਂ ਕਿੱਦਾਂ ਵਿਛੋੜੋਗੇ?
ਸੋ ਇਹ ਮਕਸਦ ਆ ਮੇਰਾ ਇਹਨਾਂ ਚੈਪਟਰਸ ਦੀ ਹਿਸਟਰੀ ਇਨਕਲੂਡ ਕਰਨ ਦਾ, ਤਾਂ ਕਿ ਆਪਾਂ ਮਿਲ ਜੁਲ ਕੇ ਇਸ ਵਿਰਾਸਤ ਨੂੰ, ਹੁਣ ਠੀਕ ਹੈ ਬੁੱਕ ਦਾ ਨਾਮ ਮੈਨੂੰ ਸਿੱਖ ਹੈਰੀਟੇਜ ਇਸ ਕਰਕੇ ਰੱਖਣਾ ਪਿਆ ਕਿਉਂਕਿ ਸਿੱਖਾਂ ਦੀ ਸਟੋਰੀ ਹੈਗੀ ਹੈ, ਠੀਕ ਹੈ ਨਾ, ਸਿੱਖਾਂ ਦੇ ਬਾਰੇ ਗੱਲਬਾਤ ਹੋ ਗਈ ਹੈ, ਪਰ ਇਹਦੇ ਆਡੀਅנס, ਟਿਪੀਕਲ ਆਡੀਅנס ਰੀਡਰਸ, ਮੈਂ ਨਹੀਂ ਚਾਹੁੰਦਾ ਕਿ ਸਿਰਫ ਸਿੱਖ ਹੀ ਹੋਣ, ਇਹ ਮੁਸਲਮਾਨਾਂ ਲਈ, ਖਾਸ ਕਰਕੇ ਪਾਕਿਸਤਾਨ 'ਚ ਰਹਿਣ ਵਾਲਿਆਂ ਲਈ ਬਹੁਤ ਜ਼ਰੂਰੀ ਹੈ, ਤਾਂ ਕਿ ਪਤਾ ਲੱਗੇ ਕਿ ਹਿਸਟਰੀ 'ਚ ਆਪਣੇ 'ਚ ਪਿਆਰ ਵੀ ਬਹੁਤ ਹੈਗਾ। ਆਪਾਂ ਹਮੇਸ਼ਾ ਇਦਾਂ ਹੀ ਨਾ ਦੇਖੀਏ ਵੀ ਹਮੇਸ਼ਾ ਆਪਾਂ ਲੜਦੇ ਹੀ ਰਹੇ ਹਾਂ, ਜੀ ਜੀ ਇਦਾਂ ਹੀ ਭਾਵੇਂ ਹਿੰਦੂ ਆ ਭਾਵੇਂ ਕ੍ਰਿਸਚਨ ਹੈ, ਮਤਲਬ ਮੈਂ ਐਕਚੁਅਲੀ ਨਾ ਮੈਨੂੰ ਹੁਣ ਪਤਾ ਲੱਗਾ, ਮੈਂ ਪਹਿਲਾਂ ਸਮਝਦਾ ਹੁੰਦਾ ਸੀ ਵੀ ਜਿਹੜੀ ਦੁਨੀਆ ਡਾਕਟਰ ਹੀ ਚਲਾਉਂਦੇ ਆ ਵੀ ਇਲਾਜ ਕਰਦੇ, ਵੀ ਹਿਸਟੋਰੀਅਨ ਕਰਦੇ ਕੀ ਆ। ਮੈਨੂੰ ਲੱਗਦਾ ਹੁੰਦਾ ਸੀ ਵੀ ਇਹ ਠੀਕ ਹੈ ਯਾਰ, ਆਪਣੀ ਹਿਸਟਰੀ ਪੜ੍ਹਾ ਲੈਂਦੇ, ਬੱਚੇ ਨੂੰ ਪੜ੍ਹਾਉਂਦੇ, ਪਰ ਰੋਲ ਕੀ ਹੈ ਇਹਨਾਂ ਦਾ ਸੋਸਾਇਟੀ 'ਚ। ਪਰ ਹੁਣ ਪਤਾ ਲੱਗਾ ਵੀ ਹਿਸਟਰੀ ਲਿਖਣ ਵਾਲੇ ਲੋਕ ਐਕਚੁਅਲੀ ਸੇਧ ਦਿੰਦੇ ਆ, ਉਹ ਮੜ ਜੇ ਕਲਮ ਨੂੰ ਉੱਤੇ ਥੱਲੇ ਕਰਕੇ ਲੜਾਈ ਨੂੰ ਜਿੱਤਣ ਦਾ ਵੀ ਚੇਂਜ ਹੋ ਜਾਂਦਾ ਸਟਾਈਲ, ਕਿ ਉਹਨੂੰ ਤੁਸੀਂ ਉਹਨੂੰ ਫਤਿਹ ਲਿਖਦੇ ਆ ਕਿ ਇਨਵੇਜਨ ਲਿਖਦੇ ਆ। ਉਹ ਸੋ ਇਸ ਕਰਕੇ ਹਿਸਟੋਰੀਅਨਸ ਦੇ ਹੱਥ 'ਚ ਤਾਂ ਬਹੁਤ ਕੁਝ ਹੈਗਾ, ਮਤਲਬ ਇਹ ਤਾਂ ਦੁਨੀਆ ਨੂੰ ਸੇਧ ਦੇਣ ਵਾਲੀ, ਇਸ ਕਰਕੇ ਆਪਾਂ ਰਲ ਮਿਲ ਕੇ ਚੱਲੀਏ, ਦੋਹਾਂ ਦਾ ਪੱਖ ਦੇਖੀਏ, ਕੱਲਾ ਆਪਣਾ ਪੱਖ ਹੀ ਨਾ, ਆਪਣੇ ਆਪ ਨੂੰ ਨਾ ਜ਼ਿਆਦਾ ਸਪਿਰਿਟੀ ਕੰਪਲੈਕਸ ਰਹੀਏ, ਹਰੇਕ ਧਰਮ ਹਰੇਕ ਮਜ਼ਹਬ ਦੂਜੇ ਦਾ ਵੀ ਪੱਖ ਸੁਣੀਏ, ਤਾਂ ਕਿ ਆਉਣ ਵਾਲੀਆਂ ਜਨਰੇਸ਼ਨਸ ਥੋੜੀ ਜਿਹੀਆਂ ਉਹਨਾਂ 'ਚ ਪਿਆਰ ਮੁਹੱਬਤ ਦੀ ਸੈਂਸ ਆਵੇ ਔਰ ਲੋਕੀ ਇੱਕ ਦੂਜੇ ਨਾਲ ਪਿਆਰ ਨਾਲ ਮਿਲ ਜੁਲ ਕੇ ਰਹਿਣ। ਸੋ ਤੁਹਾਡੇ ਕੁਐਸਚਨ ਦਾ ਆਨਸਰ ਮੈਂ ਥੋੜਾ ਲੰਬਾ ਕਰ ਦਿੱਤਾ ਕਿ ਮੈਂ ਇਹੋ ਜਿਹੇ ਨਹੀਂ ਚੈਪਟਰ ਨਹੀਂ ਕਿਉਂ ਸਰ, ਇਨਕਲੂਡ ਬਹੁਤ ਕੀਤਾ। ਅੱਛਾ ਸਰ, ਬਹੁਤ ਅੱਛਾ। ਸਾਡੇ ਸਾਰੇ ਦੋਸਤ ਬੜੇ ਅੱਛੇ ਪੂਰਾ ਧਿਆਨ ਨਾਲ ਸੁਣ ਰਹੇ ਨੇ ਸਰ। ਬਿਲਕੁਲ ਤੁਹਾਡੀ ਗੱਲ ਬਹੁਤ ਅੱਛੀ ਕਿ ਨਿਊਟਰਲ ਹਿਸਟਰੀ ਜਿਹੜੀ ਹੈ ਨਾ ਉਹ ਹੋਣੀ ਚਾਹੀਦੀ ਹੈ। ਮੁਖਤਲਿਫ ਜਿਹੜੀ ਧਾਰਮਿਕ ਵੰਡ ਜਿਹੜੀ ਹੈ ਉਹਨੂੰ ਜ਼ਾਹਿਰ ਹੈ ਉਹ ਕੀਤੀ ਵੀ ਇੱਕ ਹਿਸਟੋਰੀਅਨ ਦੇ ਥਰੂ ਗਈ ਹੈ ਕਿ ਮੁਸਲਿਮ ਇਰਾਨ ਜਿਹੜਾ ਹੈ ਉਹ ਸਿੱਖ ਇਰਾ ਔਰ ਹਿੰਦੂ ਇਰਾ ਤੇ ਬਣਾਇਆ ਗਿਆ, ਲੇਕਿਨ ਬ੍ਰਿਟਿਸ਼ ਇਰਾ ਕਹਿ ਕੇ ਉਹਨੂੰ ਫਿਰ ਦੂਜੇ ਉਹਨੂੰ ਮਜ਼ਹਬੀ ਵੰਡ 'ਚ ਨਹੀਂ ਪਾਇਆ ਗਿਆ। ਸਾਡੇ ਦੋਸਤ ਅਮਰ ਰਿਆਜ਼ ਸਾਹਿਬ ਤੇ ਬੜੀ ਅੱਛੀ ਗੁਫ਼ਤਗੂ ਕਰਦੇ ਹੁੰਦੇ ਨੇ। ਸੋ ਗੱਲ ਕਰਨ ਦਾ ਮਕਸਦ ਹੈ ਕਿ ਇਹਦਾ ਇਲਾਜ ਵੀ ਮੇਰਾ ਖਿਆਲ ਫਿਰ ਇੱਕ ਨਿਊਟਰਲ ਹਿਸਟਰੀ ਦੇ ਥਰੂ ਹੀ ਹੋ ਸਕਦਾ ਕਿ ਵਾਪਸ ਅਗਰ ਦੁਬਾਰਾ ਉਹਨਾਂ ਨੂੰ ਰੀਕਨਸੀਡਰ ਕਰੀਏ ਤੇ ਇਸ ਹਵਾਲੇ ਨਾਲ। ਸੋ ਤੁਸੀਂ ਇੱਕ ਇਹ ਗੱਲ ਕੀਤੀ ਜਿਸ ਹਵਾਲੇ ਨਾਲ ਇਹ ਸਾਰਾ ਸੀ। ਇਸ ਤੋਂ ਵਕਤ ਤੁਸੀਂ ਆਪਣੀ ਕਿਤਾਬ ਦੇ ਵਿੱਚ ਜਿਹੜਾ ਸਾਨੂੰ ਨਜ਼ਰ ਆਉਂਦਾ ਕਿ ਭਾਈ ਤਾਰੂ ਸਿੰਘ ਸ਼ਹੀਦ ਹੋਰਾਂ ਦੇ ਹਵਾਲੇ ਨਾਲ ਤੁਸੀਂ ਦੋ ਡਿਫਰੈਂਟ ਚੈਪਟਰ ਈਵਨ ਤੁਸੀਂ ਉਹਦੇ ਵਿੱਚ ਲਿਖੇ। ਉਹਦੀ ਯੂਨੀਕਨੈਸ ਹੈ, ਕਿਉਂ ਤੁਸੀਂ ਉਹਨਾਂ ਸਾਰਿਆਂ ਨੂੰ ਇੱਕ ਤਰ੍ਹਾਂ ਦੋ ਚੈਪਟਰਸ ਦੇ ਵਿੱਚ ਕਿਉਂ ਉਹਨੂੰ ਕੀਤਾ? ਹਾਂਜੀ, ਬਹੁਤ ਵੱਡਾ ਤੁਹਾਡਾ ਕੁਐਸਚਨ ਹੈ ਪ੍ਰੋਫੈਸਰ ਚੱਠਾ ਸਾਹਿਬ, ਡਾਕਟਰ ਚੱਠਾ ਸਾਹਿਬ। ਐਕਚੁਅਲੀ ਭਾਈ ਤਾਰੂ ਸਿੰਘ ਸ਼ਹੀਦ ਦੀ ਜਿਹੜੀ ਜਗ੍ਹਾ ਜਿੱਥੇ ਆਪਾਂ ਸਾਰੇ ਸਿੱਖ ਜਦੋਂ ਆਉਂਦੇ ਆ ਇੰਡੀਆ ਤੋਂ ਜਾਂ ਵਿਦੇਸ਼ ਤੋਂ ਵਿਜ਼ਿਟ ਕਰਦੇ ਆ, ਉਹ ਗੁਰਦੁਆਰਾ ਸ਼ਹੀਦ ਸਿੰਘ ਸਿੰਘਣੀਆਂ ਦੇ ਬਿਲਕੁਲ ਨੇੜੇ ਨਖਾਸ ਚੌਂਕ ਦੇ ਵਿੱਚ ਜਗ੍ਹਾ ਹੈਗੀ ਹੈ, ਗੁਰਦੁਆਰਾ ਸ਼ਹੀਦਗੰਜ ਭਾਈ ਤਾਰੂ ਸਿੰਘ, ਜਿੱਥੇ ਜਾ ਕੇ ਮੱਥਾ ਟੇਕਦੇ ਆ। ਉਹ ਭਾਈ ਤਾਰੂ ਸਿੰਘ ਜੀ ਦੀ ਯਾਦਗਾਰੀ ਜਗ੍ਹਾ ਹੈਗੀ ਆ। ਪਰ ਜਿਹੜੀ ਮੈਂ ਖੋਜ ਦੇ ਵਿੱਚ ਲੱਭਿਆ ਹੈ, ਜਿਹੜਾ ਕਿ ਕਿਸੇ ਨੇ ਵੀ 47 ਤੋਂ ਬਾਅਦ ਆਪਣੀਆਂ ਨਵੀਆਂ ਕਿਤਾਬਾਂ 'ਚ ਇਹ ਨਹੀਂ ਐਡ ਕੀਤਾ, ਉਸ ਜਗ੍ਹਾ ਤੇ ਐਕਚੁਅਲੀ ਭਾਈ ਤਾਰੂ ਸਿੰਘ ਜੀ ਨੇ ਸ਼ਹੀਦੀ ਪ੍ਰਾਪਤ ਨਹੀਂ ਸੀ ਕੀਤੀ। ਔਰ ਮੈਂ ਆਪਣੇ ਲਿਸਨਰਸ ਨੂੰ ਜਿਹੜੇ ਭਾਈ ਤਾਰੂ ਸਿੰਘ ਜੀ ਬਾਰੇ ਸ਼ਾਇਦ ਨਹੀਂ ਜਾਣਦੇ ਹੋਣਗੇ, ਤੁਹਾਡੇ ਸੁਣਨ ਵਾਲੇ, ਉਹਨਾਂ ਲਈ ਦੱਸ ਦਵਾਂ ਕਿ 1745 ਚ ਜ਼ਕਰੀਆ ਖਾਨ ਦੇ ਵੇਲੇ ਭਾਈ ਤਾਰੂ ਸਿੰਘ ਇੱਕ ਸਿੱਖ ਹਿਸਟਰੀ 'ਚ ਬਹੁਤ ਪ੍ਰੋਮੀਨੈਂਟ ਕਰੈਕਟਰ ਹੈਗਾ ਕਿ ਜਿਹਨੇ ਆਪਣੇ ਵਾਲ ਨਹੀਂ ਸੀ ਕਟਵਾਏ। ਉਹਨੂੰ ਕਿਹਾ ਸੀ ਕਿ ਜੇ ਤੂੰ ਵਾਲ ਕਟਵਾ ਲਵੇਂ, ਆਪਣਾ ਧਰਮ ਚੇਂਜ ਕਰ ਲਵੇਂ, ਤੈਨੂੰ ਛੱਡ ਦਿੱਤਾ ਜਾਊਗਾ। ਇਸ ਕਰਕੇ ਅਕਸਰ ਉਹਨਾਂ ਦੀ ਤਸਵੀਰ ਆਲਮੋਸਟ ਦੁਨੀਆ ਦੇ ਹਰ ਗੁਰਦੁਆਰਾ ਸਾਹਿਬ 'ਚ ਜ਼ਰੂਰ ਹੁੰਦੀ ਹੈ ਕਿ ਜਲਾਦ ਨੇ ਉਹਨਾਂ ਦੀ ਖੋਪੜੀ ਫੜੀ ਹੋਈ ਹੈ ਤੇ ਉਹਨਾਂ ਨੇ ਕਿਹਾ ਮੇਰੀ ਖੋਪੜੀ ਲਾ ਦੇ, ਮੈਂ ਆਪਣੇ ਜਿਹੜੇ ਹੈਗੇ ਆ ਸਿਰ ਦੇ ਵਾਲ ਨਹੀਂ ਕੱਟਣੇ। ਸੋ ਐਕਚੁਅਲੀ ਕੀ ਹੋਇਆ ਸੀ, ਜਿਹੜੀ ਨਖਾਸ ਚੌਂਕ ਜਗ੍ਹਾ ਹੈਗੀ ਹੈ ਗੁਰਦੁਆਰਾ ਸ਼ਹੀਦ ਸਿੰਘ ਸਿੰਘਣੀਆਂ ਦੇ ਨਾਲ, ਇਹ ਬੜੀ ਫੇਮਸ ਜਗ੍ਹਾ ਸੀ। ਇੱਥੇ ਇਹ ਕੰਮ ਅਕਸਰ ਕੀਤਾ ਜਾਂਦਾ ਸੀ ਕਿ ਲੋਕੀ ਜਿਨ੍ਹਾਂ ਦੀ ਸ਼ਹੀਦੀ ਹੁੰਦੀ ਸੀ ਉਹਨਾਂ ਦੀ ਲਾਸ਼ਾਂ ਦੇ ਢੇਰ ਲਾਏ ਜਾਂਦੇ ਸੀਗੇ। ਇਹ ਜਗ੍ਹਾ ਇਸ ਕੰਮ ਦੇ ਲਈ ਕਾਫੀ ਪਪੂਲਰ ਸੀ। ਪਰ ਭਾਈ ਤਾਰੂ ਸਿੰਘ ਦੀ ਇੱਥੇ ਟੌਰਚਰ ਕੀਤਾ ਗਿਆ, ਉਹਨਾਂ ਦੀ ਖੋਪੜੀ ਉਤਾਰੀ ਗਈ, ਪਰ ਇਹਨਾਂ ਨੂੰ ਸਹਿਕ ਦੇ ਇੱਥੇ ਛੱਡ ਕੇ ਚਲੇ ਗਏ ਸੀ। ਇੱਥੇ ਸਾਈਡ ਤੇ ਕੋਈ ਖਾਲੀ ਜੀ ਸੀ, ਉੱਥੇ ਉਹਨਾਂ ਨੂੰ ਸੁੱਟ ਦਿੱਤਾ ਸੀ ਉਹਨਾਂ ਦੀ ਬੋਡੀ ਨੂੰ, ਜਿੱਥੋਂ ਉਹਨਾਂ ਦੇ ਸਾਥੀ ਸਿੱਖ ਮੁੜ ਕੇ ਉਹਨਾਂ ਨੂੰ ਚੁੱਕ ਕੇ ਲੈ ਗਏ। ਨੇੜੇ ਹੈਗੀ ਆ ਹਨੂਮਾਨ ਗਲੀ, ਗੁਮਟੀ ਬਾਜ਼ਾਰ ਦੇ ਵਿੱਚ, ਲਾਹੌਰ ਦੇ ਵਿੱਚ ਹੀ। ਉਸ ਜਗ੍ਹਾ ਦੇ ਉੱਪਰ ਉਸਦਾ ਨਾਮ ਹੈਗਾ ਹੁਣ ਫਾਰੂਕੀਆ ਗਲੀ ਇਸ ਵੇਲੇ ਹੈਗਾ। ਉੱਥੇ ਜਾ ਕੇ ਉਹਨਾਂ ਨੇ 3 ਹਫ਼ਤੇ ਰੱਖਿਆ, ਜਿੱਥੇ ਮੁੜ ਕੇ ਉਹਦਾ ਮੈਨੂੰ ਚੈਪਟਰ ਅਲੱਗ ਕਿਉਂ ਬਣਾਉਣ ਦੀ ਲੋੜ ਪਈ, ਕਿਉਂਕਿ ਉੱਥੇ ਹਿਸਟਰੀ ਬਹੁਤ ਜ਼ਬਰਦਸਤ ਹੈਗੀ ਆ। ਜਿਹੜਾ ਉੱਥੇ ਗੁਰਦੁਆਰਾ ਸਾਹਿਬ ਸੀ, ਕਿਉਂਕਿ ਉੱਥੋਂ ਪਤਾ ਲੱਗਦਾ ਕਿ ਪੁਰਾਣੇ ਲੋਕ ਪੂਰੀ ਨੈਗੋਸ਼ੀਏਸ਼ਨ ਦੀ ਸੈਂਸ ਵੀ ਰੱਖਦੇ ਸੀ। ਕੱਲੇ ਇਦਾਂ ਹੀ ਨਹੀਂ ਵੀ ਤੁਸੀਂ ਜੋਸ਼ੀਲੇ ਹੋ ਕੇ ਆਪਣੀ ਸੈਂਸ ਆਫ ਨੈਗੋਸ਼ੀਏਸ਼ਨ, ਡਿਪਲੋਮੇਸੀ ਲੂਜ਼ ਕਰ ਲਓ। ਕਿਉਂਕਿ ਜਦੋਂ ਉਹਨਾਂ ਦੀ ਬੋਡੀ ਨੂੰ ਉੱਥੇ ਲੈ ਗਏ, ਉਸ ਤੋਂ ਬਾਅਦ ਜੋ ਇਤਿਹਾਸ 'ਚ ਕਿਹਾ ਜਾਂਦਾ, ਪ੍ਰਾਚੀਨ ਪੰਥ ਪ੍ਰਕਾਸ਼ ਰਤਨ ਸਿੰਘ ਭੰਗੂ ਦੀ ਬੜੀ ਫੇਮਸ ਬੁੱਕ ਹੈਗੀ ਆ, ਜਿਹਦੇ ਵਿੱਚੋਂ ਮੈਂ ਕੋਟ ਲਿਆ ਹੈ। ਉਹ ਲਿਖਦੇ ਆ ਵੀ ਜਦੋਂ ਉੱਥੇ ਲੈ ਕੇ ਗਏ ਤਾਂ ਜ਼ਕਰੀਆ ਖਾਨ ਨੂੰ ਕੁਝ ਬਿਮਾਰੀ ਲੱਗੀ, ਕੋਈ ਉਹਨਾਂ ਨੂੰ ਪਿਸ਼ਾਬ ਦੀ ਪ੍ਰੋਬਲਮ ਆਈ, ਤੇ ਉਹਨਾਂ ਨੂੰ ਕਿਸੇ ਮੁਸਲਿਮ ਪੀਰ ਨੇ ਕਿਹਾ ਵੀ ਇਹ ਤੂੰ ਉਸ ਸਿੱਖ ਦੇ ਨਾਲ ਨਜਾਇਜ਼ ਧੱਕਾ ਕੀਤਾ ਹੈ, ਤੂੰ ਜਾ ਕੇ ਮਾਫੀ ਮੰਗ ਤੇ ਸ਼ਾਇਦ ਤੇਰੀ ਪ੍ਰੋਬਲਮ ਠੀਕ ਹੋਵੇ। ਸੋ ਇਹ ਜਿਹੜੀ ਗਲੀ ਹੈਗੀ ਆ ਹਨੂਮਾਨ ਗਲੀ ਦੇ ਵਿੱਚ, ਜਿਹੜੀ ਜਗ੍ਹਾ ਹੈਗੀ ਆ, ਜਿਸ ਸਿੱਖ ਦੇ ਘਰ ਉਹਨਾਂ ਦਾ ਇਲਾਜ ਚੱਲ ਰਿਹਾ ਸੀ, ਉੱਥੇ ਉਹਨਾਂ ਨੇ ਭਾਈ ਸੁਬੇਗ ਸਿੰਘ ਨੂੰ ਭੇਜਿਆ। ਹੁਣ ਦੇਖੋ, ਕਰੈਕਟਰ ਸੁਬੇਗ ਸਿੰਘ ਹੈਗਾ ਸਿੱਖ ਕਰੈਕਟਰ ਹੈ,
ਉਹ ਵੱਡਾ ਹੋ ਕੇ ਚਰਖੜੀਆਂ ਦੇ ਵਿੱਚ ਚੜਿਆ ਸੀ, ਵੱਡੀ ਮਤਲਬ 올ਡਰ ਏਜ ਦੇ ਵਿੱਚ ਜਾ ਕੇ, ਪਰ ਸਾਰੀ ਉਮਰ ਪਹਿਲਾਂ ਉਹ ਜ਼ਕਰੀਆ ਖਾਨ ਦੇ ਨਾਲ ਨੌਕਰੀ ਕਰਦੇ ਸੀ। ਹੁਣ ਸੁਬੇਗ ਸਿੰਘ ਜ਼ਕਰੀਆ ਖਾਨ ਦਾ ਮੈਸੇਜ ਲੈ ਕੇ ਜਦੋਂ ਭਾਈ ਤਾਰੂ ਸਿੰਘ ਦੇ ਕੋਲ ਪਹੁੰਚੇ ਆ ਕਿ ਵੀ ਉਹਨੂੰ ਇਹ ਪ੍ਰੋਬਲਮ ਹੈਗੀ ਆ, ਤਾਂ ਉਹਨਾਂ ਨੇ ਅੱਗੇੋਂ ਇੱਕ ਦੋ ਸ਼ਰਤਾਂ ਜਿਹੜੀਆਂ ਫਨੀ ਵੀ ਦੱਸੀਆਂ ਵੀ ਆਹ ਜੁੱਤੀ ਲੈ ਕੇ ਮਾਰ, ਪਲੱਸ ਉਹਨਾਂ ਨੇ ਕੀ ਬੜੀ ਇੰਟਰਸਟਿੰਗ ਸ਼ਰਤ ਕੀ ਰੱਖੀ ਭਾਈ ਤਾਰੂ ਸਿੰਘ ਦੇ ਸਾਥੀਆਂ ਨੇ। ਉਹ ਕਹਿੰਦੇ, ਮੈਨੂੰ ਫਿਰ ਉਹਦੇ ਵਿੱਚੋਂ ਕੋਟ ਕਰਕੇ ਦੱਸਦਾ ਕੋਟ, ਪਹਿਲਾਂ ਜੋ ਮਾਜਰੇ 12 ਮਾਜਰੇ ਥੇ ਅੰਮ੍ਰਿਤਸਰ ਸ੍ਰੀ ਸਾਥ, ਛੋਟੇ ਲੈ ਕੇ ਵੱਡੇ ਦੇ ਉੱਠ ਕੇ ਆਪਣੇ ਹਾथ, ਖਾਨ ਬਹਾਦਰ ਖਾਨੋ ਭੈਣ, ਵਸੇ ਫਰਜ਼ੁੱਲਾ ਖਾਂ ਕੇ ਐਨ, ਫਰਜ਼ੁੱਲਾ ਪੁਰ ਤਿਸ ਗ੍ਰਾਮ ਵਸਾਇਆ, ਨਵਾਬ ਕਪੂਰ ਸਿੰਘ ਥਊ ਵਸਾਇਆ, ਤਿਸਕੋ ਪਟੋ ਦੇਉ ਕਲਾਏ, ਸਿੰਘੋ ਪੁਰ ਤਿਸ ਨਾਮ ਧਰਾਏ। ਮਤਲਬ ਉਹ ਕਹਿੰਦੇ, ਜਿਹੜੇ ਸਿੱਖ ਕਹਿੰਦੇ, ਮੈਂ ਉਹਨੂੰ ਇੰਗਲਿਸ਼ ਟ੍ਰਾਂਸਲੇਟ ਕਰ ਦੇਣਾ, ਉਹ ਕਹਿੰਦੇ ਵੀ ਜਿਹੜੇ ਨਵਾਬ ਪਹਿਲਾਂ ਉਹ ਜਿਹੜੇ 12 ਪਿੰਡ ਸੀਗੇ ਅੰਮ੍ਰਿਤਸਰ ਦੇ ਨਾਲ ਜੁੜੇ ਹੋਏ, ਉਹ ਸਾਨੂੰ ਵਾਪਸ ਮੋੜੇ, ਉਹ ਜਿੰਨੀਆਂ ਵੀ ਇਹ ਆਲੇ ਦੁਆਲੇ ਵਾਲੀਆਂ ਅੰਮ੍ਰਿਤਸਰ ਦੇ ਨੇੜੇ 12 ਪਿੰਡਾਂ ਦੀ ਜਗ੍ਹਾ ਸੀਗੀ, ਉਹ ਖਾਲਸਾ ਪੰਥ ਨੂੰ ਵਾਪਸ ਕਰੇ। ਜਿਹੜੀ ਬੇਗਮ ਉਹ ਨਾਲ ਰਹਿੰਦੀ ਸੀਗੀ ਫਰਜ਼ੁੱਲਾ ਖਾਨ ਦੇ, ਉਹਨੇ ਪਿੰਡ ਦਾ ਨਾਮ ਹੁਣ ਫਰਜ਼ੁੱਲਾਪੁਰ ਰੱਖਿਆ ਹੋਇਆ। ਅਸਲ ਵਿੱਚ ਨਵਾਬ ਸਿੰਘ ਕਪੂਰ ਜਿਹੜਾ ਵਿਰਕ ਸੀ, ਉਹਨੇ ਇਹ ਪਿੰਡ ਵਸਾਇਆ ਸੀ, ਸੋ ਇਸ ਕਰਕੇ ਦਾ ਨਾਮ ਦੁਬਾਰਾ ਸਿੰਘਪੁਰਾ ਕੀਤਾ ਜਾਵੇ। ਇਸ ਕਰਕੇ ਹਾਲੇ ਵੀ ਜਿਹੜੀ ਨਵਾਬ ਕਪੂਰ ਸਿੰਘ ਦੀ ਮਿਸਲ ਹੈ ਉਹਨੂੰ ਸਿੰਘਪੁਰਾ ਕਿਹਾ ਜਾਂਦਾ। ਸੋ ਇਹ ਨੈਗੋਸ਼ੀਏਸ਼ਨ ਉਸ ਨਾਜ਼ੁਕ ਸਮੇਂ ਤੇ ਹੋ ਰਹੀ ਆ ਜਦੋਂ ਭਾਈ ਤਾਰੂ ਸਿੰਘ ਜੀ ਆਪਣੀ ਜ਼ਿੰਦਗੀ ਦੀ ਲੜਾਈ ਲੜ ਰਹੇ ਆ। ਉਸ ਵੇਲੇ ਉਹਨਾਂ ਦੇ ਖੋਪੜੀ ਉਤਾਰੀ ਹੋਈ ਆ ਔਰ ਉਹਨਾਂ ਦਾ ਇਲਾਜ ਚੱਲ ਰਿਹਾ। ਮਤਲਬ ਮੇਰਾ ਕਹਿਣ ਦਾ ਹੈਗਾ ਕਿ ਉਹ ਸਾਈਟ ਇੰਨੀ ਇੰਪੋਰਟੈਂਟ ਹੈਗੀ ਹਿਸਟੋਰੀਕਲ ਪੁਆਇੰਟ ਆਫ ਵਿਊ ਤੋਂ, ਇਸ ਕਰਕੇ ਬਜਾਏ ਕਿ ਮੈਂ ਭਾਈ ਤਾਰੂ ਸਿੰਘ ਸ਼ਹੀਦ ਦੇ ਉਸੇ ਚੈਪਟਰ ਦੇ ਵਿੱਚ ਨਾਲ ਕੁਝ ਲਾਈਨਾਂ ਲਿਖ ਦਿੰਦਾ ਕਿ ਹਾਂਜੀ ਇੱਥੇ ਇਹਨਾਂ ਦਾ ਜਿਹੜਾ ਲਾਸਟ ਹੀ ਡਿਡ ਨਾਟ ਪਾਸ ਅਵੇ ਦੈਟ ਪਲੇਸ ਬਟ ਐਟ ਅਨਦਰ ਪਲੇਸ, ਮੈਂ ਇੱਕ ਚੈਪਟਰ ਹੀ ਅਲੱਗ ਉਹਨੂੰ ਦਿੱਤਾ ਬਿਕੋਜ਼ ਇਟਸ ਹਿਸਟੋਰੀਕਲੀ ਵੈਰੀ ਇੰਪੋਰਟੈਂਟ। ਔਰ ਇਹ ਚੀਜ਼ਾਂ ਤੁਹਾਨੂੰ ਪੁਰਾਤਨ ਕਿਤਾਬਾਂ ਦੇ ਵਿੱਚ ਹੂਬਹੂ ਮਿਲ ਜਾਂਦੀਆਂ। ਉਹਦੀ ਖਾਸੀਅਤ ਹੋਰ ਉਸ ਜਗ੍ਹਾ ਦੀ ਕੀ ਹੈਗੀ ਹੈ ਕਿ ਆਪਾਂ ਨੂੰ ਸਭ ਨੂੰ ਪਤਾ ਕਿ ਹਰੇਕ ਧਰਮ ਦੇ ਵਿੱਚ, ਹੁਣ ਤੁਸੀਂ ਮੁਸਲਿਮ ਪਰਿਵਾਰ ਨੂੰ ਬਿਲੋਂਗ ਕਰਦੇ ਹੋ, ਮੈਂ ਸਿੱਖ ਪਰਿਵਾਰ ਨੂੰ ਬਿਲੋਂਗ ਕਰਦਾ, ਹਰੇਕ ਬੰਦੇ ਦੀ ਕੋਸ਼ਿਸ਼ ਹੁੰਦੀ ਹੈ ਕਿ ਆਪਣੇ ਧਰਮ ਦੇ ਲੋਕ ਵਧਣ। ਇਦਾਂ ਹੀ ਜਿਹੜੀ ਆਪਣੇ ਸ਼੍ਰੋਮਣੀ ਕਮੇਟੀ ਨੇ ਲਹਿਰ ਚਲਾਈ ਸੀ, ਗੁਰਦੁਆਰਾ ਸੁਧਾਰ ਲਹਿਰ, ਤੁਸੀਂ ਇਹਦੇ ਬਾਰੇ ਕਾਫੀ ਪੜ੍ਹਿਆ, ਤੁਹਾਡਾ ਕੰਮ ਹੀ ਕਲੋਨੀਅਲ ਪੰਜਾਬ ਦਾ ਹੈਗਾ। ਜਿਹੜੀ ਸਿੰਘ ਸਭਾ ਮੂਵਮੈਂਟ ਸੀ, ਇਹਦੇ ਵਿੱਚ ਬੜੇ ਮਸ਼ਹੂਰ ਕਰੈਕਟਰ ਆਉਂਦੇ ਆ, ਗਿਆਨੀ ਦਿੱਤ ਸਿੰਘ ਜੀ ਤੇ ਉਹਨਾਂ ਦੇ ਨਾਲ ਸੀਗੇ ਡਾਕਟਰ ਜੈ ਸਿੰਘ ਜੀ। ਇਹਨਾਂ ਨੇ ਪ੍ਰੋਗਰਾਮ ਸ਼ੁਰੂ ਕੀਤਾ ਸੀ ਅੰਮ੍ਰਿਤ ਸੰਚਾਰ ਦਾ, ਜਿਹਨੂੰ ਇਹਦਾ ਨਾਮ ਰੱਖਿਆ ਸੀ ਸ਼ੁੱਧੀ ਰੀਕਨਵਰਜਨ, ਸ਼ੁੱਧੀ ਕਰਨੀ। ਉਹਦੇ ਸੀ ਵੀ ਜਿਹੜੇ ਲੋਕ ਸਿੱਖੀ ਨੂੰ ਛੱਡ ਕੇ ਚਲੇ ਗਏ ਆ, ਭਾਵੇਂ ਉਹ ਮੁਸਲਮਾਨ ਬਣ ਗਏ ਜਾਂ ਕੋਈ ਹੋਰ ਧਰਮ 'ਚ ਵਾਪਸ ਚਲੇ ਗਏ, ਉਹਨਾਂ ਨੂੰ ਲੈ ਕੇ ਆਂਦਾ ਜਾਵੇ। ਔਰ ਉਹ ਜਿਹੜਾ ਕੰਮ ਸੀ, ਉਹ ਆਹ ਜਿਹੜਾ ਗੁਰਦੁਆਰਾ ਸਾਹਿਬ ਭਾਈ ਤਾਰੂ ਸਿੰਘ ਜੀ ਦੀ ਸ਼ਹੀਦੀ ਵਾਲਾ ਸਥਾਨ ਸੀ, ਫਰੂਕੀਆ ਗਲੀ ਜਿਹਦੇ ਵਿੱਚ, ਜਿਹੜਾ ਹੁਣ ਹੈਗਾ, ਜਿਹੜਾ ਹਨੂਮਾਨ ਗਲੀ ਉਸ ਵੇਲੇ ਸੀਗੀ, ਉਹਦੇ ਵਿੱਚ ਜਿਹੜਾ ਗੁਰਦੁਆਰਾ ਸੀ, ਉੱਥੇ ਇਹ ਸ਼ੁੱਧੀਕਰਨ ਦਾ ਕੰਮ ਕੀਤਾ ਗਿਆ ਸੀ। ਸੋ ਦੇਖੋ ਕਿੰਨੀ ਇੰਪੋਰਟੈਂਟ ਉਹ ਪਲੇਸ ਹੈਗੀ ਆ। ਸੋ ਵੀ ਕੈਨ ਨਾਟ ਫੋਰਗੇਟ ਥੀਸ ਥਿੰਗਸ। ਹੁਣ ਉਸ ਗਲੀ ਵਿੱਚ ਸਿਰਫ ਸਾਨੂੰ ਇੱਕ ਲਾਲ ਸਕੂਲ ਲੱਭਿਆ, ਜਿਹੜੀ ਪੁਰਾਣੀ ਬਿਲਡਿੰਗ ਹੈਗੀ ਆ, ਉਹਨੂੰ 47 ਤੋਂ ਪਹਿਲਾਂ ਵੀ ਕਹਿੰਦੇ ਸੀ, ਹੁਣ ਉਹਦਾ ਨਾਮ CDG ਮਾਡਲ ਸਕੂਲ ਹੈਗਾ। ਹੁਣ ਉੱਥੇ ਕੋਈ ਇਹੋ ਜਿਹੇ ਅਵਸ਼ੇਸ਼ ਨਹੀਂ ਮਿਲਦੇ, ਪਰ ਮੇਰਾ ਮਕਸਦ ਅਲੱਗ ਚੈਪਟਰ ਕਈ ਜਗ੍ਹਾ ਤੇ ਐਕਚੁਅਲੀ ਦਿੱਤੇ ਹੋਏ ਆ। ਤੁਸੀਂ ਵਧੀਆ ਕੀਤਾ ਇਹ ਇੱਕ ਚੈਪਟਰ ਨੋਟ ਕੀਤਾ। ਮੈਂ ਕਈ ਚੈਪਟਰ ਥੋੜੇ ਜਿਹਾ ਅਲੱਗ ਇਦਾਂ ਇਨਸਰਟ ਕੀਤੇ ਹੋਏ ਆ ਤਾਂ ਕਿ ਪਾਕਿਸਤਾਨ 'ਚ ਰਹਿੰਦੇ ਹੋਏ ਰਿਸਰਚਰ ਸਾਡੀ ਹੈਲਪ ਕਰ ਸਕਣ, ਕਿਉਂਕਿ ਮੇਰੇ ਕੋਲ ਇੱਕ ਲਿਮਿਟੇਸ਼ਨ ਹੈਗੀ ਹੈ ਬਾਹਰ ਬੈਠੇ। ਕਿੰਨੀਆਂ ਕਿਤਾਬਾਂ ਮੈਂ ਪੜ੍ਹ ਸਕਦਾ, ਮੈਂ ਲੋਕਲ ਡੇਟਾ ਲੈਣ ਦੀ ਕੋਸ਼ਿਸ਼ ਕਰਦਾ, ਪਰ ਫਿਰ ਵੀ ਜਿੰਨਾ ਕੰਮ ਫੀਲਡ ਵਰਕ ਨਾਲ ਹੁੰਦਾ ਨਾ, ਇਹ ਸਾਰਾ ਕੰਮ ਇਹ ਕਿਤਾਬਾਂ 'ਚ ਨਹੀਂ ਹੁੰਦਾ, ਇਹ ਕੰਮ ਸਾਰੇ ਫੀਲਡ ਵਰਕ ਦੇ ਹੈਗੇ। ਸੋ ਤੁਹਾਡੀ ਹੈਲਪ ਦੀ ਲੋੜ ਹੈ ਕਿ ਆਪਾਂ ਹਰੇਕ ਚੈਪਟਰ 'ਚ ਜਦੋਂ ਕੋਈ ਤੁਹਾਨੂੰ ਜਾਂ ਤੁਹਾਡੇ ਹਿਸਟੋਰੀਅਨ ਭਰਾਵਾਂ ਨੂੰ, ਦੋਸਤਾਂ ਨੂੰ, ਸਟੂਡੈਂਟਸ ਨੂੰ ਇਹੋ ਜਿਹੀ ਚੀਜ਼ ਲੱਭੇ, ਉਹਦੇ ਪਿੱਛੇ ਪੈ ਜਾਓ। ਉਹਨੂੰ ਸਰਕਾਰੀ ਰਿਕਾਰਡਾਂ 'ਚ ਲੱਭੋ, ਉਹਨੂੰ ਰੈਵਨਿਊ ਡਿਪਾਰਟਮੈਂਟ 'ਚ ਲੱਭੋ, ਉਹਨੂੰ ਸਿਟੀ ਅਰਬਨ ਅਥਾਰਟੀ ਲਾਹੌਰ ਦੀ ਡਿਪਾਰਟਮੈਂਟ 'ਚ ਲੱਭੋ ਵੀ ਗੁਰਦੁਆਰਾ ਸਾਹਿਬ ਐਗਜ਼ੈਕਟਲੀ ਕਿੱਥੇ ਸੀਗਾ, ਕੀ ਮਲਕੀਅਤ ਸੀ। ਹੁਣ ਮੈਂ ਇਹ ਵੀ ਨਹੀਂ ਚਾਹੁੰਦਾ ਵੀ ਆਪਾਂ ਦੁਬਾਰਾ ਗੁਰਦੁਆਰਾ ਸਾਹਿਬ ਉੱਥੇ ਕੰਸਟਰਕਟ ਕਰੀਏ ਜਿੱਥੇ ਸੰਗਤ ਨਹੀਂ ਹੈਗੀ, ਦੈਟ ਇਜ਼ ਨਾਟ ਹੈਲਪਫੁਲ। ਪਰ ਕੁਛ ਨਾ ਕੁਛ ਉੱਥੇ ਨੇਮ ਪਲੇਟ ਜੀ ਜ਼ਰੂਰ ਚਾਹੀਦੀ ਹੈ, ਤਾਂ ਕਿ ਜਦੋਂ ਇੱਕ ਨਾ ਇੱਕ ਦਿਨ ਇੰਡੀਆ ਔਰ ਪਾਕਿਸਤਾਨ ਦੇ ਸੰਬੰਧ ਸੁਧਰਨਗੇ, ਮੈਂ ਇਹ ਆਪਟੀਮਿਜ਼ਮ ਮੈਨੂੰ ਬਹੁਤ ਹੈਗਾ। ਹੋ ਸਕਦਾ ਆਪਣੇ ਦੇਖਦੇ ਆ ਆਪਣੀ ਜ਼ਿੰਦਗੀ 'ਚ ਨਾ ਹੋਵੇ, ਪਰ ਕਦੀ ਨਾ ਕਦੀ ਲੋਕੀ ਖੁੱਲੇ ਦਰਸ਼ਨ ਦੀਦਾਰ ਇੱਕ ਦੋਨੋਂ ਕੰਟਰੀਜ਼ ਕਰਨਗੇ। ਜਿਵੇਂ ਅਮਰੀਕਾ ਤੇ ਕੈਨੇਡਾ, ਅਸੀਂ ਸਾਨੂੰ ਪਤਾ ਵੀ ਨਹੀਂ ਹੈ ਬਾਰਡਰ ਕੀ ਚੀਜ਼ ਹੁੰਦੀ ਹੈ, ਮਤਲਬ ਇੱਕ ਦੂਜੇ ਵੱਲ ਆਰਾਮ ਨਾਲ ਜਾਈਦਾ, ਤਾਂ ਕਿ ਲੋਕ ਜਦੋਂ ਆ ਕੇ ਘੁੰਮਣ ਫਿਰਨ ਬਾਜ਼ਾਰਾਂ 'ਚ ਉਹਨੂੰ ਦਿਖੇ ਵੀ ਹਾਂਜੀ ਭਾਈ ਤਾਰੂ ਸਿੰਘ ਜੀ ਦਾ ਆਹ ਉਹ ਜਗ੍ਹਾ ਸੀ ਜਿੱਥੇ 3 ਵੀਕ 4 ਵੀਕ ਉਹਨਾਂ ਦਾ ਇਲਾਜ ਚੱਲਦਾ ਰਿਹਾ, ਜਿੱਥੇ ਜ਼ਕਰੀਆ ਖਾਨ ਨੇ ਭਾਈ ਸੁਬੇਗ ਸਿੰਘ ਨੂੰ ਭੇਜਿਆ। ਸੋ ਉੱਥੇ ਕੁਛ ਨਾ ਕੁਛ ਹਿਸਟੋਰਿਕ ਕੁਛ ਨਾ ਕੁਛ ਹੋਣਾ ਚਾਹੀਦਾ, ਐਂਡ ਦੈਟਸ ਵਾਟ ਵੀ ਨੀਡ ਯੂਰ ਹੈਲਪ। We are not asking to build big modern gurdwaras. That is not my personal approach. That is only required ਜਿੱਥੇ ਸੰਗਤ ਹੈਗੀ ਹੈ। ਹੁਣ ਨਨਕਾਣਾ ਸਾਹਿਬ 'ਚ ਵੀ ਬਹੁਤ ਗੁਰਦੁਆਰਾ ਸਾਹਿਬਾਨ ਹੈਗੇ ਨੇ, ਸੰਗਤ ਵੀ ਕਾਫੀ ਹੈ, ਪਰ ਤਾਂ ਵੀ ਜਦੋਂ ਵੀ ਜਾਣਾ ਪਾਕਿਸਤਾਨ, ਮੈਂ ਬਿਨਾਂ ਕੋਈ ਸ਼ਹੀਦੀ ਸਮਾਗਮ ਜਾਂ ਗੁਰਪੁਰਬ ਨਹੀਂ ਹੁੰਦਾ, ਮੈਂ ਉਦੋਂ ਜਾਣਾ ਜਦੋਂ ਰਸ਼ ਘੱਟ ਹੁੰਦਾ। ਉਸ ਵੇਲੇ ਸਾਰੇ ਗੁਰਦੁਆਰਾ ਸਾਹਿਬ ਬੰਦ ਹੁੰਦੇ ਆ, 2 ਜਾਂ 3 ਖੁੱਲੇ ਹੁੰਦੇ ਆ, ਉਹਨਾਂ ਦੀ ਚਾਬੀ ਲੈ ਕੇ ਜਾਣਾ ਪੈਂਦਾ। ਮਤਲਬ
ਕਹਿਣ ਦਾ ਮੇਰੇ ਕਿ ਇੰਨੇ ਅਫਗਾਨ ਸਿੱਖ ਨਨਕਾਣਾ ਸਾਹਿਬ ਚ ਹੋਣ ਦੇ ਬਾਵਜੂਦ ਵੀ ਬਾਕੀ ਗੁਰਦੁਆਰਾ ਸਾਹਿਬ ਨਹੀਂ ਖੁੱਲਦੇ। We need to spend money on gurdwaras only up to certain limit just to make some yadgar, some nice place ਤਾਂ ਕਿ ਸਿੱਖ ਟੂਰਿਸਟ ਨੂੰ ਚੰਗਾ ਲੱਗੇ। But let's not put too much money into the building structure as such. Do something for the local people. ਜੇ ਆਪਾਂ ਕੁਝ ਕਰਨਾ ਉਸ ਮੁਹੱਲੇ ਦੇ ਲੋਕਾਂ ਨੂੰ ਨਾਲ ਲੈ ਕੇ ਸੌਖਾ ਤਰੀਕਾ ਹੈਗਾ ਕਿ ਉਹਨਾਂ ਨੂੰ ਪੁੱਛੀਏ ਹਾਂਜੀ ਆਹ ਇੱਥੇ ਸਾਡੀ ਜਗ੍ਹਾ ਸੀ, ਅਸੀਂ ਤੁਹਾਡੇ ਮੁਹੱਲੇ ਦੇ ਲਈ ਕੀ ਕਰ ਸਕਦੇ ਹਾਂ ਤਾਂ ਕਿ ਸਾਡਾ ਨੇਮ ਪਲੇਟ ਲੱਗੇ। ਉਹ ਕਹਿਣਗੇ ਜੀ ਠੀਕ ਹੈ, ਹਾਂ ਸੜਕ ਬਣਾ ਦਿਓ, ਕੋਈ ਸਿਲਾਈ ਸਕੂਲ ਬਣਾ ਦਿਓ, ਕੁਝ ਵੀ। ਜਸਟ ਆਸਕ, get involved with the local people around every Sikh heritage site in Pakistan. Make friends with them. It's a slow process. 1 ਸਾਲ 2 ਸਾਲ 3 ਸਾਲ, ਮੈਂ 10 ਸਾਲਾਂ ਤੋਂ ਇਹੀ ਕੰਮ ਕਰ ਰਿਹਾ, ਸਿਰਫ ਦੋਸਤੇ ਬਣਾ ਰਿਹਾ ਪਾਕਿਸਤਾਨ 'ਚ, ਹੋਰ ਕੁਝ ਨਹੀਂ ਕੀਤਾ। ਜਦ ਤੱਕ ਮੈਂ ਰੋਜ਼ ਦੇ 4-5 ਲੋਕਾਂ ਨਾਲ ਗੱਲ ਨਾ ਕਰ ਲਵਾਂ, ਚੱਟ ਸਾਹਿਬ ਤੁਹਾਨੂੰ ਤਾਂ ਪਤਾ ਹੀ ਹੈ, ਮੈਨੂੰ ਨੀਂਦ ਨਹੀਂ ਆਉਂਦੀ। ਉਹ ਮਕਸਦ ਇਹੀ ਹੈ ਕਿ ਰਿਲੇਸ਼ਨ ਬਿਲਡ ਕਰੀਏ, ਭਰਾਵਾਂ ਵਾਂਗੂ ਰਹੀਏ, ਉੱਥੇ ਦੇ ਲੋਕਾਂ ਨੂੰ ਪੁੱਛੀਏ ਯਾਰ ਵੀ ਤੁਹਾਨੂੰ ਤੁਹਾਡੇ ਇਲਾਕੇ 'ਚ ਕੀ ਲੋੜ ਹੈ, ਤੇ ਫਿਰ ਉਹਨਾਂ ਨੂੰ ਪੋਲਾ ਜਿਹਾ ਦੱਸੀਏ ਵੀ ਸਾਡੀ ਲੋੜ ਇਹ ਹੈਗੀ ਕਿ ਸਾਡੀ ਆਹ ਜਗ੍ਹਾ ਹੈਗੀ, ਇਹਨੂੰ ਥੋੜਾ ਸਾਫ਼ ਰੱਖੋ। ਬਸ ਇੰਨਾ ਕੀ ਕੰਮ ਹੈ। ਆਪਾਂ ਨੂੰ ਕੋਈ ਵੱਡੀਆਂ ਸੰਸਥਾਵਾਂ, ਕੋਈ ਬਾਹਲੇ ਵੱਡੇ ਪੈਸੇ, ਫੰਡ ਰੇਜ਼ਿੰਗ ਦੀ ਲੋੜ ਹੀ ਨਹੀਂ ਆ। ਪਿਆਰ ਮੁਹੱਬਤ ਨਾਲ ਆਪਾਂ ਇਹਨਾਂ ਦੋਹਾਂ ਮੁਲਕਾਂ ਦੇ ਘੱਟੋ ਘੱਟ ਆਪਾਂ ਜਿਹੜੀ ਆਪਣੀ ਜਨਰੇਸ਼ਨ ਆ ਇੰਨਾ ਕੀ ਕੰਮ ਕਰ ਲਈਏ ਤਾਂ ਕਿ ਆਉਣ ਵਾਲੀਆਂ ਜਿਹੜੀ ਫਿਊਚਰ ਜਨਰੇਸ਼ਨ ਉਹ ਤਾਂ ਆਪਾਂ ਨੂੰ ਪੁੱਛਣ। हाँ ਜੀ जी, ਚੱਟਾ ਸਾਹਿਬ। बहुत ज़बरदस्त सर। ਤਾਰੀਖੀ ਜਿਹੜੇ ਵੀ ਸਥਾਨ ਨੇ, ਜਿਹੜੇ ਵੀ ਮਕਾਮਾਤ ਨੇ, ਉਹਨਾਂ ਸਾਰਿਆਂ ਦੇ ਹਵਾਲੇ ਨਾਲ ਇੱਕ ਤਾਰੀਖਦਾਨ ਦੀ ਤੇ ਇਹੀ ਅਪਰੋਚ ਹੁੰਦੀ ਹੈ ਕਿ ਉਹ ਜ਼ਿਆਦਾ ਤੋਂ ਜ਼ਿਆਦਾ ਉਹਨਾਂ ਨੂੰ ਚੀਜ਼ਾਂ ਨੂੰ ਪ੍ਰੀਜ਼ਰਵ ਕਰ ਸਕਣ, ਬਿਕੋਜ਼ ਅਸੀਂ ਜਨਰੇਸ਼ਨ ਦਾ ਜਿਹੜਾ ਆਪਸ 'ਚ ਲਿੰਕ ਹੈ ਉਹ ਥਰੂ ਹਿਸਟਰੀ ਜੋੜ ਸਕਦੇ ਹਾਂ। ਔਰ ਜ਼ਿਆਦਾ ਬਿਹਤਰ ਇਹ ਹੁੰਦਾ ਹੈ ਕਿ ਤੁਸੀਂ ਜਿਹੜੀਆਂ ਚੀਜ਼ਾਂ ਤੁਹਾਡੀ ਜਨਰੇਸ਼ਨ ਦੇ ਨਾਲ ਜੁੜੀਆਂ ਹੋਈਆਂ ਤੁਸੀਂ ਉਹਨਾਂ ਨੂੰ ਸੇਵ ਕਰੋ। ਸੋ ਦੂਜੀ ਗੱਲ ਇਹ ਵੀ ਹੈ ਕਿ ਸਾਡੇ ਬਹੁਤ ਸਾਰੇ ਕੁਐਸਚਨ ਜਿਹੜੇ ਫੇਸਬੁੱਕ ਤੇ ਦੋਸਤ ਕਰ ਰਹੇ ਨੇ, ਉਹ ਮੈਂ ਵੇਖ ਰਿਹਾ ਵਾਂ। ਐਟ ਦਾ ਐਂਡ ਆਫ ਦਾ ਲੈਕਚਰ ਅਸੀਂ ਉਹ ਜ਼ਰੂਰ ਇੰਟਰਟੇਨ ਕਰਾਂਗੇ, ਤੁਸੀਂ ਸਾਡੇ ਨਾਲ ਰਹਿਣਾ। ਕੁਛ ਮੇਰੀਆਂ ਆਪਣੀਆਂ ਥੋੜੀ ਗੱਲਬਾਤ ਡਾਕਟਰ ਸਾਹਿਬ ਦੇ ਨਾਲ ਕਿ ਡਾਕਟਰ ਸਾਹਿਬ, ਇੱਕ ਤੇ ਇਹ ਬੜੀ ਯੂਨੀਕ ਚੀਜ਼ਾਂ ਜਿਹੜੀਆਂ ਤੁਸੀਂ ਇਹਦੇ 'ਚ ਕੀਤੀਆਂ, ਬੜੀ ਅੱਛੀ ਜਿਹੜੀ ਹੈ ਨਾ ਉਹ ਤਰੀਕੇ ਨਾਲ। ਔਰ ਦੂਜੇ ਨੰਬਰ ਤੇ ਜਿਹੜਾ ਇੱਕ ਬਿਹਤਰੀਨ ਕੰਮ ਇਸ ਕਿਤਾਬ ਦੇ ਵਿੱਚ ਹੈ ਕਿ ਬੜੀ ਰੈਫਰੈਂਸਡ ਬੁੱਕ ਹੈ, ਇੱਕ ਰਿਸਰਚ ਵਰਕ ਹੈ, ਉਹਦੇ 'ਚ ਰੈਫਰੈਂਸ ਮਿਲਦੇ ਸਾਇੰਟੀਫਿਕਲੀ, ਉਹਨੂੰ ਅਸੀਂ ਵੇਖ ਸਕਦੇ ਹਾਂ। ਦੋ ਕੁਐਸਚਨ ਜਿਹੜੇ ਨੇ ਉਹ ਜਾਂ ਉਹਨੂੰ ਤੁਸੀਂ ਇੱਕ ਕੁਐਸਚਨ ਹੀ ਸਮਝੋ ਮੇਰਾ, ਕਿ ਜਿਸ ਤਰ੍ਹਾਂ ਮਸਜਿਦ ਵਜ਼ੀਰ ਖਾਨ ਦੇ ਹਵਾਲੇ ਨਾਲ ਤੁਸੀਂ ਆਪਣੀ ਕਿਤਾਬ ਦੇ ਵਿੱਚ ਜ਼ਿਕਰ ਕੀਤਾ, ਔਰ ਉਹਦੇ ਨਾਲ ਪੀਰ ਗਿਲਾਨੀ ਸਾਹਿਬ ਦਾ ਵੀ ਤੁਸੀਂ ਜਿਹੜਾ ਹੈ ਨਾ ਉਹ ਕੀਤਾ। ਸੋ ਇਹ ਜਿਹੜੇ ਇੱਕ ਬਿਲਕੁਲ ਮੁਸਲਿਮ ਹਿਸਟਰੀ ਦੇ ਨਾਲ ਜੁੜੇ ਹੋਏ ਨੇ ਜਿਹੜੇ ਇਹ ਚੀਜ਼ਾਂ, ਤੁਸੀਂ ਉਹਨਾਂ ਨੂੰ ਸਿੱਖ ਹੈਰੀਟੇਜ ਦੇ ਹਵਾਲੇ ਨਾਲ ਵੀ ਡਿਸਕਸ ਕੀਤਾ। ਸੋ ਮੈਂ ਚਾਹਾਂਗਾ ਕਿ ਮੇਰੀ ਆਡੀਅנס ਜਿਹੜੀ ਹੈ ਉਹ ਵੀ ਇਹ ਸੁਣਨਾ ਚਾਹ ਰਹੇ ਨੇ ਕਿ ਤੁਸੀਂ ਉਹਨੂੰ ਕਿਸ ਤਰ੍ਹਾਂ ਕੀਤਾ, ਕਿ ਉਹ ਜਿਹੜਾ ਨਾ ਉਹਦੇ ਤੁਸੀਂ ਉਹਨਾਂ ਨੂੰ ਇੱਕ ਸਿੱਖ ਹਿਸਟਰੀ ਦੀ ਕਿਤਾਬ ਵਿੱਚ ਕਿਸ ਤਰ੍ਹਾਂ ਡਿਸਕਸ ਕੀਤਾ। ਬਿਲਕੁਲ ਠੀਕ ਹੈ। ਐਕਚੁਅਲੀ ਮੇਰੇ ਕਈ ਕੁਝ ਦੋਸਤਾਂ ਨੇ ਮੇਰੇ ਕੋਲ ਇਸ ਚੀਜ਼ ਦਾ ਇਤਰਾਜ਼ ਵੀ ਕੀਤਾ ਸੀ ਕਿ ਤੁਸੀਂ ਵਜ਼ੀਰ ਖਾਨ ਦਾ ਚੈਪਟਰ ਕਿਉਂ ਸਿੱਖ ਹੈਰੀਟੇਜ ਦੇ ਵਿੱਚ ਪਾਇਆ। ਸੋ ਮੈਂ ਦੱਸਣਾ ਚਾਹੂੰਗਾ ਸਿਰਫ, ਚਲੋ ਇਹ ਬਹੁਤ ਲੰਬੇ ਗੱਲਾਂ ਨੇ, ਪਹਿਲਾਂ ਮੈਂ ਸਿਰਫ ਵਜ਼ੀਰ ਖਾਨ ਬਾਰੇ ਗੱਲ ਕਰਨੀ ਚਾਹੂੰਗਾ, ਜਿਹੜਾ ਕਿ ਇਟ ਡਿਜ਼ਰਵ ਇਨ ਇਟਸੈਲਫ ਜਸਟ ਵਨ ਫੁੱਲ ਸੈਸ਼ਨ ਤੁਹਾਡੇ ਨਾਲ ਜਦੋਂ ਤੁਸੀਂ ਕਰੀ ਮੈਨੂੰ ਮੌਕਾ ਦੋਗੇ, ਬਟ ਆਈ ਟਰਾਈ ਟੂ ਸਮਰਾਈਜ਼ ਇਟ। ਹੁਣ ਜੇ ਆਪਾਂ ਵਜ਼ੀਰ ਖਾਨ ਦੀ ਅਸੀਂ ਕਰਦੇ ਰਵਾਂਗੇ, ਮੌਕਾ ਦੇਵਾਂਗੇ। ਔਰ ਅੱਜ ਅਸੀਂ ਕਿਉਂਕਿ ਸਪੈਸ਼ਲੀ ਤੁਹਾਡਾ ਸੈਸ਼ਨ ਜਿਹੜਾ ਨਾ ਉਹ ਤੁਹਾਡੀ ਬੁੱਕ ਦੇ ਹਵਾਲੇ ਨਾਲ ਰੱਖਿਆ ਹੈ, ਔਰ ਬੁੱਕ ਦੇ ਹਵਾਲੇ ਨਾਲ ਵੀ ਇੱਕ ਤਰ੍ਹਾਂ ਦਾ ਸਾਨੂੰ ਉਹਨਾਂ ਚੀਜ਼ਾਂ ਨਾਲ ਥੋੜਾ ਜਿਹਾ ਨਿਸ਼ਾਨਦੇਹੀ ਕਰ ਦਿਓ ਜਾਂ ਦੱਸ ਦਿਓ ਤਾਂ ਕਿ ਫਿਰ ਉਹ ਦੋਸਤ ਜਿਹੜੇ ਨੇ ਬੁੱਕ ਤੱਕ ਪਹੁੰਚਣ ਔਰ ਬੁੱਕ ਵਿੱਚ ਇੱਕ ਡਿਟੇਲ ਜਿਹੜੀ ਸਾਡੀ ਹੈ ਵੇ ਇਸ ਹਵਾਲੇ ਨਾਲ ਚੀਜ਼ ਉਹਨੂੰ ਵੇਖ ਸਕਣ ਔਰ ਆਪਣੀ ਵੀ ਰਿਸਰਚ ਉਹਦੇ ਹਵਾਲੇ ਨਾਲ ਡਿਸਕਸ ਕਰ ਸਕਣ। ਜੀ ਬਿਲਕੁਲ। ਚਲੋ ਆਪਾਂ ਵਜ਼ੀਰ ਖਾਨ ਜੀ ਦੀ ਗੱਲ ਕਰਦੇ ਹਾਂ, ਮੈਂ ਛੇਤੀ ਮੁਕਾਉਣ ਦੀ ਕੋਸ਼ਿਸ਼ ਕਰੂੰਗਾ। ਜਦੋਂ ਆਪਾਂ ਮਾਡਰਨ ਸਿੱਖ ਸਟੂਡੈਂਟਸ, ਸੌਰੀ ਨਾਟ ਸਿੱਖ ਸਟੂਡੈਂਟਸ, ਜਿਹੜੇ ਪਾਕਿਸਤਾਨ 'ਚ ਹਿਸਟਰੀ ਸਟੂਡੈਂਟਸ ਹੈਗੇ ਆ, ਵਜ਼ੀਰ ਖਾਨ ਦੇ ਬਾਰੇ, ਸਿੱਖ ਵਿਰਾਸਤ ਦੀ ਗੱਲ ਕਰਦੇ ਆ, ਉਹਨਾਂ ਦਾ ਕੋਈ ਬਹੁਤਾ ਪੋਜ਼ਿਟਿਵ ਵਿਚਾਰ ਨਹੀਂ ਹੁੰਦਾ, ਕਿਉਂਕਿ ਇੰਟਰਨੈਟ ਤੇ ਜਾਂ ਕੁਝ ਜਗ੍ਹਾ ਤੇ ਇੱਕ ਦੋ ਖਬਰਾਂ ਹੈਗੀਆਂ ਕਿ ਮਹਾਰਾਜਾ ਰਣਜੀਤ ਸਿੰਘ ਆਪਣੇ ਨਾਲ ਉਹਦੀ ਕੋਈ ਰਾਣੀ ਸੀ, ਵਜ਼ੀਰ ਖਾਨ ਦੀ ਮੌਸਕ ਦੇ ਉੱਤੇ ਗਿਆ ਤੇ ਕੁਝ ਉਹ ਗਲਤ ਕਰ ਰਿਹਾ ਸੀ, ਜਿਹੜਾ ਲੋਕਾਂ ਨੂੰ ਚੰਗਾ ਨਹੀਂ ਲੱਗਾ। ਸੋ ਇਹ ਜਿਹੀਆਂ ਕੁਝ ਖਬਰਾਂ ਹੈਗੀਆਂ ਜਿਨ੍ਹਾਂ ਦੇ ਆਨਸਰ ਦੇ ਲਈ ਮੈਂ ਇਹੋ ਜਿਹੇ ਚੈਪਟਰ ਬਣਾਏ ਨੇ। ਕਿ ਮੈਂ ਨਹੀਂ ਕਹਿੰਦਾ ਕਿ ਮਹਾਰਾਜਾ ਰਣਜੀਤ ਸਿੰਘ ਇਹ ਮੇਰਾ ਇਸ ਬੁੱਕ ਦਾ ਟੌਪਿਕ ਨਹੀਂ ਹੈਗਾ, ਉਹ ਨੈਕਸਟ ਬੁੱਕ ਵਿੱਚ ਮੈਂ ਮਹਾਰਾਜਾ ਸਿੰਘ ਦੇ ਟੌਪਿਕ ਤੇ ਆਵਾਂਗਾ, ਪਰ ਮੈਂ ਇਹ ਨਹੀਂ ਚਾਹੁੰਦਾ ਕਿ ਤੁਸੀਂ ਬਾਇਸਡ ਹੋ ਜਾਓ ਕੋਈ ਇਹੋ ਜਿਹੀ ਖਬਰ ਪੜ੍ਹ ਕੇ। ਜਿਹੜੇ ਵਧੀਆ ਕੰਮ ਹੁੰਦੇ ਨੇ, ਜਿੱਥੇ ਦੋ ਧਰਮ ਮਿਲਦੇ ਨੇ, ਉਹਨਾਂ ਨੂੰ ਵੀ ਛੱਡ ਦੋ। ਸੋ ਇਸ ਕਰਕੇ ਮੈਂ ਵਜ਼ੀਰ ਖਾਨ ਦਾ ਸਿੱਖਾਂ ਦੇ ਨਾਲ ਕੀ ਰਿਲੇਸ਼ਨ ਸੀ ਗੁੱਡ, ਉਹਦੇ ਬਾਰੇ ਫੁੱਲ ਚੈਪਟਰ ਹੈਗਾ, ਜਿਹਦੇ ਵਿੱਚ ਮੈਂ ਕੁਝ ਤੁਹਾਨੂੰ ਚੀਜ਼ਾਂ ਦੱਸੂੰਗਾ। ਕਿ ਪਹਿਲਾਂ ਤਾਂ ਵਜ਼ੀਰ ਖਾਨ ਕਿਉਂਕਿ ਖੁਦ ਫਿਜ਼ੀਸ਼ੀਅਨ ਸੀਗਾ, ਉਹਦੇ ਨਾਲ ਗੁਰੂ ਸਾਹਿਬ ਦੀ ਦੋਸਤੀ ਸੀ, ਗੁਰੂ ਅਰਜਨ ਦੇਵ ਜੀ ਪਾਤਸ਼ਾਹ ਦੇ ਨਾਲ, ਮੁੜ ਕੇ ਸਿੱਖਥ ਗੁਰੂ ਸ਼੍ਰੀ ਗੁਰੂ ਹਰਗੋਬਿੰਦ ਜੀ ਦੇ ਪਾਤਸ਼ਾਹ ਦੇ ਨਾਲ, ਔਰ ਪੰਜਵੇਂ ਗੁਰੂ ਸਾਹਿਬ ਨੇ ਸ਼੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਨੇ ਸੁਖਮਨੀ ਸਾਹਿਬ ਦੇ ਨਾਲ ਜਿਹੜੀ ਉਹਦੀ ਰਚਨਾ ਸੀਗੀ ਉਹਨੂੰ ਦੱਸੀ ਸੀ, ਜਿਹੜੀ ਕਿ ਉਹਨਾਂ ਦਾ ਇੱਕ ਸਿੱਖ ਜਾ ਕੇ ਵਜ਼ੀਰ ਖਾਨ ਦੇ ਘਰ ਵੀ ਉਹ ਪੜ੍ਹਦਾ ਹੁੰਦਾ ਸੀ। ਸੋ ਇਹ ਵੀ ਕਿਹਾ ਜਾਂਦਾ ਹੈ ਕਿ
ਜਦੋਂ ਵਜ਼ੀਰ ਖਾਨ, ਜਦੋਂ ਸ਼੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਦਾ ਇਹਨਾਂ ਦਾ ਜਿਹੜਾ ਬ੍ਰਦਰ ਸੀ ਪ੍ਰਿਥੀ ਚੰਦ, ਇਹਨਾਂ ਦੇ ਨਾਲ ਉਹਦਾ ਘਰੇਲੂ ਝਗੜਾ ਵਗੈਰਾ ਚੱਲਦਾ ਰਹਿੰਦਾ ਸੀ। ਵਜ਼ੀਰ ਖਾਨ ਨੇ ਗੁਰੂ ਸਾਹਿਬ ਦੀ ਕਾਫੀ ਹੈਲਪ ਕੀਤੀ ਉਸ ਮਸਲੇ ਦੇ ਵਿੱਚ। ਔਰ ਇੱਕ ਮੈਂ ਚੀਜ਼ ਤੁਹਾਨੂੰ ਸੁਣਾਉਣਾ ਹੈ, ਗੁਰੂ ਬਿਲਾਸ ਪਾਤਸ਼ਾਹੀ ਛੇਵੀਂ, ਇਹ ਬੁੱਕ ਹੈਗੀ ਹੈ ਇੱਕ, ਜਿਹਦੇ ਵਿੱਚ ਇਹ ਵੀ ਈਵਨ ਇਹ ਹੁਣ ਕੁਐਸਚਨ ਇਹ ਆਉਂਦਾ ਵੀ ਜੇ ਵਜ਼ੀਰ ਖਾਨ ਪੰਜਵੇਂ ਪਾਤਸ਼ਾਹੀ ਦਾ ਇੰਨਾ ਨੇੜੇ ਕਰੀਬੀ ਸੀ, ਔਰ ਦੂਜੇ ਪਾਸੇ ਉਹ ਸਰਕਾਰੀ ਦਰਬਾਰੇ 'ਚ ਉਹਦੀ ਕਿੰਨੀ ਇੱਜ਼ਤ ਸੀ, ਤੇ ਉਹਨੇ ਜਹਾਂਗੀਰ ਦੇ ਕੋਲ ਕਿਉਂ ਨਹੀਂ ਇਸ ਚੀਜ਼ ਦੀ ਆਵਾਜ਼ ਉਠਾਈ। ਆਪਾਂ ਉਹਦੇ 'ਚ ਸਿਰਫ ਇੰਨਾ ਕਹਿ ਕੇ ਛੱਡ ਦਿੰਦੇ ਹਾਂ ਸਿੱਖ ਹਿਸਟਰੀ 'ਚ ਕਿ ਵਜ਼ੀਰ ਖਾਨ ਨੇ ਔਰ ਸਾਈਂ ਮੀਆਂ ਮੀਰ ਜੀ ਨੇ ਕਿਹਾ, ਪਰ ਜਹਾਂਗੀਰ ਨੇ ਕੋਈ ਗੱਲ ਨਹੀਂ ਸੁਣੀ। ਪਰ ਜਿਹੜੀ ਮੈਂ ਹੁਣ ਇਹ ਕਿਤਾਬ ਵਿੱਚੋਂ ਕੋਟ ਕਰਨ ਲੱਗਾ, ਉਹਦੇ ਵਿੱਚੋਂ ਬੜਾ ਇੰਟਰਸਟਿੰਗ ਚੀਜ਼ ਆਉਂਦੀ ਹੈ, ਬੜੀ ਸੁਣਨ ਵਾਲੀ ਹੈ, ਕਿਉਂਕਿ ਇਹਦੇ ਵਿੱਚ ਕਈ ਕਰੈਕਟਰ ਤੁਹਾਨੂੰ ਤੁਹਾਡੀ ਹਿਸਟਰੀ 'ਚ ਆਉਣਗੇ। ਉਹ ਹੈਗਾ ਆ, ਉਹ ਲਿਖਦਾ ਵੀ ਜਦੋਂ ਜਹਾਂਗੀਰ ਨੇ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਨੂੰ ਚੰਦੂ ਨੂੰ ਦਿੱਤਾ, ਤੇ ਜਿੱਥੇ ਉਹਦੀ ਮੁੜ ਕੇ ਜਾ ਕੇ ਡੈਥ ਹੋ ਗਈ, ਚੰਦੂ ਬਾਰੇ ਵੀ ਆਪਾਂ ਲੇਟਰ ਔਨ ਗੱਲ ਕਰਾਂਗੇ ਕਿਸੇ ਹੋਰ ਸੈਸ਼ਨ ਦੇ ਵਿੱਚ। ਫਿਰ ਉਸ ਤੋਂ ਬਾਅਦ ਗੁਰੂ ਸਾਹਿਬ ਨੇ ਸ਼ਹਾਦਤ ਪ੍ਰਾਪਤ ਕੀਤੀ, ਤੇ ਇੱਕਦਮ ਹੀ ਜਿਹੜਾ ਰਾਜਾ ਸੀ ਜਹਾਂਗੀਰ, ਉਹਨੇ ਵਜ਼ੀਰ ਖਾਨ ਨੂੰ ਬੁਲਾਇਆ ਔਰ ਕੀ ਕਿਹਾ, ਉਹ ਸਟੋਰੀ ਦਾ ਸੀਨ ਹੈਗਾ। ਵਜ਼ੀਰ ਖਾਨ ਔਰ ਜਹਾਂਗੀਰ ਦੇ ਵਿਚਕਾਰ ਜੋ ਕਨਵਰਸੇਸ਼ਨ ਹੋਈ, ਮੈਂ ਉਹ ਦੱਸਣ ਲੱਗਾ। ਖਾਂ ਵਜ਼ੀਰ ਆਵਤ ਪਇਓ ਕਿੰਚ ਬੇਗ ਕੇ ਸਾਥ, ਆਏ ਬੰਦਗੀ ਤੇਨ ਕਰੀ ਨਿਜ ਮਾਰੇ ਤਰ ਹਾਥ, ਬਹੁ ਆਦਰ तिनकीनो शाह बहुरो शाह कर मुखी हा, खां वजीर तब पूछत पयो हजरत हा कैसे मुख पयो, ता वजीर तब हा उचारी गुरु अर्जन थे रूप मुरारी, हम को भी सुध नहीं कर जाओ तिह करत इलाज, अल्लाह पावी प्रवल है सुनो शाह सरताज। ਮਤਲਬ ਇੱਥੇ ਵਜ਼ੀਰ ਖਾਨ ਕਹਿ ਰਿਹਾ ਮਹਾਰਾਜ ਨੂੰ ਕਿ ਜੇ ਮੈਨੂੰ ਵੀ ਪਤਾ ਹੁੰਦਾ ਕਿ ਗੁਰੂ ਸਾਹਿਬ ਦੇ ਉੱਪਰ ਇਦਾਂ ਟੌਰਚਰ ਹੋ ਗਏ ਆ, ਤਾਂ ਸ਼ਾਇਦ ਮੈਂ ਹੀ ਜਾ ਕੇ ਕੋਈ ਨਾ ਕੋਈ ਟ੍ਰੀਟਮੈਂਟ ਕਰਦਾ, ਮੈਂ ਕੁਝ ਕਰਦਾ, ਮੈਨੂੰ ਪਤਾ ਹੀ ਨਹੀਂ ਲੱਗਾ। ਮਤਲਬ ਉਹਨਾਂ ਦਾ ਆਪਸ ਵਿੱਚ ਜਿਹੜਾ ਹੈਗਾ ਉਹ ਵੀ ਬਿਆਨ ਇਸ ਤਰ੍ਹਾਂ, that's how the conversation between Wazir Khan and Jahangir is being elaborated in those books. So the point is, though it is contradictory to Tuzke Jahangiri, ਜਿਹਦੇ ਵਿੱਚ ਉਹ clearly Jahangir ਲਿਖਦਾ ਹੈ ਕਿ I have placed the orders, but the point is that Wazir Khan has been very sympathetic even later on, ਜਦੋਂ 6ਵੇਂ ਪਾਤਸ਼ਾਹ 6th ਗੁਰੂ ਸਾਹਿਬ ਉਹਨਾਂ ਨੂੰ ਰੋਹੇਲਾ, ਜਿਹਦਾ ਨਾਮ ਹੋਣਾ ਸ੍ਰੀ ਹਰਗੋਬਿੰਦਪੁਰ ਹੈਗਾ, ਇੰਡੀਆ ਵਿੱਚ ਸਿਟੀ ਹੈ, ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਹੈ ਮੇਰੇ ਖਿਆਲ, ਜਾਂ ਅੰਮ੍ਰਿਤਸਰ 'ਚ ਹੈ। ਉਹਦਾ ਪਹਿਲਾ ਨਾਮ ਰੋਹੇਲਾ ਸੀ। ਉੱਥੇ ਜਾ ਕੇ ਉੱਥੇ ਇੱਕ ਲੜਾਈ ਹੋਈ, ਭਗਵਾਨ ਦਾਸ ਦੀ ਉਸ ਸ਼ਹਿਰ ਨੂੰ ਅਡਾਪਟ ਕਰਨਾ ਚਾਹੁੰਦਾ ਸੀ। ਸ਼੍ਰੀ ਗੁਰੂ ਹਰਗੋਬਿੰਦ ਜੀ ਨੇ ਆਪਣੀਆਂ ਫੌਜਾਂ ਭੇਜੀਆਂ, ਉੱਥੇ ਲੜਾਈ ਹੋਈ ਤੇ ਉਹਦੀ ਡੈਥ ਹੋ ਗਈ। ਉਸ ਵੇਲੇ ਜਦੋਂ ਕੰਪਲੇਂਟ ਕੀਤੀ ਗਈ ਜਹਾਂਗੀਰ ਨੂੰ, ਉਸ ਵੇਲੇ ਉੱਥੇ ਜਿਹੜਾ ਜਲੰਧਰ ਦਾ ਸੂਬੇਦਾਰ ਸੀ ਅਲੀ ਬੇਗ, ਉਹਨੇ ਸਰਕਾਰ ਨਾਲ ਮਿਲ ਕੇ ਗੁਰੂ ਸਾਹਿਬ ਦੀ ਫੌਜਾਂ ਦੇ ਅਗੇਂਸਟ ਲੜਾਈ ਕੀਤੀ। ਪਰ ਉਸ ਵੇਲੇ ਵੀ ਵਜ਼ੀਰ ਖਾਨ ਨੇ, ਜਿਹੜਾ ਐਂਪਰਰ ਸੀ, ਉਹਨੂੰ ਸਿੱਖਾਂ ਦਾ ਸਾਥ ਦਿੱਤਾ, ਔਰ ਐਂਪਰਰ ਨੇ ਕਿਹਾ ਵੀ ਨਹੀਂ, ਇਹ ਜਿਹੜੀ ਗਲਤੀ ਹੈਗੀ ਆ ਇਹ ਅਲੀ ਬੇਗ ਦੀ ਹੈਗੀ ਆ, ਇਹ ਗੁਰੂ ਹਰਗੋਬਿੰਦ ਜੀ ਦੀ ਗਲਤੀ ਨਹੀਂ ਹੈਗੀ। ਸਰਾਦਰ ਗੁਰੂ ਹਰਗੋਬਿੰਦ ਜੀ ਨੇ ਤਾਂ ਉੱਥੇ ਮੁਸਲਮਾਨਾਂ ਦੇ ਲਈ ਈਵਨ ਮੌਸਕ ਵੀ ਬਣਾਈ ਹੈ, ਜਿਹੜੀ ਹੈਗੀ ਸੀ ਆਪਣੀ ਮਸਜਿਦ ਹੈ, ਉਹ ਵੀ ਬਣਾਈ ਸੀ। ਜਿਹੜਾ ਚੰਦੂ ਦਾ ਉੱਥੇ ਘਰ ਸੀ, ਉਹਨੂੰ ਜਿੱਥੇ ਉਹ ਢਿਆ, ਉਸ ਜਗ੍ਹਾ ਦੇ ਉੱਤੇ ਮੁਸਲਿਮ ਟਰੂਪਸ ਦੇ ਲਈ ਗੁਰੂ ਹਰਗੋਬਿੰਦ ਜੀ ਨੇ। ਹੁਣ ਗੱਲ ਇਹ ਆ ਵੀ ਜਦ ਤੱਕ ਰਾਜੇ ਨੂੰ ਇਹ ਖਬਰ ਨਹੀਂ ਪਹੁੰਚੂਗੀ, ਰਾਜਾ ਸਿੰਪੈਥੈਟਿਕ ਥੋੜੀ ਹੋਊਗਾ। ਸੋ ਰਾਜੇ ਤੱਕ ਇਹ ਖਬਰ ਪਹੁੰਚਾਉਣ ਦੇ ਲਈ that was Wazir Khan who was helping the Sikh people to tell the emperor ਕਿ ਛੱਡੋ, ਕੋਈ ਇਹੋ ਜਿਹੀ ਗੱਲ ਨਹੀਂ ਹੈਗੀ, ਮਤਲਬ these are the nice folks, ਮਤਲਬ don't try to do something against them, don't send your big troops to fill this। ਇਸ ਕਰਕੇ ਐਂਪਰਰ ਨੂੰ ਸੈਟੀਸਫਾਈ ਕਰਨ ਦੇ ਲਈ ਵਜ਼ੀਰ ਖਾਨ ਦਾ ਬਹੁਤ ਰੋਲ ਹੈਗਾ। ਤੇ ਮੁੜ ਕੇ ਜਦੋਂ ਵਜ਼ੀਰ ਖਾਨ ਦੀ ਡੈਥ ਹੋਈ ਹੈ 1633 ਦੇ ਵਿੱਚ, 1634 ਦੇ ਵਿੱਚ, ਉਸ ਵੇਲੇ ਉਹ ਆਗਰੇ ਦਾ ਗਵਰਨਰ ਸੀ। ਪਰ ਆਪਾਂ ਗੱਲ ਕਰਦੇ ਹਾਂ ਥੋੜੀ ਜਿਹੀ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ 'ਚ। ਮਹਾਰਾਜਾ ਰਣਜੀਤ ਸਿੰਘ ਦੇ ਸਮੇਂ 'ਚ ਉਹਦੀ ਡੈਥ ਤੋਂ ਕੁਝ ਮਹੀਨੇ ਪਹਿਲਾਂ ਹੀ ਵਿਲੀਅਮ ਅਬਾਰ ਹੈਗਾ, ਜਿਹੜਾ ਵਜ਼ੀਰ ਖਾਨ ਮਸਜਿਦ ਦੇ ਵਿੱਚ ਗਿਆ ਮੱਥਾ ਟੇਕਣ ਨਹੀਂ, ਸੌਰੀ, ਮੁਸਲਿਮ ਜਗ੍ਹਾ ਦੇ ਉੱਤੇ, ਮੇਰੇ ਖਿਆਲ ਇਹ ਅੰਗਰੇਜ਼ ਮੱਥਾ ਟੇਕਣ ਤਾਂ ਨਹੀਂ, they go to visit, or I don't want to be technical, so he made a visit to Wazir Khan mosque। ਲੈਫਟੀਨੈਂਟ ਵਿਲੀਅਮ ਇਬਰਾਰ ਬੰਗਾਲ ਹਾਰਸ ਐਕਚੁਅਲੀ ਦਾ ਲੈਫਟੀਨੈਂਟ ਸੀਗਾ, ਜਿਹਦੇ ਲਈ ਸਪੈਸ਼ਲ ਇੰਤਜ਼ਾਮ ਮਹਾਰਾਜਾ ਰਣਜੀਤ ਸਿੰਘ ਨੇ ਕੀਤਾ। ਉੱਥੇ ਜਾ ਕੇ ਉਹ ਕੀ ਲਿਖਦਾ ਕਿ ਬਹੁਤ ਖੂਬਸੂਰਤ ਇਹ ਮਸਜਿਦ ਹੈਗੀ ਆ, ਇਹਦੇ ਵਿੱਚ ਕਿੰਨੇ ਅਟੈਂਡੈਂਟਸ ਹੈਗੇ ਆ, ਕੀ ਸੀਨ ਹੈਗਾ, ਔਰ ਉਹਦੀ ਉਹ ਇੰਨੀ ਕੁ ਤਾਰੀਫ ਕਰਦਾ। ਦੈਟ ਮੀਨਸ ਕਿ ਵਜ਼ੀਰ ਖਾਨ ਦੀ ਜਿਹੜੀ ਮਸਜਿਦ ਹੈਗੀ ਆ, ਉਹਦਾ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਕਿੰਨਾ ਖੂਬਸੂਰਤ ਮੇਨਟੇਨੈਂਸ ਕੀਤੀ ਗਈ ਹੈ, ਉਹ ਆਪਾਂ ਨੂੰ ਪਤਾ ਲੱਗਦੀ ਹੈ। ਵਿਜ਼ਿਟ ਹੈਗੀ ਹੈ ਫਰਵਰੀ 21 1839, 1839 ਫੈਬਰੂਰੀ 21 ਦੀ ਵਿਜ਼ਿਟ ਹੈਗੀ ਹੈ, ਜਿਹਦੇ ਵਿੱਚ ਪੂਰਾ ਡਿਟੇਲ ਹੈਗੀ ਹੈ ਵੀ ਕਿੱਦਾਂ ਉਹ ਹਾਥੀ ਤੇ ਚੜ੍ਹ ਕੇ ਗਿਆ, ਨੂਰਮਹਿਲ ਨਾਮ ਦਾ ਬੰਦਾ ਉਹਦੇ ਨਾਲ ਸੀ, ਉਹ ਕਿੱਦਾਂ ਉੱਥੇ ਅਹੁਦੇ 'ਚ ਬੈਠ ਕੇ ਪਹੁੰਚਿਆ। ਬਿਲਕੁਲ
ਉਹਦੇ ਵਿੱਚ ਜਾ ਕੇ ਉਹ ਮਸਜਿਦ ਦੇ ਕੋਲ ਜਾ ਕੇ ਉਤਰਿਆ, ਉੱਥੇ ਜਾ ਕੇ ਉਹ ਲਿਖਦਾ ਵੀ ਇਹ ਉਸ ਵੇਲੇ ਲਿਖਦਾ ਕਿ about 215 ਸਾਲ ਪਹਿਲਾਂ ਮਸਜਿਦ ਬਣਾਈ ਗਈ ਹੈ, ਤੇ ਉੱਥੇ ਲੋਕਾਂ ਨੇ ਉਹਨੂੰ ਕਿਹਾ ਫਿਰ ਵੀ ਆਪਣੀ ਜੁੱਤੀ ਉਤਾਰ ਕੇ ਅੰਦਰ ਜਾ। ਬਟ what I'm trying to say in my chapter is that the mosque was beautifully kept during the time of Maharaja Ranjit Singh. So I'm not taking any sides in the history, I'm just giving different, मैं अपनी बुक 'ਚ ਕਿਤੇ ਵੀ ਇਹ ਨਹੀਂ ਕਿਹਾ ਵੀ ਕੌਣ ਸੱਚਾ ਕੌਣ ਝੂਠਾ, ਮੈਂ ਸਿਰਫ ਕੋਟ ਕਰਕੇ ਚੀਜ਼ਾਂ ਨਾਲ ਰੱਖ ਦਿੱਤੀਆਂ ਤਾਂ ਕਿ ਅੱਗੇ ਆਉਣ ਵਾਲੀ ਜਨਰੇਸ਼ਨ ਦਾ ਜਿਹੜਾ ਪਿਆਰ ਹੈਗਾ ਉਹ ਆਪਸ ਵਿੱਚ ਅੱਗੇ ਵਧੇ। So that was my story about Wazir Khan Mosque. Why did I include that chapter in a Sikh heritage book? ਚੱਠਾ ਸਾਹਿਬ। ਸਰ ਬਹੁਤ ਜ਼ਬਰਦਸਤ। ਤੇ ਸਰ ਤੁਸੀਂ ਕਿਉਂਕਿ ਉਹ ਇੱਕ ਪੂਰਾ ਉਸ ਟਾਪਿਕ ਦੇ ਨਾਲ ਜੁੜਿਆ ਵਜ਼ੀਰ ਖਾਨ ਮਸਜਿਦ, ਜਹਾਂਗੀਰ ਔਰ ਔਰੰਗਜ਼ੇਬ ਤੱਕ। ਜਹਾਂਗੀਰ ਔਰ ਔਰੰਗਜ਼ੇਬ ਦੇ ਹਵਾਲੇ ਨਾਲ ਜਿਹੜੀਆਂ ਟਿਪੀਕਲ ਬੁੱਕਸ ਨੇ, ਜਾਂ ਟਿਪੀਕਲ ਮੈਂ ਇੱਕ ਲਫ਼ਜ਼ ਇਸਤੇਮਾਲ ਕਰ ਰਿਹਾ, ਅਦਰਵਾਈਜ਼ ਵੀ ਮੈਂ ਬਹੁਤ ਸਾਰੀਆਂ ਐਸੀਆਂ ਸਿੱਖ ਹਿਸਟਰੀ ਦੀਆਂ ਬੁੱਕਸ ਨੂੰ ਜਾਣਨਾ ਜਿਹਦੇ ਵਿੱਚ ਜਿਹੜੀ ਉਹਨਾਂ ਨੇ ਤਾਰੀਖ ਔਰੰਗਜ਼ੇਬ ਔਰ ਜਹਾਂਗੀਰ ਦੇ ਹਵਾਲੇ ਨਾਲ ਲਿਖੀ ਹੈ। ਤੁਸੀਂ ਉਹਦੇ ਵਿੱਚ ਇੱਕ ਡਿਫਰੈਂਟ ਐਸਪੈਕਟ ਦੇ ਨਾਲ ਜਿਹੜਾ ਨਾ ਉਹਨੂੰ ਡਿਸਕਸ ਕੀਤਾ ਹੈ। ਥੋੜੀ ਜੀ ਗੱਲ ਬਸ ਉਹਦੇ ਤੇ ਉਸ ਤੋਂ ਬਾਅਦ ਫਿਰ ਜਿਹੜੇ ਸਾਡੇ ਦੋਸਤ ਵੇਖ ਰਹੇ ਨੇ ਉਹਨਾਂ ਦੇ ਹਵਾਲੇ ਨਾਲ ਅਸੀਂ ਉਹਨਾਂ ਦੇ ਕਮੈਂਟ ਜੋ ਆਇਆ ਵਾ ਉਹ ਅਸੀਂ ਡਿਸਕਸ ਕਰਾਂਗੇ। ਡਾਕਟਰ ਸਾਹਿਬ ਜੀ ਸਰ, ਮੈਂ 1 ਮਿੰਟ 'ਚ ਇਹ ਗੱਲ ਮੁਕਾ ਦੇਣਾ ਕਿ ਆਪਾਂ ਜਦੋਂ ਵੀ ਜਹਾਂਗੀਰ ਜਾਂ ਔਰੰਗਜ਼ੇਬ ਦੀ ਗੱਲ ਕਰਦੇ ਹਾਂ, ਖਾਸ ਕਰਕੇ ਸਿੱਖ ਇਤਿਹਾਸ ਦੀ ਗੱਲ ਕਰਦੇ ਹਾਂ, ਜੀ ਜਹਾਂਗੀਰ ਦਾ ਨਾਮ ਲੈਂਦੇ ਹਾਂ ਤੇ ਸਭ ਤੋਂ ਪਹਿਲਾਂ ਸਾਡੇ ਮਨ 'ਚ ਬੜੀ ਨਫ਼ਰਤ ਆਉਂਦੀ ਹੈ, ਕਿਉਂਕਿ ਉਹਨਾਂ ਨੇ 5ਵੇਂ ਪਾਤਸ਼ਾਹੀ ਦੀ ਸ਼ਹਾਦਤ ਦੇ ਵਿੱਚ ਉਹਨੇ ਹੁਕਮ ਜਾਰੀ ਕੀਤਾ ਸੀ, ਜਿਹੜਾ ਕਿ ਬਿਲਕੁਲ ਸਹੀ ਵੀ ਹੈਗਾ, ਦਰੁਸਤ ਵੀ ਹੈਗਾ। ਪਰ ਆਪਾਂ ਨੂੰ ਵੀ ਹੈਵ ਟੂ ਸਟੱਡੀ ਹਿਸ ਹੋਲ ਲਾਈਫ। ਆਪਾਂ ਕਦੀ ਵੀ ਜਦੋਂ ਇਹਦਾ ਚੈਪਟਰ ਲਿਖਦੇ ਹਾਂ, ਆਪਾਂ ਸਿਰਫ ਜਹਾਂਗੀਰ ਦਾ ਜਾਂ ਔਰੰਗਜ਼ੇਬ ਦਾ ਉਹ ਸੀਨ ਨਹੀਂ ਪੜ੍ਹ ਸਕਦੇ ਜਿੱਥੇ ਉਹਨੇ ਸਿੱਖਾਂ ਦੇ ਨਾਲ ਦੁਸ਼ਮਣੀ ਕੀਤੀ। ਆਪਾਂ ਨੂੰ ਉਹਨਾਂ ਦੀ ਇੰਟਾਇਰ ਲਾਈਫ ਪੜ੍ਹਨੀ ਪੈਂਦੀ ਹੈ ਕਿ ਉਹਨਾਂ ਦੇ ਕੀ ਸਰਕਮਸਟੈਂਸਿਸ ਸੀ, ਕੌਣ ਉਹਨਾਂ ਦੇ ਐਡਵਾਈਜ਼ਰ ਸੀ, ਕੀ ਉਸ ਵੇਲੇ ਜਿਹੜੇ ਫੋਰਨ ਵਿਜ਼ਿਟਰ ਸੀਗੇ ਉਹ ਉਸ ਵੇਲੇ ਆ ਕੇ ਕੀ ਲਿਖ ਰਹੇ ਸੀਗੇ। ਹੁਣ ਜਿਹੜੀ ਮੈਂ ਸਿਰਫ ਇੱਕੋ ਇੱਥੇ ਕੋਟ ਤੁਹਾਨੂੰ ਦੱਸੂਗਾ ਕਿ ਜਿਹੜੀ ਗੱਲ ਤੁਜ਼ਕੇ ਜਹਾਂਗੀਰੀ 'ਚ ਸਿੱਖਾਂ ਦੇ ਖਿਲਾਫ ਜਾਂ 5ਵੇਂ ਪਾਤਸ਼ਾਹੀ ਦੇ ਖਿਲਾਫ ਜਹਾਂਗੀਰ ਨੇ ਲਿਖੀ ਹੈ, ਉਹ ਲਿਖਦਾ ਹੈ ਵੀ ਕਈ ਜਨਰੇਸ਼ਨਸ ਤੋਂ ਇੱਥੇ ਬੈਠੇ ਇਹਨਾਂ ਨੇ ਆਪਣੀ ਦੁਕਾਨਦਾਰੀ ਚਲਾਈ ਹੋਈ ਸੀ, ਮੁੱਦਤ ਹੋਈ, ਮੈਨੂੰ ਪਤਾ ਲੱਗਾ ਵੀ ਗੁਰੂ ਸਾਹਿਬ ਨੇ ਇਹ ਕੰਮ ਇੱਥੇ ਕੀਤਾ ਹੋਇਆ, ਤੇ ਜਦੋਂ ਖੁਸਰੋ ਦੀ ਉਹਨਾਂ ਨੇ ਹੈਲਪ ਕੀਤੀ, ਮੈਂ ਇਹਨਾਂ ਨੂੰ ਆਰਡਰ ਕੀਤਾ ਆਪਣੇ ਮੁਰਤਜ਼ਾ ਖਾਨ ਨੂੰ ਵੀ ਇਹਨਾਂ ਦੀ ਪ੍ਰਾਪਰਟੀ ਜ਼ਬਤ ਕਰ ਲਈ ਜਾਵੇ ਤੇ ਇਹਨਾਂ ਨੂੰ ਜਿਹੜਾ ਹੈਗਾ ਮੌਤ ਦੇ ਘਾਟ ਉਤਾਰ ਦਿੱਤਾ ਜਾਵੇ। ਪਰ ਹੁਣ ਮੈਂ ਜਿਹੜੀ ਗੱਲ ਦੱਸਣੀ ਚਾਹੁੰਦਾ, ਉਸ ਵੇਲੇ ਜਿਹੜੇ ਨਕਸ਼ਬੰਦੀ ਸੀਗੇ ਉਹ ਬੜੇ ਉੱਪਰ ਚਲੇ ਗਏ ਸੀ। ਉਹਨਾਂ ਦਾ ਜਿਹੜਾ ਹੈੱਡ ਸੀਗਾ ਨਕਸ਼ਬੰਦੀ ਦਾ ਸ਼ੇਖ ਅਹਿਮਦ ਸਰਹੰਦੀ ਸੀ। ਹੁਣ ਮੈਂ ਕੀ ਦੱਸਣਾ ਚਾਹੁੰਦਾ, ਸ਼ੇਖ ਅਹਿਮਦ ਸਰਹੰਦੀ ਦੇ ਬਾਰੇ 1619 ਵਿੱਚ, ਮਤਲਬ ਗੁਰੂ ਸਾਹਿਬ ਦੀ ਸ਼ਹਾਦਤ ਤੋਂ 13 ਸਾਲਾਂ ਬਾਅਦ ਸ਼ੇਖ ਅਹਿਮਦ ਸਰਹੰਦੀ, ਜਿਹੜਾ ਕਿ ਆਰਥੋਡਾਕਸ ਇਸਲਾਮ ਦਾ ਬੜਾ ਇਸ ਵੇਲੇ ਵੀ ਹੀਰੋ ਹੈਗਾ ਪਾਕਿਸਤਾਨ ਦੇ ਵਿੱਚ ਜਾਂ ਇਸਲਾਮਿਕ ਕੰਟਰੀਜ਼ ਦੇ ਵਿੱਚ, ਉਹਦੇ ਬਾਰੇ ਜਿਹੜੀ ਉਹਦੀ ਬੁੱਕ ਹੈਗੀ ਬੜੀ ਮਸ਼ਹੂਰ, ਮਕਤੂਬਤ ਇਮਾਮੇ ਰਬਾਨੀ, ਉਹਦੇ ਵਿੱਚ ਚਿੱਠੀਆਂ ਉਹਦੀਆਂ ਹੈਗੀਆਂ। ਹੁਣ ਦੇਖੋ, ਉਹਨੇ ਇਸਲਾਮ ਨੂੰ ਫੈਲਾਉਣ ਦੇ ਵਿੱਚ ਕਾਫੀ ਜ਼ਿਆਦਾ ਵੱਡਾ ਰੋਲ ਪਲੇ ਕੀਤਾ। ਸੋ ਹੁਣ ਆਪਾਂ ਪਹਿਲਾਂ ਗੱਲ ਕਰਕੇ ਹਟੇ ਹਾਂ, ਜਹਾਂਗੀਰ ਨੇ ਸਿੱਖ ਗੁਰੂ ਬਾਰੇ ਲਿਖਿਆ ਵੀ ਇਹਨਾਂ ਨੇ ਆਪਣੀ ਦੁਕਾਨ ਚਲਾਈ ਹੋਈ ਹੈ, ਇਸ ਕਰਕੇ ਮਤਲਬ ਮੇਰੇ ਦਿਮਾਗ 'ਚ ਇਹ ਬਹੁਤ ਰਟਕਦੇ ਸੀ ਬਹੁਤ ਦੇਰ ਤੋਂ। ਪਰ ਸ਼ੇਖ ਅਹਿਮਦ ਸਰਹੰਦੀ ਦੇ ਬਾਰੇ ਨਾਲ ਹੁਣ ਜਹਾਂਗੀਰ 1619 'ਚ ਕੀ ਕਰਦਾ ਆ, ਉਹ ਕਹਿੰਦਾ ਮੈਨੂੰ ਪਤਾ ਲੱਗਾ ਵੀ ਇੱਕ ਸ਼ੈਯਦ ਤੇ ਮਤਲਬ ਸ਼ੈਤਾਨ ਬੰਦਾ, ਉੱਚਾ ਬੋਲਣ ਵਾਲਾ, ਚੀਟ ਬੰਦਾ, ਧੋਖੇਬਾਜ਼ ਬੰਦਾ, ਜਿਹਦਾ ਨਾਮ ਸ਼ੇਖ ਅਹਿਮਦ ਹੈਗਾ, ਉਹਨੇ ਆਪਣਾ ਇਹ ਝੂਠ ਦਾ ਪੁਲੰਦਾ ਸ਼ੁਰੂ ਕੀਤਾ ਤੇ ਕਈ ਲੋਕੀ ਉਹਨੇ ਆਪਣੇ ਨਾਲ ਆਪਣੇ ਜੋੜ ਲਏ ਤੇ ਆਪਣੀ ਜਿਹੜੀ ਰਿਲੀਜੀਅਸ ਨੌਲੇਜ ਹੈਗੀ ਆ ਉਹਨੂੰ ਆਪਣੀਆਂ ਦੇ ਨਾਲ ਮਕਤੂਬਤ ਲਿਖ ਕੇ ਲੋਕਾਂ ਨੂੰ ਗੁੰਮਰਾਹ ਕਰ ਰਿਹਾ। ਕਹਿੰਦਾ ਮੈਨੂੰ ਪਤਾ ਲੱਗਾ ਵੀ ਇਹਨੂੰ ਜੇਲ੍ਹ 'ਚ ਚੱਕ ਕੇ ਸਿੱਟੋ ਤੇ ਇੱਥੇ ਲੋਕਾਂ ਦਾ ਜਿਹੜਾ ਇਹਨੇ ਦਿਮਾਗ ਖਰਾਬ ਕੀਤਾ, ਇਹਨੂੰ ਮੈਂ ਥੋੜਾ ਠੀਕ ਕਰਾਂ। ਇਸ ਕਰਕੇ ਉਹਨੂੰ ਮੈਂ ਗਵਾਲੀਅਰ ਦੀ ਜੇਲ੍ਹ 'ਚ ਜਾ ਕੇ ਬੰਦ ਕਰ ਦਿੱਤਾ, ਜਿੱਥੇ ਉਹਨੂੰ ਅਨੀ ਰਾਏ ਸਿੰਘਦਲਨ, ਇਹ ਹੁਣ ਹਿੰਦੂ ਨੇਮ ਹੈਗਾ ਅਨੀ ਰਾਏ, ਉਹਦੀ ਜੇਲ੍ਹ ਜਿਹੜੀ ਸੀਗੀ ਗਵਾਲੀਅਰ ਦੇ ਕਿਲੇ ਦੇ ਵਿੱਚ, ਉਹਦੇ ਕੋਲ ਮੈਂ ਇਹਨੂੰ ਫੜ ਕੇ ਸ਼ੇਖ ਅਹਿਮਦ ਸਰਹੰਦੀ ਨੂੰ ਭੇਜ ਦਿੱਤਾ। ਹੁਣ ਜੇ ਤੁਸੀਂ ਹੋਰ ਪੁਰਾਣੀਆਂ ਕਿਤਾਬਾਂ ਜਾਣਦੇ ਆ, ਈਵਨ ਮੈਂ ਕੁਝ ਨਾਮ ਲੈਣਾ ਚਾਹੂੰਗਾ, ਖੁਸ਼ਵੰਤ ਸਿੰਘ ਬੜੇ ਫੇਮਸ ਆਥਰ ਨੇ, ਹੀ ਇਜ਼ ਕੰਸੀਡਰਡ ਦਾ ਅਥਾਰਟੀ। ਉਹਨਾਂ ਦੀ ਬੁੱਕ ਬਹੁਤ ਵਧੀਆ ਹੈ, ਹਿਸਟਰੀ ਆਫ ਦ ਸਿੱਖਸ, ਮੈਂ ਪੜ੍ਹੀ ਹੈ, ਬੜੀ ਫੇਮਸ ਕਿਤਾਬ ਹੈ ਪਾਕਿਸਤਾਨ ਦੇ ਵਿੱਚ, ਆਲਮੋਸਟ ਸਾਰੇ ਹਿਸਟੋਰੀਅਨਸ ਨੇ ਪੜ੍ਹੀ ਹੈ। ਪਰ ਖੁਸ਼ਵੰਤ ਸਿੰਘ ਉਹਦੇ ਵਿੱਚ ਲਿਖਦਾ ਹੈ, ਸਰਹੰਦੀ wrote in strong terms to Jahangir against the Guru, which is wrong, ਕਿਉਂਕਿ ਮੈਂ ਸਾਰੀ ਉਹ ਜਿਹੜੀ ਹੈਗੀ ਹੈ ਲੈਟਰਸ ਫਰੋਮ ਦਾ ਓਰੀਜਨਲ ਵੀ ਟਰਾਂਸਲੇਟ ਕਰਵਾ ਕੇ ਪੜ੍ਹੀਆਂ। ਉਹਨੇ ਗੁਰੂ ਸਾਹਿਬ ਦੀ ਸ਼ਹਾਦਤ ਤੋਂ ਬਾਅਦ ਤਾਂ ਬਹੁਤ ਲਿਖਿਆ ਹੈ ਕਿ ਮੈਨੂੰ ਬਹੁਤ ਚੰਗਾ ਲੱਗਾ ਵੀ ਇੱਕ ਗੋਇੰਦਵਾਲ ਦਾ ਕਾਫਰ ਸੀ, ਉਹਦੀ ਮੌਤ ਹੋ ਗਈ, ਪਰ ਗੁਰੂ ਸਾਹਿਬ ਦੀ ਡੈਥ ਤੋਂ ਪਹਿਲਾਂ ਦੀ ਕੋਈ ਲੈਟਰ ਨਹੀਂ ਮਿਲਦੀ। ਇੱਦਾਂ ਕਪੂਰ ਸਿੰਘ ਜੀ ਬਹੁਤ ਇੰਪੋਰਟੈਂਟ ਹਿਸਟੋਰੀਅਨ ਹੈਗੇ, ਸਾਚੀ ਸਾਖੀ ਉਹਨਾਂ ਦੀ ਬੁੱਕ ਹੈਗੀ ਹੈ, ਕਾਫੀ ਡਿਟੇਲ 'ਚ ਮੈਂ ਪੜ੍ਹੀ ਹੈ, ਉਹਦੇ ਵਿੱਚ ਉਹ ਵੀ ਆਰਗਿਊ ਕਰਦੇ ਵੀ ਇਹ ਮੁਜਾਦਿਦ ਸੀਗਾ ਅਹਿਮਦ ਸਰਹੰਦੀ, ਜਿਹਨੇ ਗੁਰੂ ਸਾਹਿਬ ਦੀ ਮਾਰਟੇਡਮ ਲਈ ਪਲਾਨ ਕੀਤੀ ਸੀਗੀ। ਪਰ ਜਿੰਨਾ ਕੁ ਮੈਂ ਪੜ੍ਹਿਆ, ਉਹ ਵਾਕਈ ਉਹ ਖੁਸ਼ ਸੀਗਾ ਬਹੁਤ
ਮੈਨੂੰ ਲੱਗਦਾ ਉਹਨੇ ਕ੍ਰੈਡਿਟ ਲੈਣ ਦੀ ਕੋਸ਼ਿਸ਼ ਕੀਤੀ ਸੀ, ਪਰ ਉਹਦਾ ਕਿੰਨਾ ਰੋਲ ਸੀ ਕਿੰਨਾ ਨਹੀਂ ਰੋਲ ਸੀ, ਉਹਨੂੰ ਮੈਂ ਡਿਫਰੈਂਟ ਤਰੀਕੇ ਦੇ ਨਾਲ ਆਪਣੀ ਬੁੱਕ 'ਚ ਬਿਨਾਂ ਕੋਈ ਸਾਈਡ ਲਿਆ ਇਹ ਇਨਕਲੂਡ ਕਰਨ ਦੀ ਕੋਸ਼ਿਸ਼ ਕੀਤੀ ਹੈ। ਔਰ ਉਹਦੇ ਲਈ ਮੈਂ ਜਿਹੜੀ ਇੱਕ ਹੋਰ ਬੁੱਕ ਯੂਜ਼ ਕੀਤੀ ਹੈ, ਜਿਹੜੀ ਕਿ ਮੈਂ ਨਹੀਂ ਕਿਸੇ ਸਿੱਖ ਹਿਸਟੋਰੀਅਨ ਦੇ ਕੰਮ 'ਚ ਹਾਲੇ ਤੱਕ ਮੈਂ ਨਹੀਂ ਦੇਖੀ, ਹੋ ਸਕਦਾ ਕਿਸੇ ਨੇ ਯੂਜ਼ ਕੀਤੀ ਹੋਵੇ, ਦੈਟ ਇਜ਼ ਦਖੀਰਤ ਅਲ ਖਵਾਇਨਨ। ਇਹ ਸ਼ਹੀਦ ਫਰੀਦ ਬਕਰ ਦੀ ਹੈਗੀ ਹੈ। ਸ਼ਹੀਦ ਫਕਰ ਕੌਣ ਸੀਗਾ? ਇਹ ਗੁਰੂ ਉਹਨਾਂ ਉਸ ਵੇਲੇ ਦਾ ਗਵਰਨਰ ਸੀ ਉਸ ਵੇਲੇ। ਉਹਦੀ ਜਿਹੜੀ ਆਪਣੀ ਨਾਲ ਜਿਹੜੀ ਸੌਰੀ ਉਹ ਪ੍ਰੋਮੀਨੈਂਟ ਉਹਦੀ ਬੁੱਕ ਹੈਗੀ ਨੋਬਲਸ ਦੇ ਬਾਰੇ। ਸੌਰੀ ਇਹ ਦੋਨੋਂ ਬੰਦੇ ਹੈਗੇ, ਉਹਨਾਂ ਦਾ ਨਾਮ ਸਿਮਿਲਰ ਹੀ ਹੈਗਾ। ਇਹ ਜਿਹੜਾ ਸ਼ੇਖ ਫਰੀਦ ਪੱਖਰ ਹੈਗਾ, ਜਿਹਦੀ ਬੁੱਕ ਹੈਗੀ ਆ ਦਖੀਰਤ ਅਲ ਖਵਾਇਨਨ, ਇਹਨੇ ਬਾਇਓਗ੍ਰਾਫੀ ਲਿਖੀ ਹੈ ਸ਼ੇਖ ਫਰੀਦ ਬੁਖਾਰੀ ਦੀ। ਹੁਣ ਸ਼ੇਖ ਫਰੀਦ ਬੁਖਾਰੀ ਕੌਣ ਹੈਗਾ? ਮੁਰਤਜ਼ਾ ਖਾਨ। ਮੁਰਤਜ਼ਾ ਖਾਨ ਕੌਣ ਹੈਗਾ? ਜਿਹਨੂੰ ਤੁਜ਼ਕੇ ਜਹਾਂਗੀਰੀ 'ਚ ਜਹਾਂਗੀਰ ਲਿਖ ਰਿਹਾ ਕਿ ਮੈਂ ਗੁਰੂ ਸਾਹਿਬ ਨੂੰ ਇਹਨੂੰ ਫੜਾ ਦਿੱਤਾ ਸੀਗਾ। ਐਕਚੁਅਲੀ ਕੀ ਹੋਇਆ, ਜਿਹੜੀ ਤੁਜ਼ਕੇ ਜਹਾਂਗੀਰੀ ਹੈਗੀ ਨਾ, ਇਹਦੀ ਟ੍ਰਾਂਸਲੇਸ਼ਨ ਮਾਡਰਨ ਟ੍ਰਾਂਸਲੇਸ਼ਨ ਇੰਗਲਿਸ਼ ਹੋਈ ਹੈ ਬਹੁਤ ਲੇਟ, ਹੁਣ ਜਾ ਕੇ ਅੰਗਰੇਜ਼ਾਂ ਦੇ ਵੇਲੇ ਜਾ ਕੇ ਇਹਦੀ ਟ੍ਰਾਂਸਲੇਸ਼ਨ ਆਈ ਹੈ। ਇਹ ਤੋਂ ਪਹਿਲਾਂ ਜਿੰਨੇ ਵੀ ਸਿੱਖ ਆਥਰ ਸੀਗੇ ਉਹ ਸਾਰੇ ਚੰਦੂ ਨੂੰ ਫੜ ਕੇ ਕਰਦੇ ਰਹੇ। ਉਹਨਾਂ ਨੇ ਜਹਾਂਗੀਰ ਵਾਲ ਜਿਹੜੀ ਸੀਗੀ ਆਪਣੀ ਸੂਈ ਲਾਈ ਨਹੀਂ, ਉਹਨਾਂ ਨੇ ਜਹਾਂਗੀਰ ਨੂੰ ਬਿਲਕੁਲ ਸਾਈਡ ਤੇ ਰੱਖਿਆ। ਇਹ ਤਾਂ ਜਦੋਂ ਹੁਣ ਟ੍ਰਾਂਸਲੇਸ਼ਨ ਸਾਹਮਣੇ ਆਈ ਹੈ ਤੁਜ਼ਕੇ ਜਹਾਂਗੀਰੀ ਦੀ, ਤਾਂ ਕਰਕੇ ਪਤਾ ਲੱਗਾ ਕਿ ਜਹਾਂਗੀਰ ਦਾ ਪਰਸਨਲ ਕੀ ਅਪਰੋਚ ਸੀ। ਨਹੀਂ ਤਾਂ ਹੁਣ ਤੱਕ ਜਿਹੜਾ ਸੀ ਚੰਦੂ ਹਾਲੇ ਤੱਕ ਵੀ ਠੋਕਿਆ ਜਾ ਰਿਹਾ। ਪਰ ਇਹ ਬੜਾ ਕੰਪਲੈਕਸ ਟੌਪਿਕ ਹੈਗਾ ਮਤਲਬ। ਪਰ ਇਸ ਬੁੱਕ ਦੇ ਵਿੱਚ ਮੇਰਾ ਚੱਠਾ ਸਾਹਿਬ ਤੁਹਾਨੂੰ ਦੱਸਣ ਦਾ ਇਹੀ ਮਤਲਬ ਸੀ ਕਿ ਮੈਂ ਸਾਰੇ ਜਿਹੜੇ ਮੁਗਲ ਕਰੈਕਟਰਸ, ਸਿੱਖ, ਈਵਨ ਜਿਹੜੀ ਵਹਾਦਤ ਅਲ ਵਜੂਦ ਹੈਗੀ ਆ, ਵਹਾਦਤ ਅਲ ਸ਼ੋਹਦ ਹੈਗੀ ਆ, ਜਿਹੜੀ ਸ਼ੇਖ ਅਹਿਮਦ ਸਰਹੰਦੀ ਨੇ ਸ਼ੁਰੂ ਕੀਤੀ ਸੀ ਮੁੜ ਕੇ, ਉਹਨੂੰ ਵਹਾਦਤ ਅਲ ਵਜੂਦ ਦੇ ਨਾਲੋਂ ਕਿੱਦਾਂ ਫਰਕ ਹੈਗਾ ਉਹਦਾ। ਉਹ ਜਿਹੜੇ ਪਹਿਲੇ ਸੂਫੀ ਮੁਸਲਿਮ ਪੀਰ ਸੀਗੇ, ਸੂਫੀਆਨਾ ਜਿਹੜੀ ਟ੍ਰੈਡੀਸ਼ਨ ਸੀਗੀ, ਉਹਨੂੰ ਕਿਉਂ ਸਿੱਖ ਗੁਰੂ ਜਿਹੜੇ ਸੀਗੇ ਉਹਨਾਂ ਦੇ ਨਾਲ ਮਿਲਦੀ ਜੁਲਦੀ ਸੀ। ਇਸ ਕਰਕੇ ਹੀ ਭਾਵੇਂ ਉਹ ਆਪਣੇ ਸ਼ੇਖ ਫਰੀਦ ਜੀ ਹੋਏ, ਸਾਈਂ ਮੀਆਂ ਮੀਰ ਜੀ ਹੋਏ, ਇਹਨਾਂ ਦੇ ਸਿੱਖ ਗੁਰੂ ਦੇ ਨਾਲ ਬਹੁਤ ਚੰਗੇ ਸੰਬੰਧ ਸੀ। ਪਰ ਨਕਸ਼ਬੰਦੀ ਆਉਣ ਤੋਂ ਬਾਅਦ ਸਾਰਾ ਕੁਝ ਚੇਂਜ ਹੋਣ ਲੱਗ ਪਿਆ, ਕਿਉਂਕਿ ਜਿਹੜੇ ਇਦਾਂ ਦੇ ਸੀਗੇ ਵਹਾਦਤ ਅਲ ਵਜੂਦ ਵਾਲੇ ਮੁਸਲਿਮ ਪੀਰ ਵੀ, ਉਹ ਵੀ ਪਿੱਛੇ ਧੱਕਣੇ ਸ਼ੁਰੂ ਹੋ ਗਏ। ਸੋ ਇਹ ਬੜਾ ਇੰਟਰਸਟਿੰਗ ਹੈਗਾ ਹਾਊ Sufism, the noble part of Islam, got converted into orthodoxy Islam, and then at the same time parallel Sikh gurus started getting in animosity with the Mughal emperors। ਜਦ ਕਿ ਪਹਿਲੇ 4 ਗੁਰੂ ਸਾਹਿਬ ਤੱਕ ਇਹੋ ਜਿਹਾ ਕੋਈ ਚੱਕਰ ਨਹੀਂ ਸੀਗਾ, ਆਪਣਾ ਆਪਣੇ ਆਰਾਮ ਦੇ ਨਾਲ ਦੋਨੋਂ ਲੈਵਲ ਜਿਹੜੇ ਚੱਲ ਰਹੇ ਸੀ। ਸੋ ਇਟਸ ਜਸਟ ਅ ਮੈਟਰ ਕਿ ਆਪਾਂ ਇਹਨੂੰ ਕਿੱਦਾਂ ਖੁੱਲੇ ਦਿਲ ਦੇ ਨਾਲ ਹੁਣ ਜਿਹੜੀਆਂ ਗੱਲਾਂ ਹੁੰਦੀਆਂ ਨਾ, ਇਹ ਬੜੀਆਂ ਖੁੱਲੇ ਦਿਲ ਨਾਲ ਪੜ੍ਹਨ ਵਾਲੀਆਂ ਆ, ਵਿਦਆਊਟ ਟੇਕਿੰਗ ਇਟ ਕਿ ਆਪਾਂ ਆਪਣੇ ਆਪ ਨੂੰ ਡਿਫੈਂਡ ਜਾਂ ਉਸ ਤਰੀਕੇ ਨਾਲ ਨਹੀਂ ਆਪਾਂ ਸਟੱਡੀ ਕਰ ਸਕਦੇ। ਆਪਾਂ ਨੂੰ ਵੀ ਜਸਟ ਹੈਵ ਟੂ ਸੀ ਆਲ ਡਿਫਰੈਂਟ ਪੀਪਲ। ਭਾਵੇਂ ਉਹ ਇੱਕ ਚੀਜ਼ ਮੈਂ ਨੋਟ ਕਰ ਲਈ ਕਿ ਭਾਵੇਂ ਉਹ ਕਿੰਨਾ ਟੌਪ ਦਾ ਵੀ ਹਿਸਟੋਰੀਅਨ ਹੋਵੇ, ਉਹਦੀ ਵੀ ਕੁਝ ਗਲਤ, ਜੇ ਉਹਨੇ ਰੈਫਰੈਂਸ ਕਿਤੋਂ ਵਧੀਆ ਨਹੀਂ ਦਿੱਤਾ ਹੋਇਆ, ਤੁਹਾਨੂੰ ਸ਼ੱਕ ਦੀ ਨਿਗਾਹ ਨਾਲ ਦੇਖਣੀ ਪਏਗੀ। ਤੁਹਾਨੂੰ ਖੁਦ ਪ੍ਰਾਇਮਰੀ ਰੈਫਰੈਂਸ ਤੇ ਜਾਣਾ ਪਏਗਾ, ਉੱਥੋਂ ਕੰਪੇਅਰ ਕਰਨਾ ਪਏਗਾ, ਕਿਉਂਕਿ ਹੋ ਸਕਦਾ ਉਹਨੂੰ ਵੀ ਟ੍ਰਾਂਸਲੇਸ਼ਨ ਕਰਵਾਉਣ 'ਚ ਉੱਥੇ ਗਲਤੀ ਆ ਗਈ ਹੋਵੇ। ਔਰ ਮੈਂ ਆਪਣੀ ਬੁੱਕ 'ਚ ਕਈ ਜਗ੍ਹਾ ਤੇ ਇਹ ਚੀਜ਼ਾਂ ਜਿਹੜੀਆਂ ਹੈਗੇ ਨੋਟ ਕਰਕੇ ਨਾਲ ਲਿਖੀਆਂ ਹੋਈਆਂ ਜਿੱਥੇ ਮੈਨੂੰ ਸ਼ੱਕ ਹੋਈ ਹੈ ਨਾ। ਉਹ ਬਹੁਤ ਵੱਡੇ ਹਿਸਟੋਰੀਅਨਸ ਨੇ ਜਿਨ੍ਹਾਂ ਦਾ ਮੈਂ ਨਾਮ ਲੈ ਰਿਹਾ, ਪਰ ਆਈ ਹੈਵ ਟੂ ਇਨਕਲੂਡ ਇਟ ਤਾਂ ਕਿ ਫਿਊਚਰ ਰਿਸਰਚਰ ਜਿਹੜੇ ਹੈਗੇ ਉਹ ਤੇ ਫਰਦਰ ਕੰਮ ਕਰ ਸਕਣ। ਜੀ ਡਾਕਟਰ ਸਾਹਿਬ ਬਹੁਤ ਸ਼ੁਕਰੀਆ। ਅਸੀਂ ਹੁਣ ਥੋੜੇ ਜਿਹੇ ਜਿਹੜੇ ਸਾਡੇ ਨਾਲ ਜਿਹੜੇ ਦੋਸਤ ਆਏ ਨੇ ਉਹਨਾਂ ਵੱਲੋਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਜਾਈਏ। ਸਾਡੇ ਨਾਲ ਪਹਿਲੇ ਜਿਹੜੇ ਕੁਐਸਚਨ ਕੁਝ ਆਏ ਨੇ ਦੋਸਤਾਂ ਦੇ, ਉਹਨਾਂ ਦੇ ਹਵਾਲੇ ਨਾਲ ਸਾਡੇ ਨਾਲ ਸਈਦ ਕਾਸ਼ਫ ਸਾਹਿਬ ਨੇ, ਖਲੀਲ ਔਜਲਾ ਸਾਹਿਬ ਨੇ, ਸੂਰਜ ਸਿੰਘ ਨੱਥ ਸਾਹਿਬ ਨੇ, ਅੰਜਮ ਗਿੱਲ ਸਾਹਿਬ ਨੇ, ਪ੍ਰੀਤ ਕੌਰ ਨੇ, ਨਾਸਰ ਢਿੱਲੋਂ ਸਾਹਿਬ ਨੇ, ਅਮਰ ਰਿਆਜ਼ ਟੂਟੂ ਸਾਹਿਬ ਨੇ। ਉਹਨਾਂ ਨੇ ਇੱਕ ਸਵਾਲ ਵੀ ਕੀਤਾ ਕਿ ਬਾਬੇ ਨਾਨਕ ਦਾ ਕਲਾਮ ਕਿਸ ਲਿਪੀ ਵਿੱਚ ਸਭ ਤੋਂ ਪਹਿਲਾਂ ਮਿਲਿਆ ਸੀ। ਕੋਈ ਅਗਰ ਤੁਸੀਂ ਇਹਦੇ ਹਵਾਲੇ ਨਾਲ ਜਾਣਦੇ ਹੋ ਤੇ। ਬਿਲਕੁਲ ਜਾਣਦਾ ਜੀ, ਬਹੁਤ ਸੈਂਸਿਟਿਵ ਕੁਐਸਚਨ, ਕੰਟਰੋਵਰਸ਼ੀਅਲ ਕੁਐਸਚਨ ਹੈਗਾ। ਗੁਰਦੁਆਰਾ ਪੱਟੀ ਸਾਹਿਬ ਦੇ ਵਿੱਚ ਮੈਂ ਇਹਨੂੰ ਬੜਾ ਐਡਿਟ ਕਰਵਾ ਕੇ ਇਹਦਾ ਆਨਸਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਕੀ ਹੁੰਦਾ ਕਿ ਕਈ ਜਦੋਂ ਤੁਸੀਂ ਪੜ੍ਹਨ ਲੱਗਦੇ ਹੋ ਨਾ ਚੱਠਾ ਸਾਹਿਬ, ਤੁਹਾਨੂੰ ਕਈ ਚੀਜ਼ਾਂ ਦਾ ਆਨਸਰ ਪਤਾ ਲੱਗਣ ਲੱਗ ਪੈਂਦਾ, ਪਰ ਕਿਉਂਕਿ ਜਿਹੜੀ ਆਪਣੀ ਆਡੀਅנס ਹੈਗੀ ਆ, ਜਿਹੜੀ ਆਪਣੇ ਲੋਕੀ ਹੈਗੇ ਆ, ਕੀ ਉਹ ਸਹੀ ਆਨਸਰ ਸੁਣਨ ਦੀ क्षमता ਰੱਖਦੇ ਆ, ਮੈਂ ਸਮਝਦਾ ਨਹੀਂ। ਜਿਹੜਾ ਆਪਣਾ ਇੰਡੀਅਨ ਸਬ ਕੰਟੀਨੈਂਟ ਹੈਗਾ, ਭਾਵੇਂ ਇੰਡੀਆ ਜਾਂ ਪਾਕਿਸਤਾਨ ਹੈ, ਲੋਕ ਬਹੁਤ ਸੈਂਸਿਟਿਵ ਹੈ। ਸੋ ਬੜੀ ਚੀਜ਼ ਮੈਂ ਕਿਤਾਬ 'ਚ ਜਿਹੜੀ ਗੱਲ ਐਡੀਟਰਸ ਦੀ ਹੈਲਪ ਕਰ, ਹੁਣ ਮੈਂ ਕੋਸ਼ਿਸ਼ ਕਰੂੰਗਾ ਕਿ ਇਹਦਾ ਆਨਸਰ ਦੇਵਾਂ। ਗੁਰੂ ਮਹਾਰਾਜ ਦਾ ਜਿਹੜਾ ਕਲਾਮ ਸੀ, ਜਿੰਨਾ ਕੁ ਮੈਂ ਸਾਇੰਟੀਫਿਕਲੀ ਪੜ੍ਹਿਆ, ਕਿਉਂਕਿ ਉਸ ਵੇਲੇ ਗੁਰਮੁਖੀ ਹਾਲੇ ਇੰਨੀ ਡਿਵੈਲਪ ਨਹੀਂ ਸੀ ਹੋਈ, ਜਿਹੜੀ ਲੇਟਰ ਔਨ ਗੁਰੂ ਨਾਨਕ ਦੇਵ ਜੀ ਔਰ ਗੁਰੂ ਅੰਗਦ ਦੇਵ ਜੀ ਜਿਹੜੇ ਫਸਟ ਔਰ ਸੈਕੰਡ ਗੁਰੂ ਸਾਹਿਬ ਸੀਗੇ, ਉਹਨਾਂ ਦੇ ਨਾਲ ਜਿਹੜੇ ਲਾਸਟ ਵਾਲੇ ਕੁਝ ਸਾਲ ਹੈਗੇ ਆ, ਅਬਾਊਟ 10 ਸਾਲ ਦੇ ਕਰੀਬ ਹੈਗੇ ਆ, ਉਹਨਾਂ ਦੇ ਉਸ ਦੌਰਾਨ ਦੇ ਵਿੱਚ ਜਿਹੜੀ ਹੈਗੀ ਆ ਗੁਰਮੁਖੀ ਲਿਪੀ ਜਿਹੜੀ ਹੈਗੀ ਡਿਫਾਈਨ ਕੀਤੀ ਗਈ ਔਰ ਰਿਫਾਈਨ ਕੀਤੀ ਗਈ। ਮੁੜ ਕੇ ਈਵਨ 5ਵੇਂ ਗੁਰੂ ਉਸ ਵੇਲੇ ਜਾ ਕੇ ਹਾਲੇ ਹੋਰ ਜਿਹੜੀ ਹੈਗੀ ਆ ਗੁਰਮੁਖੀ ਜਿਹੜੀ ਲੈਂਗੁਏਜ ਹੈ 5ਵੇਂ ਗੁਰੂ ਸਾਹਿਬ ਤੱਕ ਇਹਦੀ ਰਿਫਾਈਨਮੈਂਟ ਚੱਲਦੀ ਰਹੀ ਹੈ। ਸੋ ਇਸ ਕਰਕੇ ਇਹ ਬੜਾ ਵੱਡਾ ਕੁਐਸਚਨ ਹੈ ਵੀ
ਗੁਰੂ ਨਾਨਕ ਦੇਵ ਜੀ ਪਾਤਸ਼ਾਹ ਨੇ ਜੇ ਕੋਈ ਬਚਪਨ ਚ ਕੋਈ ਬਾਣੀ ਉਚਾਰੀ ਹੈਗੀ ਤਾਂ ਉਹ ਕਿਹੜੀ ਨਾਲ ਲਿਖਦੇ ਗਏ, ਉਹਨਾਂ ਕੋਲ ਪੋਥੀ ਸੀਗੀ, ਉਹ ਨਾਲ ਆਪਣੇ ਨਾਲ ਬੁੱਕ ਜ਼ਰੂਰ ਕੈਰੀ ਕਰਦੇ ਸੀਗੇ, ਉਹ ਕਿਹੜੀ ਲਿਪੀ ਚ ਲਿਖਦੇ ਸੀਗੇ। ਸੋ ਇਹਦੇ ਵਿੱਚ ਮੈਂ ਕਈ ਕਿਤਾਬਾਂ ਦਾ ਕੋਟ ਕੀਤਾ ਹੈ ਕਿ ਪੁਰਾਤਨ ਕਿਤਾਬਾਂ ਜਿਹੜੀਆਂ ਵੀ ਮੈਨੂੰ ਮਿਲੀਆਂ, ਇੱਥੇ ਲਿੰਗੁਇਸਟਿਕ ਸਰਵੇ ਆਫ ਇੰਡੀਆ ਹੋਇਆ, ਬਹੁਤ ਮਸ਼ਹੂਰ ਬੁੱਕ ਹੈਗੀ ਆ, ਉਹ ਬ੍ਰਿਟਿਸ਼ ਡੀਸੀ ਬੰਦਾ ਸੀ, ਉਹਦਾ ਕੰਮ ਹੀ ਇਹ ਸੀ ਕਿ ਸਾਰੀਆਂ ਲਿਪੀਆਂ ਇੰਡੀਆ ਦੀ ਪੜ੍ਹੀ ਜਾਣ। ਉਹ 30 ਸਾਲ ਇਸੇ ਕੰਮ ਤੇ ਲਾਤੇ। ਇਹ ਅੰਗਰੇਜ਼ ਜਿੱਦਾਂ ਹੁੰਦੇ ਸੀ, ਕੋਈ ਡੀਸੀ ਹੁੰਦੇ ਸੀ ਉਹ ਕਿਸੇ ਕੰਮ ਪਿੱਛੇ ਪੈ ਜਾਂਦਾ ਸੀ, ਕੋਈ ਇਸਲਾਮੀਅਤ ਪੜ੍ਹਨ ਲੱਗ ਪੈਂਦਾ ਸੀ, ਉਹ ਆਪਾਂ ਉਹ ਥੋੜੇ ਥੋੜੇ ਚੱਕ ਲਈਦੇ, ਚਾਰ ਪੰਜ ਹੁੰਦੇ ਚਾਰ। ਉਹਨਾਂ ਨੇ ਅਗਲਾ ਕੰਮ ਤਿਆਰ ਕਰਨਾ ਹੁੰਦਾ ਸੀ ਨਾ, ਇਸ ਤੋਂ ਉਹਨਾਂ ਨੇ ਪਿੱਛੇ ਅਗਲਾ ਪੈ ਕੰਮ ਜਾਂਦੇ ਉਹ ਇਸ ਕਰਕੇ ਸਿੱਖ ਇਤਿਹਾਸ ਵਾਲਿਆਂ ਨੇ ਆਪਣੇ ਸਿੱਖ ਵਾਲੇ ਫੜ ਲਏ, ਇਸਲਾਮ ਵਾਲਿਆਂ ਨੇ ਇਸਲਾਮ ਵਾਲੇ, ਥੋੜੇ ਅੰਗਰੇਜ਼ ਦਾ ਨਾਮ ਜੇ ਲੈ ਲਓ ਥੋੜੀ ਅਥੈਂਟਿਕ ਜਿਹਾ ਬਣ ਜਾਂਦਾ, ਲੈ ਵੀ ਅੰਗਰੇਜ਼ ਦੀ ਕਿਤਾਬ ਲਿਖੀ ਹੋਈ ਹੈ। ਐਨੀਵੇ, ਸੋ ਉਹ ਲਿਖਦਾ ਵੀ ਗੁਰੂ ਸਾਹਿਬ ਦੇ ਮੋਸਟ ਪ੍ਰੋਬੇਬਲੀ ਜਿਹੜਾ ਸੀ ਆਪਣੇ ਜਿਹੜੇ ਇਨੀਸ਼ੀਅਲ ਕਲਾਮ ਸੀ ਉਹ ਜਿਹੜੀ ਲੰਡੇ ਲਿਪੀ ਸੀਗੀ ਉਹਦੇ ਵਿੱਚ ਲਿਖੇ ਸੀਗੇ, ਜਿਹਨੂੰ ਮੁੜ ਕੇ ਗੁਰੂ ਅੰਗਦ ਦੇਵ ਜੀ ਪਾਤਸ਼ਾਹ ਨੇ, ਜਿਹੜੇ ਸੈਕੰਡ ਗੁਰੂ ਸਾਹਿਬ ਸੀ, ਉਹਨਾਂ ਨੇ ਰਿਫਾਈਨ ਕਰਕੇ ਗੁਰਮੁਖੀ ਚ, ਤਾਂ ਕਿ ਆਮ ਲੋਕਾਂ ਦੀ ਸਮਝ ਜਿਹੜੀ ਗੁਰਮੁਖੀ ਆ ਸਕੇ। ਸੋ ਸੈਕੰਡ ਗੁਰੂ ਸਾਹਿਬ ਨੇ ਉਹਨੂੰ ਟਰਾਂਸਲਿਟਰੇਸ਼ਨ ਕਰਨ ਦੇ ਵਿੱਚ ਹੈਲਪ ਕੀਤੀ ਸੀਗੀ। ਹੁਣ ਜਿਹੜੀ ਪਹਿਲੀ ਬਾਣੀ ਹੈਗੀ ਆ ਸ਼ੇਖ ਫਰੀਦ ਜੀ ਦੀ, ਉਹ ਸਾਰੀ ਸ਼ਾਹਮੁਖੀ ਚ ਸੀ। ਆਪਾਂ ਨੂੰ ਪਤਾ ਹੈ ਜਿੰਨਾ ਸ਼ੇਖ ਫਰੀਦ ਜੀ ਦਾ ਕੰਮ ਹੈਗਾ ਉਹ ਸਾਰਾ ਹੀ ਸ਼ਾਹਮੁਖੀ ਚ ਸੀ। ਉਹਨੂੰ ਮੋਸਟ ਪ੍ਰੋਬੇਬਲੀ ਪੰਜਵੇਂ ਪਾਤਸ਼ਾਹ ਜੀ ਨੇ ਸ਼ਾਹਮੁਖੀ ਟੂ ਗੁਰਮੁਖੀ ਟਰਾਂਸਲੇਟ ਕੀਤਾ ਸੀ। ਪਰ ਕਿਉਂਕਿ ਤੀਜੇ ਗੁਰੂ ਸਾਹਿਬ ਗੁਰੂ ਅਮਰਦਾਸ ਜੀ ਪਾਤਸ਼ਾਹ ਜੀ ਦੇ ਬਹੁਤ ਸ਼ਲੋਕ ਹੈਗੇ ਆ ਜਿਹੜੇ ਸ਼ੇਖ ਫਰੀਦ ਜੀ ਦੇ ਨਾਲ ਅਟੈਚ ਕੀਤੇ ਗਏ ਆ, ਜਿੱਥੋਂ ਲੱਗਦਾ ਕਿ ਸ਼ਾਇਦ ਉਸ ਵੇਲੇ ਵੀ ਥੋੜੀ ਜਿਹੀ ਇਹ ਟਰਾਂਸਲਿਟਰੇਸ਼ਨ ਤੀਜੇ ਗੁਰੂ ਸਾਹਿਬ ਦੇ ਵੇਲੇ ਵੀ ਹੋ ਚੁੱਕੀ ਸੀ, ਫਰੋਮ ਸ਼ਾਹਮੁਖੀ ਟੂ ਗੁਰਮੁਖੀ। ਬਟ ਇਟਸ ਵੈਰੀ ਇੰਟਰਸਟਿੰਗ ਟੌਪਿਕ। ਲਿੰਗੁਇਸਟਿਕ ਸਟੱਡੀ ਆਫ ਪੰਜਾਬੀ ਇਜ਼ ਐਕਚੁਅਲੀ ਮਾਈ ਫੇਵਰਿਟ ਪਾਰਟ। ਈਵਨ ਗੁਰੂ ਸਾਹਿਬ ਦੀ ਜਿਹੜੀ ਅਲੱਗ-ਅਲੱਗ ਜਗ੍ਹਾ ਤੇ ਕੰਪੋਜੀਸ਼ਨ ਹੈਗੀ ਆ ਗੁਰਬਾਣੀ ਦੀ, ਉਹ ਉੱਥੇ ਦੇ ਲੋਕਲ ਲਹਿਜੇ ਦੇ ਨਾਲ ਵੀ ਚੇਂਜ ਹੁੰਦੀ ਹੈ, ਵਿਚ ਇਜ਼ ਲਿਟਲ ਬਿਟ ਡਿਟੇਲਡ ਟੌਪਿਕ। ਔਰ ਮੈਂ ਇੱਕ ਭੈਣ ਜੀ ਦਾ ਵਿਚਾਰ ਦੇਖ ਰਿਹਾ, ਸਾਡੇ ਭੈਣ ਜੀ ਲਿਖ ਰਹੇ ਕਿ ਬਾਬਰ ਨੂੰ ਉਹਨਾਂ ਨੇ ਗੁਰੂ ਸਾਹਿਬ ਨੇ ਜ਼ਾਲਮ ਕਿਹਾ ਸੀ। ਬਿਲਕੁਲ ਭੈਣ ਜੀ, ਠੀਕ ਹੈ। ਮੈਂ ਇਹ ਸਾਰੀਆਂ ਚੀਜ਼ਾਂ ਨਾ ਇਹ ਮੈਂ ਸਮਝਦਾ, ਮਤਲਬ ਆਪਣੀ ਬਾਣੀ ਚ ਗੁਰੂ ਸਾਹਿਬ ਨੇ ਬਾਬਰ ਨੂੰ ਬਿਲਕੁਲ ਜਬਰ ਕਿਹਾ ਸੀ। ਹੁਣ ਉਹ ਪਹਿਲਾ ਸਟੇਜ ਆ ਗਈ। ਜਿਹੜਾ ਬਾਬਰ ਸੀ ਉਹ ਬਹੁਤ ਸਟਾਰਟਿੰਗ ਚ ਹੈਗਾ, ਜਦੋਂ ਮੁਗਲ ਆਏ ਜਾਂ ਬਾਬਰ ਉਸ ਵੇਲੇ ਹੈਗਾ, ਉਹਨੇ ਸੈਦਪੁਰ ਤੇ ਹਮਲਾ ਕੀਤਾ ਔਰ ਗੁਰੂ ਸਾਹਿਬ ਉਸ ਵੇਲੇ ਉੱਥੇ ਸੀਗੇ। ਪਹਿਲੀ ਪਾਤਸ਼ਾਹੀ ਨੇ ਉਸ ਵੇਲੇ ਉਹ ਜ਼ੁਲਮ ਜਿਹੜਾ ਹੋਇਆ ਸੈਦਪੁਰ ਤੇ ਬਿਲਕੁਲ ਦੇਖਿਆ। ਪਰ ਨਾਲ ਹੀ ਬਿਲਕੁਲ ਉਸ ਵੇਲੇ ਜਿਹੜਾ ਸਿਆਲਕੋਟ ਸ਼ਹਿਰ ਸੀ ਉਹ ਬਾਬਰ ਨੇ ਛੱਡ ਦਿੱਤਾ, ਉਹਨੇ ਸੈਦਪੁਰ ਤੇ ਪੂਰਾ ਹਮਲਾ ਕਰ ਦਿੱਤਾ। ਸੋ ਗੁਰੂ ਸਾਹਿਬ ਨੇ ਜਰਵਾਣਾ ਉਹਨੂੰ ਕਿਹਾ। ਉਸ ਵੇਲੇ ਗੁਰੂ ਸਾਹਿਬ ਨੇ ਆਵਾਜ਼ ਉਠਾਈ, ਜਿਹੜਾ ਜਦੋਂ ਕੋਈ ਵੀ ਬੰਦਾ ਰਾਜੇ ਦੇ ਖਿਲਾਫ ਨਹੀਂ ਸੀ ਬੋਲ ਸਕਦਾ, ਪਹਿਲੇ ਪਾਤਸ਼ਾਹੀ ਨੇ ਬਹੁਤ ਬਰੇਵਰੀ ਆਪਣੀ ਕਲਮ ਦੇ ਨਾਲ ਦਿਖਾਈ ਆ। ਕਈ ਵਾਰੀ ਆਪਾਂ ਸੋਚ ਲੈਂਦੇ ਕਿ 10ਵੇਂ ਪਾਤਸ਼ਾਹੀ ਹੀ ਇਦਾਂ ਲੜਾਈ ਕਰਨ ਚ ਅੱਗੇ ਸੀ, ਨਹੀਂ, ਪਹਿਲੇ ਗੁਰੂ ਸਾਹਿਬ ਨੇ ਵੀ ਜਿੱਥੇ ਉਹਨਾਂ ਨੂੰ ਕੋਈ ਗਲਤ ਗੱਲ ਲੱਗੀ ਆ ਲਿਖੀ ਆ। ਔਰ ਮੈਂ ਇਸ ਚੀਜ਼ ਨੂੰ ਇਹ ਨਹੀਂ ਸਿੱਧ ਕਰ ਰਿਹਾ ਕਿ ਮੁਗਲ ਬਾਦਸ਼ਾਹ ਠੀਕ ਸੀਗੇ, ਅਪਰੋਪਰੀਏਟ ਸੀ, ਨਹੀਂ, that's not my point. What I'm trying to say is ਕਿ we need to see whole picture। ਕੋਈ ਵਿਲਨ ਵੀ ਹੈਗਾ ਨਾ, ਜਿਹੜਾ ਵਿਲਨ ਵੀ ਹੈਗਾ ਆਪਾਂ ਉਹਦੀ ਪੂਰੀ ਸਟੱਡੀ ਕਰੀਏ। ਹੁਣ ਆਪਾਂ 1947 ਦੀ ਜੇ ਵੰਡ ਦੀ ਸਟੱਡੀ ਕਰਨੀ ਆ, ਆਪਾਂ ਨੂੰ ਆਹ ਚਾਰ ਬੰਦਿਆਂ ਦੀ ਪੂਰੀ ਬਾਇਓਗ੍ਰਾਫੀ ਪੜ੍ਹਨੀ ਪਊਗੀ, ਜਿਹਨਾਂ ਸਭ ਤੋਂ ਪਹਿਲਾਂ ਮੁਹੰਮਦ ਅਲੀ ਜਿਨਾਹ, ਮਾਸਟਰ ਤਾਰਾ ਸਿੰਘ, ਪੰਡਿਤ ਨਹਿਰੂ ਔਰ ਮਹਾਤਮਾ ਗਾਂਧੀ ਔਰ ਲਾਰਡ ਮਾਊਂਟਬੈਟਨ। ਇਹ ਪੰਜ ਬੰਦਿਆਂ ਦੀ ਬਾਇਓਗ੍ਰਾਫੀ ਅਲੱਗ-ਅਲੱਗ ਸੋਰਸਿਸ ਤੋਂ ਪੜ੍ਹੀਏ। ਹੁਣ ਬਾਇਓਗ੍ਰਾਫੀ ਲਿਖਣ ਵੇਲੇ ਵੀ ਹੇਰਾਫੇਰੀ ਹੋ ਜਾਂਦੀ ਹੈ। ਅਲੱਗ-ਅਲੱਗ ਕਿਤਾਬਾਂ ਇਹਨਾਂ ਪੰਜ ਬੰਦਿਆਂ ਦੀ ਪੜ੍ਹ ਲਈਏ, ਪੂਰੀ ਜ਼ਿੰਦਗੀ ਪੜ੍ਹੀਏ ਇਹਨਾਂ ਦੀ, ਬਚਪਨ ਤੋਂ ਲੈ ਕੇ ਡੈਥ ਤੱਕ, ਕਿੱਦਾਂ ਇਹਨਾਂ ਦੇ ਵਿਚਾਰ ਚੇਂਜ ਹੋਏ, ਤੁਹਾਨੂੰ ਆਪਣੇ ਆਪ ਹੀ ਪਾਰਟੀਸ਼ਨ ਸਮਝ ਆ ਜਾਊਗੀ। ਤੁਹਾਨੂੰ ਪਾਰਟੀਸ਼ਨ 47 ਦੀ ਕਿਤਾਬ ਪੜ੍ਹਨ ਦੀ ਲੋੜ ਨਹੀਂ ਆ। ਇਹ ਪੰਜ ਜਾਣਿਆਂ ਦੀ ਸਟੱਡੀ ਕਰੀਏ ਕਿ ਇਹਨਾਂ ਦੇ ਟੀਚਰ ਕੌਣ ਸੀ, ਇਹਨਾਂ ਦੇ ਦੋਸਤ ਕੌਣ ਸੀ, ਔਰ ਇਹ ਤੇ 6 ਮਹੀਨੇ ਲਾਈਏ। 6 ਮਹੀਨੇ ਚ ਇਹਨੂੰ ਆਰਾਮ ਨਾਲ ਪੜ੍ਹੀਏ, ਤੁਹਾਨੂੰ ਤਾਂ ਸਟੋਰੀ ਸਮਝ ਆਉਣ ਲੱਗਦੀ ਹੈ ਵੀ ਇਹ ਹੋਇਆ ਕੀ ਹੈ। ਜੇ ਆਪਾਂ ਇਕੱਲਾ ਹੋਏ ਇਵੈਂਟ ਪੜ੍ਹ ਲੈਂਦੇ ਆ, ਆਈ ਥਿੰਕ ਫਿਰ ਆਪਾਂ ਹਿਸਟਰੀ ਨਾਲ ਇਨਸਾਫ ਨਹੀਂ ਕਰਦੇ। ਜੀ ਚੱਠਾ ਸਾਹਿਬ। ਜੀ ਸਰ, ਬਾਕੀ ਸਾਡੇ ਜਿਹੜੇ ਸਾਡੇ ਨਾਲ ਦੋਸਤ ਖਾਲਿਦ ਉਸਮਾਨੀ ਸਾਹਿਬ ਨੇ, ਮੁਹੰਮਦ ਸ਼ਫੀਕ ਸਾਹਿਬ ਨੇ, ਸਰਦਾਰ ਵਰਿੰਦਰ ਸਿੰਘ ਸਾਹਿਬ ਨੇ, ਸਰਬਜੀਤ ਸਿੰਘ ਹੋਤੀ ਸਾਹਿਬ ਨੇ, ਇਫਤਖਾਰ ਕਾਦਰੀ ਸਾਹਿਬ ਨੇ, ਸਰਦਾਰ ਵਰਿੰਦਰ ਸਿੰਘ ਨੇ, ਕੁਲਵੰਤ ਸਿੰਘ ਨੇ, ਪ੍ਰੀਤ ਕੌਰ ਹੈ, ਨੋਬਲ ਸਿੰਘ ਸਿੱਧੂ ਨੇ, ਮਨਜੀਤ ਸਿੰਘ ਨੇ, ਖਿਆਮ ਅਸਕਰ ਚੌਹਾਨ ਸਾਹਿਬ ਨੇ, ਸਰ ਜੀ ਆਇਆਂ ਨੂੰ। ਇਸ ਤੋਂ ਇਲਾਵਾ ਇਮਰਾਨ ਵਿਲੀਅਮ ਸਾਹਿਬ ਨੇ, ਔਰ ਦੋਸਤਾਂ ਨੇ ਬੜੇ ਅੱਛੇ ਕਮੈਂਟ ਦਿੱਤੇ। ਕੁਛ ਜਿਹੜੇ ਨੇ ਲੋਕਾਂ ਨੇ ਜਿਹੜੇ ਸਵਾਲ ਕੀਤੇ ਨੇ ਉਹਨਾਂ ਦੇ ਹਵਾਲੇ ਨਾਲ ਵੀ ਮੈਂ ਇੱਕ ਤੇ ਤੁਹਾਡੇ ਨਾਲ ਹੋ ਗਿਆ। ਦੂਜਾ, ਤੁਸੀਂ ਬੜੇ ਅੱਛੇ ਤਰੀਕੇ ਨਾਲ ਸਾਰਾ ਪ੍ਰੋਗਰਾਮ ਕੀਤਾ। ਇਸ ਤੋਂ ਵੱਖ ਵੀ ਇੱਕ ਦੋਸਤ ਦਾ ਸਵਾਲ ਸੀ ਕਿ ਸਿੱਖ ਮੁਸਲਿਮ ਤਰੀਕ ਵਿੱਚ ਅੰਗਰੇਜ਼ਾਂ ਦੇ ਦੂਜਿਆਂ ਦੇ ਪਾਏ ਪਾੜ ਨੂੰ ਕਿੰਝ ਵੇਖਦੇ ਹੋ? ਮੈਂ ਪਾਤਸ਼ਾਹ ਦੇ ਕੀਤੇ ਹੋਏ ਕੰਮ ਨੂੰ ਤੁਸੀਂ ਆਮ ਲੁਕਾਈ ਤੇ, ਜਿੱਦਾਂ ਤੁਸੀਂ ਪਹਿਲੇ ਵੀ ਗੱਲ ਕੀਤੀ ਕਿ ਬਾਦਸ਼ਾਹ ਦੇ ਜਿਹੜੇ ਕੰਮ ਸਨ ਉਹਨਾਂ ਨੂੰ ਆਮ ਲੁਕਾਈ ਦੇ ਨਜ਼ਰ ਨਾਲ ਨਹੀਂ ਵੇਖਿਆ ਜਾ ਸਕਦਾ ਕਿ ਆਮ ਲੁਕਾਈ। ਬਾਦਸ਼ਾਹ ਇੱਕ ਆਪਣੇ ਤਰੀਕੇ ਨਾਲ ਕੰਮ ਕਰਦਾ ਹੈ ਔਰ ਲੋਕ ਜਿਹੜੇ ਨੇ ਉਹ ਆਪਣੀ ਜਗ੍ਹਾ ਤੇ ਮੌਜੂਦ ਹੁੰਦੇ ਨੇ ਔਰ ਉਹਨਾਂ ਦਾ ਆਪਸ ਕੋਈ ਨਹੀਂ ਹੈ। ਜਿੱਦਾਂ ਤੁਸੀਂ ਔਰੰਗਜ਼ੇਬ ਔਰ ਜਹਾਂਗੀਰ ਦੇ ਹਵਾਲੇ ਨਾਲ ਗੱਲ ਕੀਤੀ, ਇਸੇ ਤਰ੍ਹਾਂ ਹੀ ਡਿਫਰੈਂਟ। ਮੈਂ ਚਾਹਾਂਗਾ ਕਿ ਤੁਸੀਂ ਥੋੜੀ ਜਿਹੀ ਰੋਸ਼ਨੀ ਪਾਓ ਕਿ ਕੁਐਸਚਨ ਵੀ ਤੁਹਾਡੇ ਸਾਹਮਣੇ ਆ ਗਿਆ ਅਮਰ ਰਿਆਜ਼ ਸਾਹਿਬ ਵੱਲੋਂ ਕਿ ਸਿੱਖ ਮੁਸਲਿਮ ਤਰੀਕ ਵਿੱਚ ਅੰਗਰੇਜ਼ਾਂ ਦੇ
ਦੂਜਿਆਂ ਦੇ ਪਾਏ ਪਾੜ ਨੂੰ ਕਿੰਜ ਵੇਖਦੇ ਹੋ ਤੁਸੀਂ? ਮਤਲਬ ਬਾਦਸ਼ਾਹਾਂ ਦੇ ਜੀ ਕੀਤੇ ਕੰਮਾਂ ਨੂੰ ਕਿੰਜ ਮੈਂ ਪਰਸਨਲੀ ਮੈਂ ਇਸ ਚੀਜ਼ ਨੂੰ ਇਦਾਂ ਲੈਣਾ ਵੀ ਆਪਾਂ ਸਿਰਫ ਉਲੰਭਾ ਉਹਨਾਂ ਨੂੰ ਅੰਗਰੇਜ਼ਾਂ ਨੂੰ ਦੇ ਰਹੇ ਹਾਂ। ਬਿਲਕੁਲ ਉਹਨਾਂ ਨੇ ਪਾੜ ਪਾਇਆ, ਉਹਨਾਂ ਦੀ ਨੀਤੀ ਸੀਗੀ। ਉਹ ਥੋੜੇ ਬੰਦੇ ਸੀ, ਵੱਡੇ ਬੰਦਿਆਂ ਦੇ ਰਾਜ ਇਦਾਂ ਹੁੰਦਾ, ਪਰ ਜ਼ਿੰਮੇਵਾਰੀ ਫਿਰ ਵੀ ਆਪਣੇ ਲੋਕਾਂ ਦੀ ਸੀ। ਇਹਨਾਂ ਨੇ ਪਾੜ ਕਿਉਂ ਪਵਾਇਆ? ਮਤਲਬ ਆਪਾਂ ਇਹ ਨਹੀਂ ਕਹਿ ਸਕਦੇ ਕਿ ਅੰਗਰੇਜ਼ਾਂ ਨੇ ਪਾੜ ਪਾਇਆ ਤੇ ਆਪਾਂ ਕਿਹੜੇ ਬੁੱਧੂ ਸੀਗੇ? ਆਪਣੇ ਲੋਕੀ ਇੰਨਾ ਕੰਮ ਕਰਦੇ ਆ ਯਾਰ। ਇਹ ਸਾਰੀ ਦੁਨੀਆ ਭਰ ਚ ਮਤਲਬ ਲੋਕੀ ਆਪਣੇ ਜਿਹੜੇ ਖਿੱਤੇ ਦੇ ਲੋਕ ਆ ਹੁਣ ਵੀ ਦੇ ਆਰ ਵੈਰੀ ਸਮਾਰਟ ਪੀਪਲ। ਸੋ ਇਹਨੇ ਕਿਉਂ ਜਾਤ ਦੇ ਨਾਂ ਤੇ ਆਪਸ ਵਿੱਚ ਇੰਨਾ ਇਹਨਾਂ ਨੇ ਘਾਣ ਕਰਵਾਇਆ, ਇਹ ਮੇਰੀ ਸਮਝ ਤੋਂ ਬਾਹਰ ਹੈ। ਉਹਦਾ ਆਨਸਰ ਸਿਰਫ ਇਹੀ ਹੈ ਕਿ ਆਪਾਂ ਸੈਂਸਿਟਿਵ ਇੰਨੇ ਆ ਧਰਮ ਦੇ ਨਾਂ ਤੇ, ਇਹ ਫੁੱਟ ਪਾਉਣੀ ਬਹੁਤ ਸੌਖੀ ਹੈ, 1 ਮਿੰਟ ਦਾ ਕੰਮ ਹੈ। ਇਸ ਕਰਕੇ ਆਪਣੀ ਜ਼ਿੰਮੇਵਾਰੀ ਹੈ ਕਿ ਆਪਾਂ ਅੰਗਰੇਜ਼ਾਂ ਨੂੰ ਆਪਣੇ ਵਿੱਚ ਪਾੜ ਪਾਉਣ ਦੀ ਇਹ ਜਿਹੜੀ ਇਜਾਜ਼ਤ ਦਿੱਤੀ, ਔਰ ਉਹ ਖੁੱਲ ਕੇ ਖੇਡੇ। ਉਹਨਾਂ ਨੇ ਇੰਨੀ ਚੀਜ਼ ਇਹ ਖੇਡੀ ਵੀ ਆਪਾਂ ਨੂੰ ਇਹ ਸਮਝ ਹੀ ਨਹੀਂ ਆਈ। ਔਰ ਬਾਰ-ਬਾਰ ਹੁਣ ਕੀ ਹੁੰਦਾ ਕਿ ਉਹਨਾਂ ਦੀ ਜਿਹੜੀਆਂ ਇੰਟਰਨਲ ਲੈਟਰਸ ਹੈਗੀਆਂ 50 ਸਾਲਾਂ ਬਾਅਦ 100 ਸਾਲਾਂ ਬਾਅਦ ਰਿਲੀਜ਼ ਹੁੰਦੀਆਂ, ਉਹ ਪੜ੍ਹ ਕੇ ਕਈ ਵਾਰੀ ਹਾਸਾ ਆਉਂਦਾ ਵੀ ਕਿੱਦਾਂ ਉਹ ਹਾਊ ਆਰ ਦੇ ਪਲੇਇੰਗ ਵਿਦ ਰਿਲੀਜਨਸ ਇਨ ਇੰਡੀਆ। ਚੱਟ ਸਾਹਿਬ, ਤੁਹਾਡਾ ਤੇ ਕੰਮ ਹੀ ਕਲੋਨੀਅਲ ਪੰਜਾਬ ਬਾਰੇ ਹੈਗਾ, ਮਤਲਬ ਤੁਹਾਡਾ ਕਿਰਤੀਆਂ ਤੇ ਕੰਮ ਹੈਗਾ, ਤੁਹਾਡਾ ਆਮ ਲੋਕਾਂ ਦੇ ਸੋਚਦਾ ਹੈਗਾ। ਯੂ ਨੋ ਕਿ ਬ੍ਰਿਟਿਸ਼ ਨੇ ਇਸ ਚੀਜ਼ ਨੂੰ ਖੇਡਿਆ, ਪਰ ਆਪਾਂ ਇਹ ਨਹੀਂ ਕਹਿ ਸਕਦੇ ਵੀ ਉਹ ਚਲੇ ਗਿਆ ਤਾਂ ਹੁਣ ਇਹ ਪ੍ਰੋਬਲਮ ਨਹੀਂ ਹੈਗੀ। ਹੁਣ ਤਾਂ ਅੰਗਰੇਜ਼ ਨਹੀਂ ਹੈਗੇ, 70 ਸਾਲ ਹੋ ਗਏ, 72 ਸਾਲ ਇੰਡੀਆ 'ਚ ਨਹੀਂ ਹੈਗੇ, ਪਾਕਿਸਤਾਨ 'ਚ ਨਹੀਂ ਹੈਗੇ। ਕੀ ਹੁਣ ਆਪਾਂ ਧਰਮ ਦੇ ਨਾਂ ਤੇ ਨਹੀਂ ਲੜਦੇ? ਮਤਲਬ ਹਾਲੇ ਵੀ ਲੋਕੀ, ਔਰ ਮੇਰੇ ਖਿਆਲ ਹੈ ਵੀ ਵੱਧ ਹੀ ਲੜਦੇ ਹੋਵਾਂਗੇ। ਜੋ ਗੁਰੂ ਮਹਾਰਾਜ ਨੇ ਕੰਮ 500 ਸਾਲ ਪਹਿਲਾਂ ਸ਼ੁਰੂ ਕੀਤਾ ਸੀ, ਈਵਨ ਜਦੋਂ ਇਸਲਾਮ ਵੀ ਆਇਆ ਸੀ ਇਸ ਖਿੱਤੇ 'ਚ, ਇਸੇ ਕਰਕੇ ਉਹਦੀ ਸਭ ਤੋਂ ਵੱਡੀ ਅਪਰੋਚ ਹੀ ਇਹ ਸੀ ਵੀ ਯਾਰ ਜਿਹੜੀ ਜਾਤ ਪਾਤ ਹੈਗੀ ਹੈ ਹਿੰਦੂਆਂ ਵਾਲੀ, ਇਹਨੂੰ ਖਤਮ ਕਰੋ। ਉਹ ਹਰੇਕ ਨਵੇਂ ਧਰਮ ਨੇ ਜਦੋਂ ਫੈਲਣਾ ਹੈ ਉਹਨੂੰ ਕੁਛ ਨਾ ਕੁਛ ਅਟਰੈਕਟ ਕਰਨਾ, ਚੀਜ਼ ਨੂੰ। ਅਟਰੈਕਸ਼ਨ ਕੀ ਸੀ ਵੀ ਯਾਰ ਇੱਥੇ ਇਹ ਸ਼੍ਰੇਣੀਆਂ ਬਣੀਆਂ ਹੋਈਆਂ ਮਨੂਵਾਦ ਦੀਆਂ, ਇਹ ਸ਼੍ਰੇਣੀਆਂ ਖਤਮ ਕਰੋ। ਹੁਣ ਪਰ ਕੀ ਸ਼੍ਰੇਣੀਆਂ ਖਤਮ ਹੋ ਗਈਆਂ? ਪਾਕਿਸਤਾਨ 'ਚ ਵੀ ਉਦਾਂ ਹੀ ਹੈਗੀਆਂ। ਮਤਲਬ ਹੈਗੇ ਸਾਰੇ ਮੁਸਲਮਾਨ ਆ, ਪਰ ਮੁਸਲਮਾਨਾਂ 'ਚ ਵੀ ਸ਼੍ਰੇਣੀ ਹੈਗੀ ਆ। ਇਦਾਂ ਹੀ ਸਿੱਖ ਆ, ਸਿੱਖ ਬਣੇ ਆ, ਸਿੱਖਾਂ 'ਚ ਵੀ ਸ਼੍ਰੇਣੀਆਂ ਹੈਗੀਆਂ। ਸੋ ਜਿਹੜਾ ਇਹ ਆਪਣੇ ਢਾਂਚੇ 'ਚ ਜਿਹੜੀਆਂ ਚੀਜ਼ਾਂ ਸੀਗੀਆਂ ਉਹ ਤਾਂ ਠੀਕ ਹੋਈਆਂ ਹੀ ਨਹੀਂ। ਰਾਤ ਰਹੋ ਅੰਗਰੇਜ਼ਾਂ ਦੇ ਮੁਲਕਾਂ 'ਚ ਠੀਕ ਹੈ। ਹੁਣ ਮੇਰੇ ਗੁਆਂਢੀ ਦਾ ਮੈਨੂੰ ਪਤਾ ਨਹੀਂ ਵੀ ਇਹਦਾ ਕੀ ਧਰਮ ਹੈ, ਸਿਰਫ ਇਹ ਪਤਾ ਵੀ ਅਮਰੀਕਨ ਹੈ, ਹਨਾ। ਮਤਲਬ ਇਹ ਚੀਜ਼ਾਂ ਸੁਸਾਇਟੀ 'ਚੋਂ ਕਿੱਦਾਂ ਨਿਕਲਣਗੀਆਂ, ਜਿਹੜੀਆਂ ਹਰੇਕ ਧਰਮ ਨੇ ਕੋਸ਼ਿਸ਼ ਕੀਤੀ ਹੈ ਕਿ ਸਾਰੇ ਲੋਕੀ ਬਰਾਬਰ ਰਹਿਣ। ਔਰ ਆਪਣੀ ਹੁਣੇ ਮੈਂ ਖਾਇਮ ਅਸਗਰ ਚੌਹਾਨ ਸਾਹਿਬ ਮੇਰੇ ਵੀਰ ਨੇ, ਇਹਨਾਂ ਦਾ ਪੁਆਇੰਟ ਮੈਸੇਜ ਪੜ੍ਹ ਰਿਹਾ, ਜਿਹੜਾ ਇਹਨਾਂ ਨੇ ਮੈਨੂੰ ਤਸਵੀਰਾਂ ਲੈਣ 'ਚ ਕਾਫੀ ਹੈਲਪ ਵੀ ਕੀਤੀ ਹੈ। ਮਤਲਬ ਜਿਹੜਾ ਗੁਰਦੁਆਰਾ ਸਾਹਿਬ ਹੈਗਾ ਕੰਗਣਪੁਰ, ਉਹਦੇ ਬਿਲਕੁਲ ਨਾਲ ਦੀ ਜਿਹੜੀ ਕੰਧ ਸਾਈਂ ਨੇਕੂਮਲ ਦਾ ਮਕਬਰਾ ਹੈਗਾ। ਇਦਾਂ ਹੀ ਦਪਾਲਪੁਰ ਦੇ ਵਿੱਚ 9 ਗਜਾ ਪੀਰ ਦੀ ਜਗ੍ਹਾ ਗੁਰਦੁਆਰਾ ਸਾਹਿਬ ਦੇ ਬਿਲਕੁਲ ਨਾਲ ਹੈਗੀ ਹੈ। ਔਰ ਕਿੰਨੇ ਗੁਰਦੁਆਰਾ ਨੇ ਜਿਨ੍ਹਾਂ ਦੇ ਨਾਲ ਹਿੰਦੂ ਮੰਦਿਰ ਅਕਸਰ ਹੀ ਮਿਲ ਜਾਂਦੇ ਨੇ। ਸ਼ਾਇਦ ਸ਼ਬੀਰ ਬਾਬਾ ਜੀ ਵੀ ਨਾਲ ਜੁੜੇ ਨੇ, ਉਹਨਾਂ ਦੀਆਂ ਤਸਵੀਰਾਂ 'ਚ ਅਕਸਰ ਹੀ। ਸੋ ਇਹ ਸਾਰੇ ਪੁਰਾਣੇ ਲੋਕੀ ਨਾ ਆਪਣੇ ਨਾਲ ਜ਼ਿਆਦਾ ਟੋਲਰੈਂਟ ਸੀਗੇ, ਨੇੜੇ ਨੇੜੇ ਕੰਧ ਰੱਖ ਲੈਂਦੇ ਸੀ ਵੀ ਯਾਰ ਜਿਹਨੇ ਮੱਥਾ ਟੇਕਣਾ ਉਹਨੇ ਇੱਧਰ ਨੂੰ ਜਾ ਕੇ। ਫਰਕ ਕੀ ਆ? ਮੁਸਲਮਾਨ ਨੇ ਹੱਥ ਐ ਕਰ ਲੈਣੇ ਆ, ਸਿੱਖ ਨੇ ਏਦਾਂ ਕਰ ਲੈਣੇ ਆ। ਉਹ ਰੱਬ ਤਾਂ ਉੱਥੇ ਹੀ ਹੈਗਾ। ਹਾਂਜੀ, ਬਿਲਕੁਲ। ਅਸੀਂ ਵੀ ਇਸੇ ਤੋਂ ਹੀ ਬਾਰ-ਬਾਰ ਇਹ ਗੱਲਾਂ ਕਰਨੇ ਆ ਕਿ ਜਿਸ ਤਰ੍ਹਾਂ ਕਿ ਵੀ ਬਾਬਰ ਦੀ ਮੁਖਾਲਫਤ ਨੂੰ ਜਿਹੜਾ ਵਾ ਉਹ ਬਾਕੀਆਂ ਦੇ ਨਾਲ ਨਾ ਜੋੜਿਆ ਜਾਏ। ਯਾਨੀ ਜਿਨ੍ਹਾਂ ਨੇ ਇਹ ਚੀਜ਼ਾਂ ਬਣਾਈਆਂ ਨੇ ਉਹਨਾਂ ਦੇ ਹਵਾਲੇ ਨਾਲ ਹੀ ਹੁਣ ਜਦੋਂ ਰਿਸਰਚਰ ਇਹ ਕੰਮ ਕਰ ਰਹੇ ਨੇ, ਔਰ ਗੱਲ ਇਹ ਵੀ ਕਿ ਜਿੰਨਾ ਉਹਨਾਂ ਨੇ ਲੋਕਾਂ ਨੂੰ ਸਿਲੇਬਸ ਰਾਹੀਂ ਪੜ੍ਹਾ ਦਿੱਤਾ ਔਰ ਮੁੜ ਕੇ ਉਹਦੇ ਤੋਂ ਬਾਅਦ ਉਹਦੀ ਲੈਗੇਸੀ ਨੂੰ ਵੀ ਜਾਰੀ ਰੱਖਿਆ ਗਿਆ, ਉਹਨੂੰ ਇਸ ਵਕਤ ਕੁਐਸਚਨ ਤੇ ਕੀਤਾ ਜਾ ਰਿਹਾ ਤੁਹਾਡੀ ਸ਼ਕਲ ਦੇ ਵਿੱਚ। ਔਰ ਹੋਰ ਬਹੁਤ ਸਾਰੇ ਜਿਹੜੇ ਰਿਸਰਚਰ ਨੇ ਆਪਣੀ ਆਪਣੀ ਜਗ੍ਹਾ ਤੇ ਉਹਨੂੰ ਕੁਐਸਚਨ ਤੇ ਕਰ ਰਹੇ ਨੇ। ਲੇਕਿਨ ਇਹਦੇ ਤੇ ਚਰਚਾ ਜਾਂ ਇਹਦੇ ਤੇ ਗੱਲਬਾਤ ਕਰਨ ਦਾ ਸਿਰਫ ਇੱਕ ਮਕਸਦ ਹੁੰਦਾ ਹੈ ਕਿ ਜਿਹੜੇ ਸਾਡੇ ਸੁਣਨ ਵਾਲੇ ਨੇ ਉਹਨਾਂ ਦੇ ਵਿੱਚ ਵੀ ਇੱਕ ਕੁਐਸਚਨ ਆਵੇ, ਜਾਂ ਔਰ ਇਸ ਜਿਹੜਾ ਇੱਕ ਕੰਸਟਰਕਟ ਕੀਤਾ ਹੋਇਆ ਇੱਕ ਆਈਡੀਆ ਉਹਨੂੰ ਡੀਕਨਸਟਰਕਟ ਕਰਨ ਵੱਲ ਜਾਣ। ਸੋ ਕਰਨਾ ਤੇ ਅਸੀਂ ਹੈ ਕਿਉਂਕਿ ਇਹ ਸਾਡਾ ਮਸਲਾ ਹੈ। ਲੇਕਿਨ ਜਿਹੜਾ ਪਹਿਲੇ ਸਭ ਤੋਂ ਆਇਡੈਂਟੀਫਾਈ ਕਰਵਾਉਣਾ ਬੜਾ ਮਸਲਾ ਸੀ ਕਿ ਇਹ ਪ੍ਰੋਬਲਮ ਆਇਡੈਂਟੀਫਾਈ ਤੇ ਹੋਏ ਨਾ, ਲੋਕ ਸਮਝਣ ਤੇ ਸਹੀ ਕਿ ਇਹ ਪ੍ਰੋਬਲਮ ਹੈ। ਪਹਿਲੇ ਤਾਂ ਬਹੁਤ ਸਾਲ ਤੱਕ ਇਹ ਪ੍ਰੋਬਲਮ ਸਮਝੀ ਨਹੀਂ ਜਾਂਦੀ ਸੀ ਕਿ ਇਹ ਪ੍ਰੋਬਲਮ ਹੀ ਹੈ, ਬਿਕੋਜ਼ ਉਹ ਸਮਝਦੇ ਸਨ ਕਿ ਅਸੀਂ ਹੀ ਕੀਤਾ ਹੈ, ਸਾਨੂੰ ਹੀ ਪਤਾ ਹੈ। ਲੇਕਿਨ ਜ਼ਾਹਿਰ ਹੈ ਬਹੁਤ ਸਾਰੇ ਦੋਸਤਾਂ ਦੇ ਜਿਹੜੇ ਨਾ ਕੰਮ ਦੇ ਪਿੱਛੋਂ ਸ਼ਾਹਿਦ ਸ਼ਬੀਰ ਸਾਹਿਬ ਦੇ ਹਵਾਲੇ ਨਾਲ ਉਹਨਾਂ ਨੇ ਇੱਕ ਡਾਕਟਰ ਸਾਹਿਬ ਤੁਸੀਂ ਵੇਖ ਰਹੇ ਹੋਵੋਗੇ, ਇੱਕ ਉਹਨਾਂ ਨੇ ਕੁਐਸਚਨ ਕੀਤਾ ਹੈ ਕਿ ਲਹਿੰਦੇ ਸਕ੍ਰਿਪਟ ਦੇਖੀ ਕੋਈ ਬਾਣੀ ਕੋਈ ਸ਼ਬਦ ਦਾ ਰੈਫਰੈਂਸ ਹੈ? ਲਹਿੰਦੇ ਸਕ੍ਰਿਪਟ ਦੀ ਕੋਈ ਲਹਿੰਦਾ ਜਿਹੜਾ ਸਾਡੇ ਇੱਥੇ ਬੋਲੀ ਦਾ ਇੱਕ ਹੈ ਵੇ, ਉਹਦੇ ਵਿੱਚ ਕੋਈ ਚੀਜ਼ ਤੁਸੀਂ ਵੇਖੀ ਹੋਏ ਤੇ ਉਹਦਾ ਕੋਈ ਰੈਫਰੈਂਸ ਤੁਹਾਡੇ ਨਜ਼ਰ ਚੋਂ ਗੁਜ਼ਰਿਆ ਹੈ? ਜੀ ਮੈਂ ਖੁਦ ਪਰਸਨਲੀ ਆਪਣੀ ਅੱਖਾਂ ਦੇ ਨਾਲ ਲਹਿੰਦੇ ਦੇ ਵਿੱਚ ਕੋਈ ਸਕ੍ਰਿਪਟ ਪਰਸਨਲੀ ਨਹੀਂ ਦੇਖੀ। ਵਟ ਆਈ ਐਮ ਕੋਟਿੰਗ ਇਜ਼ ਜਿਹੜੇ ਲਿੰਗੁਇਸਟਿਕ ਸਰਵੇ ਆਫ ਇੰਡੀਆ ਦੀ ਮੈਂ ਜਿਹੜੀ ਗੱਲ ਕਰ ਰਿਹਾ, ਮਤਲਬ ਦਿਸ ਇਜ਼ ਵਨ ਬੁੱਕ ਵਿਚ ਇਜ਼ ਕੰਸੀਡਰਡ, ਜਿੱਦਾਂ ਨਾ ਹਰੇਕ ਚੀਜ਼ ਦੀ ਇੱਕ ਕਿਤਾਬ ਹੈਗੀ ਆ, ਇਦਾਂ ਹੀ ਲਿੰਗੁਇਸਟਿਕ ਸਰਵੇ ਆਫ ਜਿਹੜਾ ਇੰਡੀਆ ਹੈਗਾ, ਮਤਲਬ ਦੈਟ ਇਜ਼ ਵਨ ਬੁੱਕ ਜਿਹਨੂੰ ਆਪਾਂ ਉਸ ਚੀਜ਼ ਦੀ ਜਿਹਨੂੰ ਕਹਿ ਲਓ ਭਈ ਬਾਈਬਲ ਮੰਨ ਕੇ ਚੱਲਦੇ ਆ। ਇਹ ਜਾਰਜ ਗਰੀਅਰਸਨ ਦੀ ਲਿਖੀ ਹੋਈ ਕਿਤਾਬ ਹੈਗੀ ਆ, 1914 ਦੇ ਵਿੱਚ ਲਿਖੀ ਗਈ ਹੈ। ਹੁਣ 1914 ਦੇ ਵਿੱਚ ਜਿਹੜਾ ਜਾਰਜ ਗਰੀਅਰਸਨ ਹੈਗਾ, ਇਹ DCC ਜਾਂ ਇਹ ਨਾ ਕਮਿਸ਼ਨਡ ਆਫੀਸਰਸ ਹੀ ਹੁੰਦੇ ਆ, ਉਹਦੀ ਜਿਹੜੀ ਬੁੱਕ ਹੈਗੀ ਆ ਉਹਦੇ ਵਿੱਚੋਂ ਮੈਂ ਇਹ ਕੋਟ ਕਰਕੇ ਲਿਖ ਰਿਹਾ। ਜਦ ਕਿ ਹੁਣ ਮੈਂ ਜੇ ਬਾਬਾ ਜੀ ਨੇ ਕੁਐਸਚਨ ਪੁੱਛਿਆ ਹੀ ਹੈ ਸਕ੍ਰਿਪਟ ਦੇ ਬਾਰੇ, ਆਈ ਜਸਟ ਗਿਵ ਲਿਟਲ ਮੋਰ ਇਨਟੂ ਦਿਸ ਕਿ ਜਿਹੜੇ
ਜਿਹੜੀ ਗੁਰੂ ਸਾਹਿਬ ਨੇ ਪਹਿਲੀ ਬਚਪਨ ਚ 35 ਪੌੜੀਆਂ ਦੀ ਪੱਟੀ ਲਿਖੀ ਹੈ, ਜਿਹਨੂੰ ਆਪਾਂ ਪੱਟੀ ਬਾਣੀ ਪੱਟੀ, ਉਹ ਜਿਹੜੀ ਗੁਰੂ ਸਾਹਿਬ ਨੇ ਕਿਹਾ ਜਾਂਦਾ ਗੁਰਦੁਆਰਾ ਪੱਟੀ ਸਾਹਿਬ ਚ ਵੀ ਬਚਪਨ ਚ ਲਿਖੀ ਸੀ, ਉਹਦੇ ਬਾਰੇ ਇਹ ਕਿਹਾ ਗਿਆ। ਗੋਕਲ ਚੰਦ ਨੌਰੰਗ ਦੀ ਬੁੱਕ ਹੈਗੀ ਹੈ ਟਰਾਂਸਫਰਮੇਸ਼ਨ ਆਫ ਸਿੱਖਿਜ਼ਮ, 1912 ਚ ਲਿਖੀ ਗਈ ਹੈ। ਉਹਨੇ ਲਿਖਿਆ ਵੀ ਦੇਰ ਇਜ਼ ਨੋ ਮੋਰ ਕ੍ਰਸ਼ਿੰਗ ਬਲੋ ਟੂ ਦ ਪ੍ਰੀਡੋਮੀਨੈਂਸ ਆਫ ਬ੍ਰਾਹਮਣਸ ਦੈਨ ਦਿਸ ਇਨਵੈਂਸ਼ਨ ਆਫ ਗੁਰਮੁਖੀ ਲੈਂਗੁਏਜ। ਸੋ ਉਹ ਕਹਿ ਰਿਹਾ ਕਿ ਗੁਰੂ ਸਾਹਿਬ ਨੇ ਜਿਹੜੀ ਗੁਰਮੁਖੀ ਸਕ੍ਰਿਪਟ ਲਿਖੀ ਹੈ, ਗੁਰੂ ਨਾਨਕ ਦੇਵ ਜੀ ਨੇ, ਇਹ ਮੇਨ ਚੀਜ਼ ਸੀ ਤਾਂ ਕਿ ਲੋਕੀ ਸੰਸਕ੍ਰਿਤ ਨੂੰ ਛੱਡ ਕੇ ਥੋੜਾ ਇਹ ਵੀ ਸਮਝਣ ਵੀ ਗੁਰਮੁਖੀ ਵੀ ਇੱਕ ਗੁਰੂਆਂ ਦੀ ਲੈਂਗੁਏਜ ਹੈਗੀ ਆ, ਔਰ ਇਹਦਾ ਨਾਮ ਹੀ ਇਹੋ ਜਿਹੀ ਸੀ। ਮੁੜ ਕੇ ਫਿਰ ਜਿਹੜਾ ਗਣੇਸ਼ ਬਡੇਰਾ ਦੀ ਕਿਤਾਬ ਹੈਗੀ ਹੈ ਫਾਰਸੀ ਦੀ, ਚਾਰ ਬਾਗੇ ਪੰਜਾਬ, ਇਹ 1855 ਦੀ ਕਿਤਾਬ ਹੈਗੀ ਆ, ਉਹਦੇ ਵਿੱਚ ਵੀ ਉਹ ਲਿਖਦਾ ਹੈ ਵੀ ਗੁਰੂ ਨਾਨਕ ਦੇਵ ਜੀ ਦੀ ਇਹ ਇਨਵੈਂਸ਼ਨ ਹੈਗੀ ਆ ਆਪਣੀ ਗੁਰਮੁਖੀ ਲਿਪੀ। ਪਰ ਜਿਹੜੇ ਜ਼ਿਆਦਾ ਰਿਸਰਚਰਸ ਹੈਗੇ ਆ, ਜਿਹੜੇ ਅਕੈਡਮਿਕ ਰਿਸਰਚਰਸ ਹੈਗੇ, ਜਿਨ੍ਹਾਂ ਚੋਂ ਸਭ ਤੋਂ ਉੱਪਰ ਨਾਮ ਜਿਹੜਾ ਆਉਂਦਾ ਹੈ ਜਾਰਜ ਗ੍ਰੀਅਰਸਨ, ਮੈਂ ਦੁਬਾਰਾ ਕਹਿ ਰਿਹਾ, ਲਿੰਗੁਇਸਟਿਕ ਸਰਵੇ ਆਫ ਇੰਡੀਆ, he writes it very clearly ਕਿ ਗੁਰੂ ਅੰਗਦ polished up the form of Landa letters so as to make them fit for recording the scriptures of the Sikh religion, which eventually became to known as Gurmukhi or alphabet of proceeding for the name of Guru। ਹੁਣ ਜਿਹੜੀ ਭਾਈ ਮਨੀ ਸਿੰਘ ਜਨਮ ਸਾਖੀ ਹੈਗੀ ਆ ਸਿੱਖਾਂ ਦੀ ਭਗਤਮਾਲਾ, ਉਹ ਇਸ ਚੀਜ਼ ਨੂੰ ਸ਼ਾਇਦ ਸ਼ਬੀਰ ਬਾਬਾ ਜੀ ਹੋਰ ਅਗਲੇ ਲੈਵਲ ਤੇ ਲੈ ਗਏ। ਹੁਣ ਭਾਈ ਮਨੀ ਸਿੰਘ ਆਪਣੀ ਜਨਮ ਸਾਖੀ ਜਿਹੜੀ ਹੈਗੀ ਆ ਉਹਦੇ ਵਿੱਚ ਕੀ ਲਿਖਿਆ ਜਾਂਦਾ ਕਿ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਨੇ ਭਾਈ ਗੁਰਦਾਸ ਨੂੰ ਕਿਹਾ, ਮੈਂ ਕੋਟ ਕਰਦਾ, ਤਾਂ ਤੇ ਸਭ ਬਾਣੀਆਂ ਇਕੱਠੀਆਂ ਕਰਕੇ ਗ੍ਰੰਥ ਦੀ ਬੀੜ ਕੀਸੇ ਤੇ ਅੱਖਰ ਗੁਰਮੁਖੀ ਸੁਗਮ ਕੀਸੇ, ਸਭ ਕਿਸੇ ਦਾ ਵਕਾਨ ਵੀ ਸੁਗਾ ਆਵਣ। ਮਤਲਬ ਸਾਰੀ ਬਾਣੀ ਇਕੱਠੀ ਕਰਕੇ ਇੱਕ ਜਗ੍ਹਾ ਰੱਖੀਏ ਤੇ ਗੁਰਮੁਖੀ ਨੂੰ ਥੋੜਾ ਜਿਹਾ ਸਿੰਪਲੀਫਾਈ ਕਰੀਏ ਤਾਂ ਕਿ ਸਿੰਪਲ ਹੋ ਜਾਵੇ, ਤਾਂ ਕਿ ਹਰੇਕ ਬੰਦਾ ਇਸ ਚੀਜ਼ ਨੂੰ ਪੜ੍ਹ ਸਕੇ। ਦੈਟ ਮੀਨਸ ਇਹ ਕਾਫੀ ਚਿਰ ਤੱਕ ਜਿਹੜਾ ਸੀਗਾ ਬਿਟਵੀਨ ਲੰਡੇ, ਸ਼ਾਹਮੁਖੀ, ਗੁਰਮੁਖੀ, ਇਹ ਪਹਿਲੇ ਗੁਰੂ ਸਾਹਿਬ ਤੋਂ ਲੈ ਕੇ ਪੰਜਵੇਂ ਗੁਰੂ ਸਾਹਿਬ ਤੱਕ ਇਹ ਜਿਹੜੀ ਸੀਗੀ ਇਹ ਅਪਰੋਚ ਚੱਲਦੀ ਰਹੀ। ਇਟ ਇਜ਼ ਨਾਟ ਸਮਥਿੰਗ, ਆਪਾਂ ਨੂੰ ਇਸ ਚੀਜ਼ ਤੇ ਇਦਾਂ ਨਹੀਂ ਕਰਨਾ ਚਾਹੀਦਾ ਕਿ ਕਿਹਨੇ ਪਾਰਟਿਕੂਲਰਲੀ ਕੀਤੀ, ਮਤਲਬ ਉਹਨਾਂ ਨੇ ਥੋੜਾ ਜਿਹਾ ਸੌਖਾ ਕੀਤਾ ਕੰਮ ਨੂੰ ਸਿੱਖ ਗੁਰੂਜ਼ ਨੇ, ਤਾਂ ਕਿ ਜਿਹੜੀ ਲੈਂਗੁਏਜ ਆ ਉਹ ਇੱਕ ਸ਼੍ਰੇਣੀ ਕੋਲ ਨਾ ਰਹਿ ਜਾਵੇ, ਤਾਂ ਕਿ ਕੁਝ ਖਾਸ ਤਬਕੇ ਦੇ ਲੋਕ ਹੀ ਨਾ ਰੱਬ ਨੂੰ ਆਪਣੇ ਕਲੋਜ਼ ਸਮਝਣ। ਆਮ ਜਿਹੜੇ ਲੋਕੀ ਹੈਗੇ ਲੋਅਰ ਸ਼ੂਦਰ ਕਹਿ ਲਓ, ਲੋਅਰ ਤਬਕੇ ਵਾਲੇ ਕਿਸੇ ਵੀ ਧਰਮ ਦੇ ਹੋਣ, ਉਹਨਾਂ ਦੀ ਇੱਕ ਲੈਂਗੁਏਜ ਆਇਡੈਂਟੀਟੀ ਉਹਨਾਂ ਦੀ ਵੀ ਇਦਾਂ ਥੋੜੀ ਜਿਹੀ ਵਧੇ, ਤਾਂ ਕਿ ਹਰੇਕ ਬੰਦਾ ਜਿਹੜਾ ਹੈਗਾ ਉਹ ਜਿਹੜੀ ਚੰਗੇ ਕੋਈ ਪ੍ਰਵਚਨ ਹੈਗੇ, ਚੰਗੀ ਬਾਣੀ ਹੈਗੀ ਆ, ਉਹਨੂੰ ਆਮ ਲੋਕਾਂ ਦੀ ਰੀਚ ਤੱਕ ਪਹੁੰਚਾਉਣ ਦੇ ਲਈ ਜਿਹੜੀ ਹੈਗੀ ਆ ਗੁਰਮੁਖੀ ਬਾਣੀ ਹੈਗੀ ਜਿਹੜੀ ਉਹ ਕੀਤੀ ਗਈ। ਬਟ ਟੂ ਆਨਸਰ ਯੂਰ ਕੁਐਸਚਨ, ਆਈ ਹੈਵ ਨਾਟ ਸੀਨ ਲੰਡੇ ਜਾਂ ਸ਼ਾਹਮੁਖੀ ਦੇ ਵਿੱਚ ਐਨੀ ਗੁਰਬਾਣੀ ਰਿਟਨ other than these quotes that I'm giving, Baba ji। ਬਿਲਕੁਲ। ਉਹ ਮੈਂ ਥੋੜਾ ਲਹਿੰਦਾ ਲਹਿਜੇ ਨੂੰ ਲਾਂਡੇ ਸਕ੍ਰਿਪਟ ਨਾਲ ਜਿਹੜਾ ਨਾ ਉਹ ਮਿਕਸ ਕਰ ਗਿਆ, ਸੋ ਉਹਦੇ ਵਾਸਤੇ ਸੌਰੀ। ਓਕੇ, ਸਾਰੇ ਦੋਸਤਾਂ ਦਾ ਜਿਹੜਾ ਹੈ ਉਹ ਬਹੁਤ ਸ਼ੁਕਰੀਆ। ਸਾਡੇ ਕੋਲ ਇੱਕ ਵੈਸੇ ਤੇ 40 ਮਿੰਟ ਦਾ ਸੀ, ਬਟ ਡਾਕਟਰ ਸਾਹਿਬ ਦੀ ਇੰਨੀ ਇੰਟਰਸਟਿੰਗ ਜਿਹੜੀ ਗੁਫ਼ਤਗੂ ਸੀ ਔਰ ਲੋਕਾਂ ਦਾ ਇੰਨਾ ਇੰਟਰਸਟ ਸੀ ਕਿ ਅਸੀਂ ਜਿਹੜਾ ਨਾ ਉਹਨੂੰ ਐਕਸੀਡ ਕੀਤਾ। ਸਾਡੇ ਨਾਲ ਜੁੜੇ ਨੇ ਅਫਜ਼ਲ ਸਾਹਰ ਸਾਹਿਬ, ਬਹੁਤ ਸ਼ੁਕਰੀਆ ਜਨਾਬ, ਤੁਸੀਂ ਸਾਡਾ ਪ੍ਰੋਗਰਾਮ ਵੇਖ ਰਹੇ ਹੋ। ਤੇ ਉਹਨਾਂ ਨੇ ਵੀ ਇੱਕ ਸਵਾਲ ਕੀਤਾ, ਹੁਣ ਉਹਨਾਂ ਦਾ ਸਵਾਲ ਦਾ ਜਵਾਬ ਜਿਹੜੀ ਹੈ ਨਾ ਉਹ ਉਹਨਾਂ ਨੇ ਕਿਹਾ ਕਿ ਕੀ ਬਾਬਾ ਨਾਨਕ ਜੀ ਦੀ ਭਗਤ ਕਬੀਰ ਜੀ ਦੀ ਨਾਲ ਮੁਲਾਕਾਤ ਹੋਈ ਸੀ? ਕੋਈ ਇਹੋ ਜਿਹਾ ਰੈਫਰੈਂਸ ਹੈ ਤੁਹਾਡੇ ਕੋਲ? ਜੀ ਉਹਦਾ ਪਰਸਨਲੀ ਮੈਂ ਰੈਫਰੈਂਸ ਨਹੀਂ ਲੱਭ ਸਕਿਆ, ਮਤਲਬ ਕਿਉਂਕਿ ਨਾ ਜਿਹੜਾ ਮੇਰਾ ਕੰਮ ਹੈ ਉਹ ਬਾਰਡਰ ਦੇ ਪਰਲੇ ਪਾਸੇ ਰਹਿੰਦਾ, ਸੋ ਮੇਰਾ ਇੰਟਰਸਟ ਬਹੁਤ ਲੂਜ਼ ਹੋ ਜਾਂਦਾ ਜਦੋਂ ਕੋਈ ਬਾਰਡਰ ਦੇ ਇੱਧਰਲੇ ਪਾਸੇ ਗੱਲ ਹੋ ਰਹੀ ਹੁੰਦੀ ਆ। ਸੋ ਕਿਉਂਕਿ ਭਗਤ ਕਬੀਰ ਜੀ ਇੱਧਰਲੇ ਹੈਗੇ ਆ, ਸੋ ਮੈਂ ਕਿਉਂਕਿ ਮੇਰੇ ਕੋਲ ਕੰਮ ਹੀ ਪਾਕਿਸਤਾਨ ਦੇ ਹਵਾਲੇ ਨਾਲ ਇੰਨਾ ਹੈਗਾ, ਸੋ ਇਸ ਕਰਕੇ ਜਦੋਂ ਕਸ਼ਮੀਰ ਦੇ ਇਲਾਕੇ 'ਚ ਨਾ ਗੁਰੂ ਸਾਹਿਬ ਦੀ ਉਦਾਸੀ ਹੋ ਰਹੀ ਆ, ਉਹ ਕਈ ਵਾਰੀ ਹੁਣ ਜਿਹੜਾ ਮਾਡਰਨ ਬਾਰਡਰ ਹੈ ਉਹ ਗੁਰੂ ਸਾਹਿਬ ਕਦੀ ਥੋੜੇ ਦਿਨ ਇੱਧਰ ਆ ਜਾਂਦੇ, ਥੋੜੇ ਦਿਨ ਉੱਧਰ। ਮੈਂ ਕਹਿੰਦਾ ਉਹਨਾਂ ਬਾਬਾ ਜੀ ਜੇ ਉੱਧਰ ਹੁੰਦੇ ਤਾਂ ਮੈਂ ਬਹੁਤ ਰਿਸਰਚ ਕਰ ਲੈਂਦਾ। ਮਤਲਬ ਮੇਰਾ ਸ਼ੌਂਕ ਹੈਗਾ ਪਾਕਿਸਤਾਨ ਦੀ ਬਾਉਂਡਰੀ ਦੇ ਅੰਦਰ ਗੁਰਦੁਆਰੇ ਦੇ ਉੱਪਰ ਮੈਂ ਚੈਪਟਰ ਬਿਲਡ ਕਰਨਾ। ਸੋ ਸੌਰੀ ਟੂ ਸੇ, ਮੈਨੂੰ ਇਸ ਚੀਜ਼ ਦਾ ਮੈਂ ਗਲਤ ਨਹੀਂ ਕਹਾਂਗਾ, ਮੈਨੂੰ ਬਹੁਤ ਘੱਟ ਇਲਮ ਹੈ, ਸਿਰਫ ਉਹਨਾਂ ਕੁ ਇਲਮ ਹੈ ਜਿੰਨਾ ਅੱਜ ਤੋਂ ਮੈਨੂੰ 15 ਸਾਲ ਪਹਿਲਾਂ ਕਿ ਮੈਂ ਕੰਟਰੋਵਰਸੀ ਪੜ੍ਹੀ ਹੋਈ ਹੈ ਕਿ ਉਹ ਭਗਤ ਕਬੀਰ ਜੀ ਨੂੰ ਮਿਲੇ ਕਿ ਨਹੀਂ ਮਿਲੇ। ਹਾਂ, ਜੇ ਕੋਈ ਪਾਕਿਸਤਾਨ ਦੇ ਬਾਰੇ, ਸ਼ੇਖ ਫਰੀਦ ਜੀ ਦੇ ਬਾਰੇ, ਐਨੀ ਬਾਣੀ, ਉਹਦੇ ਬਾਰੇ ਮੈਂ ਖੁੱਲ ਕੇ ਚਰਚਾ ਕਰ ਸਕਦਾ, ਬਟ ਭਗਤ ਕਬੀਰ ਦੇ ਨਾਲ ਕੋਈ ਰਿਲੇਸ਼ਨ ਜਿਹੜਾ ਹੈਗਾ ਮੈਂ ਸੁਣਾਈ ਗੱਲ ਨਹੀਂ ਕੋਟ ਕਰਨਾ ਚਾਹੁੰਦਾ, ਪਰ ਮੇਰੀ ਪਰਸਨਲੀ ਇਸ ਟੌਪਿਕ ਤੇ ਮੈਂ ਰਿਸਰਚ ਨਹੀਂ ਕੀਤੀ। ਹਾਂਜੀ, ਸ਼ਾਹਦ ਸ਼ਬੀਰ ਜੀ ਕਹਿ ਰਹੇ ਨੇ ਕਿ ਨਹੀਂ ਜੀ ਗੱਲ ਜਾਰੀ ਰੱਖੋ। ਸਰ ਬਹੁਤ ਤੁਹਾਡੀ ਮਿਹਰਬਾਨੀ। ਗੱਲ ਇਹ ਕਿ ਗੱਲ ਦਾ ਅਸੀਂ ਇੱਕ ਟਾਈਮ ਹੈ, ਉਸ ਟਾਈਮ ਤੋਂ ਅਸੀਂ ਅੱਗੇ ਨਹੀਂ ਜਾ ਸਕਦੇ।
ਸਾਡਾ ਜਿਹੜਾ ਥੋੜਾ ਪ੍ਰੋਬਲਮ ਹੈ, ਅਸੀਂ ਆਪਣੀਆਂ ਚੀਜ਼ਾਂ ਨੂੰ ਜਿਹੜਾ ਸੈਟਅਪ ਕੀਤਾ। ਤੁਸੀਂ ਕੁਐਸਚਨ ਜਿਹੜੇ ਕਰੋਗੇ, ਤੁਸੀਂ ਮੈਂ ਆਪਣੇ ਸਾਰੇ ਵਿਊਵਰਸ ਨੂੰ ਕਹਾਂਗਾ ਕਿ ਅਗਰ ਲੈਕਚਰ ਦਾ ਟਾਈਮ ਖਤਮ ਵੀ ਹੋ ਜਾਏ, ਤੁਸੀਂ ਕੁਐਸਚਨ ਕਰਨਾ ਤੇ ਅਸੀਂ ਫਾਲੋ ਅਪ ਲੈਕਚਰ ਦੇ ਵਿੱਚ ਜਾਂ ਉਹਨਾਂ ਨੂੰ ਦੁਬਾਰਾ ਅਸੀਂ ਉਹ ਕਰ ਲਾਂਗੇ, ਜਾਂ ਉਹ ਆਪਣੇ ਕਮੈਂਟ ਦੇ ਵਿੱਚ ਤੁਹਾਨੂੰ ਕਮੈਂਟ ਕਰ ਦੇਣਗੇ। ਸਾਡੇ ਸਕਾਲਰਸ ਜਿਹੜੇ ਨੇ ਉਹ ਤੁਹਾਨੂੰ ਜਿਹੜਾ ਹੈ ਨਾ ਉਹ ਕਮੈਂਟ ਕਰ ਦੇਣਗੇ। ਇਹਦੇ ਵਾਲੇ ਪਰੇਸ਼ਾਨ ਹੋਣ ਦੀ ਕੋਈ ਲੋੜ ਨਹੀਂ। ਔਰ ਜੇ ਸਾਨੂੰ ਲੱਗਾ ਕਿ ਇਹਨਾਂ ਦਾ ਕਮੈਂਟ ਨਾਲ ਠੀਕ ਨਹੀਂ ਹੈ ਤੇ ਜ਼ਰਾ ਬਿਹਤਰ ਕਰ ਸਕਦੇ ਹਾਂ, ਤੇ ਅਸੀਂ ਦੁਬਾਰਾ ਡਾਕਟਰ ਸਾਹਿਬ ਨੂੰ ਰਿਕੁਐਸਟ ਕਰਾਂਗੇ, ਉਹਨਾਂ ਕੋਲ ਟਾਈਮ ਲੈ ਲਾਂਗੇ ਔਰ ਤੁਹਾਨੂੰ ਸਾਰਿਆਂ ਨੂੰ ਦੁਬਾਰਾ ਤੁਸੀਂ ਅਨਾਉਂਸ ਕਰਾਂਗੇ, ਤੁਸੀਂ ਦੁਬਾਰਾ ਜਿਹੜਾ ਆ ਜਾਣਾ। ਸੋ ਅਸੀਂ ਇਸ ਟਾਈਮ ਸਕੈਜੂਲ ਨੂੰ ਥੋੜਾ ਜਿਹਾ ਆਲਰੇਡੀ ਅਸੀਂ ਕਾਫੀ ਅੱਗੇ ਲੈ ਗਏ ਤੇ ਇਹਦੇ ਵਾਸਤੇ ਜਿਹੜੀ ਹੈ ਨਾ ਉਹ ਅਸੀਂ ਤੁਹਾਡੇ ਕੋਲ ਮਾਫੀ ਚਾਹੁੰਦੇ ਹਾਂ। ਮਨੀਸ਼ ਸਿੰਘ ਸਾਹਿਬ ਜੀ ਸਾਡੇ ਨਾਲ ਨੇ, ਰਾਜਵੰਤ ਕੌਰ ਸਾਹਿਬਾਂ ਨੇ ਸਾਡੇ ਨਾਲ, ਤੇ ਸਾਰੇ ਦੋਸਤਾਂ ਦਾ ਬਹੁਤ ਸ਼ੁਕਰੀਆ। ਖਾਸ ਕਰ ਡਾਕਟਰ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ। ਤੁਹਾਨੂੰ ਮੈਂ 20 ਮਿੰਟਾਂ ਵਾਸਤੇ ਲੈ ਕੇ ਆਇਆ ਸੀ ਤੇ ਤੁਹਾਨੂੰ ਘੰਟੇ ਤੋਂ ਉੱਤੇ ਤੱਕ ਵੀ ਮੈਨੂੰ ਬਹਿਣਾ ਪਿਆ। ਜਿਹੜਾ ਹੈ ਨਾ ਉਹ ਦੋਸਤਾਂ ਦੀ ਵੀ ਬਹੁਤ ਸ਼ੁਕਰੀਆ ਜਿਨ੍ਹਾਂ ਨੇ ਸਾਨੂੰ ਵੇਖਿਆ। ਸੋ ਗੱਲ ਕਰਨ ਦਾ ਮਕਸਦ ਹੈ ਕਿ ਤਾਰੀਖ ਦੇ ਹਵਾਲੇ ਨਾਲ ਜਿਹੜਾ ਤੁਸੀਂ ਇੱਕ ਕੰਮ ਕੀਤਾ ਔਰ ਉਹ ਇੱਕ ਕਿਤਾਬ ਜਿਹੜੀ ਹੈ ਤੁਸੀਂ ਲਿਖੀ ਔਰ ਉਹਦੇ ਹਵਾਲੇ ਨਾਲ ਤੁਸੀਂ ਉਹਦਾ ਦੂਸਰਾ ਪਾਰਟ ਦੇ ਹਵਾਲੇ ਨਾਲ ਵੀ ਕੰਮ ਕਰਨ ਜਾ ਰਹੇ ਹੋ। ਸੋ ਜਿਹੜਾ ਪਹਿਲੇ ਪਾਰਟ ਦੇ ਵਿੱਚ ਤੁਸੀਂ ਇੱਕ ਸਾਇੰਟੀਫਿਕ ਵਰਕ ਕੀਤਾ, ਲੋਕਾਂ ਨੂੰ ਇੱਕ ਡਿਫਰੈਂਟ ਰਿਐਲਿਟੀਜ਼ ਜਿਹੜੀਆਂ ਨੇ ਉਹ ਦੱਸੀਆਂ, ਜਿਹੜੀਆਂ ਕਿ ਪਹਿਲੇ ਸਨ ਜਾਂ ਨਹੀਂ ਸਨ, ਉਸ ਤਰ੍ਹਾਂ ਦੇ ਸੁਭਾਅ ਨਾਲ ਨਹੀਂ ਸਨ। ਤੁਸੀਂ ਬਹੁਤ ਕਲੈਰਿਟੀ ਨਾਲ ਉਹਨਾਂ ਚੀਜ਼ਾਂ ਨੂੰ ਦੱਸਿਆ। ਸੋ ਸਾਡੇ ਸੁਣਨ ਵਾਲੇ, ਸਾਡੇ ਵੇਖਣ ਵਾਲੇ, ਸਾਡੇ ਨਾਲ ਗੱਲਬਾਤ ਕਰਨ ਵਾਲੇ ਜਿਹੜੇ ਦੋਸਤ ਨੇ, ਉਹਨਾਂ ਨੂੰ ਜਿਹੜਾ ਹੈ ਕਿ ਇਹ ਹੈ ਕਿ ਤੁਸੀਂ ਡਾਕਟਰ ਸਾਹਿਬ ਦੀ ਬੁੱਕ ਪੜ੍ਹੋ, ਉਹਦੇ ਹਵਾਲੇ ਨਾਲ ਮਜ਼ੀਦ ਰਿਸਰਚਸ ਜਿਹੜੀਆਂ ਨੇ ਅੱਗੇ ਡਿਵੈਲਪ ਕਰੋ। ਡਾਕਟਰ ਸਾਹਿਬ ਦੇ ਨਾਲ ਗੱਲਬਾਤ ਕਰਨ ਵਾਸਤੇ ਅਸੀਂ ਦੁਬਾਰਾ ਉਹਨਾਂ ਕੋਲ ਟਾਈਮ ਲੈ ਸਕਦੇ ਹਾਂ। ਤੁਸੀਂ ਕਮੈਂਟਸ ਦੇ ਵਿੱਚ ਜੁੜੇ ਰਹਿਣਾ, ਆਪਣੀ ਗੱਲ ਲਿਖਣਾ, ਡਾਕਟਰ ਸਾਹਿਬ ਵੀ ਕਮੈਂਟ ਦੇ ਵਿੱਚ ਆ ਕੇ ਤੁਹਾਨੂੰ ਕਰ ਲੈਣਗੇ। ਅਦਰਵਾਈਜ਼ ਅਗਰ ਸਾਨੂੰ ਦੁਬਾਰਾ ਵੀ ਇਹਦੇ ਤੇ ਨੈਕਸਟ ਸੈਸ਼ਨ ਵੀ ਕਰਨਾ ਪਿਆ ਤੇ ਅਸੀਂ ਡਾਕਟਰ ਸਾਹਿਬ ਨੂੰ ਰਿਕੁਐਸਟ ਕਰਾਂਗੇ, ਡਾਕਟਰ ਸਾਹਿਬ ਕੋਲ ਇੱਥੇ ਹੀ ਕਨਸਲਟ ਲੈ ਲੈਣੇ ਕਿ ਡਾਕਟਰ ਸਾਹਿਬ ਅਗਰ ਨੈਕਸਟ ਤੁਹਾਨੂੰ ਅਸੀਂ ਕੁਝ ਦਿਨਾਂ 'ਚ ਅਗਰ ਤੁਹਾਡਾ ਟਾਈਮ ਮਿਲਿਆ ਤੇ ਫਿਰ ਤੁਹਾਨੂੰ ਦੁਬਾਰਾ ਆਉਣਾ ਪਏਗਾ, ਕਿਉਂਕਿ ਦੋਸਤਾਂ ਦੀ ਜਿਹੜੀ ਹੈ ਨਾ ਪੁਰਜ਼ੋਰ ਫਰਮਾਇਸ਼ ਹੈ ਹੁਣ ਤੇ। ਚੱਟ ਸਾਹਿਬ ਅਸੀਂ ਤਾਂ ਅੱਜ ਕੱਲ ਵਿਹਲੇ ਆ, ਕੁਆਰੰਟੀਨ ਚੱਲ ਰਿਹਾ, ਘਰ ਬੈਠੇ ਆ। ਸੋ ਜਦੋਂ ਤੁਸੀਂ ਹੁਕਮ ਕਰੋਗੇ ਜੀ ਮੈਂ ਹਾਜ਼ਰ ਹੋਊਂਗਾ। ਮੈਨੂੰ ਤਾਂ ਬਹੁਤ ਚੰਗਾ ਲੱਗਦਾ, ਪਰ ਮੈਂ ਸਿਰਫ ਇੱਕ ਗੱਲ ਜ਼ਰੂਰ ਚਾਹੁੰਦਾ ਕਿ ਤੁਸੀਂ ਬੁੱਕ ਦਾ ਚੈਪਟਰ ਪੜ੍ਹ ਕੇ ਮੈਨੂੰ ਉਹ 'ਚ ਕੁਐਸਚਨ ਪੁੱਛੋ, ਫਿਰ ਮੈਨੂੰ ਜ਼ਿਆਦਾ ਮਜ਼ਾ ਆਉਂਦਾ। ਮੈਨੂੰ ਲੱਗੇਗਾ ਕਿ ਤੁਸੀਂ ਵਾਕਈ ਮੇਰੇ ਕੰਮ ਨੂੰ ਸਪੋਰਟ ਕੀਤੀ ਹੈ, ਤੁਹਾਡੇ ਕੋਲ ਕਿਤਾਬ ਹੈਗੀ ਹੈ। ਬਿਲਕੁਲ। ਜਦ ਤੱਕ ਤੁਹਾਡੇ ਕੋਲ ਕਿਤਾਬ ਨਹੀਂ ਹੈ, ਤੁਸੀਂ ਪਿੱਛੇ ਰੈਫਰੈਂਸ ਪੇਜ ਸਾਈਟੇਸ਼ਨ ਨਹੀਂ ਦੇਖਿਆ, ਫਿਰ ਆਪਾਂ ਬਹੁਤ ਓਪਰੀਆਂ ਗੱਲਾਂ ਕਰੀ ਜਾਂਦੇ ਹਾਂ। ਸੋ ਪਲੀਜ਼ ਮੇਰੀ ਦੋਨੋਂ ਹੱਥ ਜੋੜ ਕੇ ਬੇਨਤੀ ਹੈ। ਔਰ ਕਈ ਦੋਸਤ ਕਹਿੰਦੇ ਨੇ ਕਿ ਮਹਿੰਗੀ ਕਿਤਾਬ ਹੈ, ਇਹ ਹੈ, ਪਰ ਤਾਂ ਕਰਕੇ ਮੈਂ ਇੰਡੀਆ ਔਰ ਪਾਕਿਸਤਾਨ ਦੋਹਾਂ 'ਚ ਅਲੱਗ-ਅਲੱਗ ਐਡੀਸ਼ਨ ਛਪਾਏ। ਮੈਂ ਆਪਣੇ ਵੱਲੋਂ ਕੋਸ਼ਿਸ਼ ਕੀਤੀ ਹੈ ਕਿ ਮੈਂ ਉਹਨੂੰ ਸਸਤੀ ਤੋਂ ਸਸਤੀ ਰੱਖ ਸਕਾਂ। ਔਰ ਮੈਂ ਫਿਰ ਵੀ ਸਮਝਦਾ ਕਿ ਆਪਾਂ ਲੋਕੀ ਘੜੀ ਦੇ ਪੈਸੇ ਲਾ ਦਿੰਦੇ ਆ, ਫੋਨ ਤੇ ਲਾ ਦਿੰਦੇ ਆ, ਆਪਾਂ ਕਾਰ ਤੇ ਲਾ ਦਿੰਦੇ ਆ, ਆਪਾਂ ਕਿਤਾਬ ਨਹੀਂ ਖਰੀਦਣਾ ਚਾਹੁੰਦੇ, ਆਪਾਂ ਪੀਡੀਐਫ ਹੀ ਮੰਗੀ ਜਾਂਦੇ ਆ, ਪੀਡੀਐਫ ਹੀ ਮੰਗੀ ਜਾਂਦੇ ਆ। ਪਰ ਮੈਨੂੰ ਪਤਾ ਹੈ, ਪਰ ਮੈਂ ਜ਼ਰੂਰ ਚਾਹੂੰਗਾ ਕਿ ਮੇਰੇ ਸਾਰੇ ਦੋਸਤ ਜਿੰਨੇ ਮਰਜ਼ੀ ਕੁਐਸਚਨ ਪੁੱਛਣ, ਪਰ ਇੰਨੀਆਂ ਚੀਜ਼ਾਂ ਇੰਟਰਸਟਿੰਗ ਆਪਾਂ ਉਹਦੇ ਵਿੱਚ ਇਕੱਠੀਆਂ ਕੀਤੀਆਂ ਨੇ ਦੋਨਾਂ ਕੰਟਰੀਜ਼ ਨੂੰ ਜੋੜਨ ਲਈ, ਦੋਨਾਂ ਧਰਮਾਂ ਨੂੰ ਜੋੜਨ ਲਈ, ਵੀ ਉਹਦੇ ਹਵਾਲੇ ਇੰਨੇ ਨੇ ਕਿ ਮੈਨੂੰ ਤੁਹਾਡੀ ਹੈਲਪ ਦੀ ਲੋੜ ਹੈ। ਪਰ ਤਾਂ ਹੀ ਮੈਂ ਗੱਲ ਵਧੀਆ ਕਰ ਸਕਦਾ ਜੇ ਤੁਸੀਂ ਸਾਈਟੇਸ਼ਨ ਪੁੱਛ ਕੇ ਮੈਨੂੰ ਕੁਐਸਚਨ ਕਰੋ ਕਿ ਹਾਂਜੀ ਇਸ ਪੇਜ ਤੇ ਤੁਸੀਂ ਆਹ ਗੱਲ ਲਿਖੀ, ਕਿੱਥੋਂ ਲੱਭੀ। that will make my life lot easier and interesting. Thank you. ਬਿਲकुल ਡਾਕਟਰ ਸਾਹਿਬ। ਔਰ ਅਸੀਂ ਇਸੇ ਤੋਂ ਹੀ ਰਿਕੁਐਸਟ ਕਰ ਰਹੇ ਹਾਂ ਕਿ ਵੀ ਉਸ ਕਿਤਾਬ ਨੂੰ ਪੜ੍ਹ ਕੇ ਲੋਕ, ਜ਼ਾਹਿਰ ਹੈ ਕੁਝ ਲੋਕਾਂ ਤੇ ਪੜ੍ਹੀਏ, ਜਿਨ੍ਹਾਂ ਨਹੀਂ ਪੜ੍ਹੀ ਉਹ ਵੇਖ ਲੈਣਗੇ ਤੇ ਨੈਕਸਟ ਲੈਕਚਰ ਦੇ ਵਿੱਚ ਨੈਕਸਟ ਜਿਹੜੀ ਤੁਹਾਡੀ ਟਾਕ ਹੋਏਗੀ ਉਹਦੇ ਵਿੱਚ ਉਹਦੇ ਹਵਾਲੇ ਨਾਲ ਗੱਲਬਾਤ ਕਰਨ। ਡਾਕਟਰ ਸਾਹਿਬ ਇੱਕ ਦਫਾ ਫਿਰ ਬਹੁਤ ਸ਼ੁਕਰੀਆ, ਖੁਸ਼ ਰਹੋ, ਆਬਾਦ ਰਹੋ ਤੇ ਮਿਲਦੇ ਰਹਾਂਗੇ। ਬਹੁਤ ਸ਼ੁਕਰੀਆ ਜਨਾਬ ਡਾਕਟਰ ਸਾਹਿਬ ਤੁਹਾਡਾ। ਥੈਂਕ ਯੂ ਜੀ। ਜਾਣ ਤੋਂ ਪਹਿਲਾਂ ਮੈਂ ਤੁਹਾਡਾ ਬਹੁਤ ਸ਼ੁਕਰੀਆ ਅਦਾ ਕਰਦਾ ਕਿ ਤੁਸੀਂ ਪਹਿਲੇ ਅਕੈਡਮਿਕ ਪ੍ਰੋਫੈਸਰ ਹੋ ਜਿਨ੍ਹਾਂ ਨੇ ਮੇਰੇ ਨਾਲ ਇਹਦਾ ਰਾਬਤਾ ਕਾਇਮ ਕੀਤਾ। ਮੇਰਾ ਕੌਨਫੀਡੈਂਸ ਬੂਸਟ ਹੋਇਆ ਜਦੋਂ ਪਾਕਿਸਤਾਨ ਵੀ ਆਇਆ ਸੀ। ਤੁਸੀਂ ਔਰ ਖੋਲਾ ਚੀਮਾ ਭਾਬੀ ਜੀ ਨੇ ਮੈਨੂੰ ਤੁਸੀਂ ਜਗ੍ਹਾ ਤੇ ਮੈਨੂੰ ਲੈ ਕੇ ਫਿਰੇ ਆਪਣੇ ਛੋਟੇ ਬੇਟੇ ਦੇ ਨਾਲ। ਉਹ ਵੀ ਵਿਚਾਰਾ ਯੂਨੀਵਰਸਿਟੀ 'ਚ ਨਾਲ ਜਾ ਰਿਹਾ ਸੀ। ਔਰ ਸੌਰੀ ਮੈਂ ਕਈ ਜਗ੍ਹਾ ਤੇ ਉੱਥੇ ਤੁਹਾਨੂੰ ਐਕਨੋਲਜ ਕਰਨਾ ਭੁੱਲ ਗਿਆ, ਪਰ ਮੈਂ ਆਪਣਾ ਉਹ ਗਲਤੀ ਯਾਦ ਰੱਖਦਾ ਔਰ ਅੱਜ ਵੀ ਮੈਂ ਉਹ ਭੁੱਲ ਨਹੀਂ ਸਕਦਾ ਕਿ ਤੁਸੀਂ ਮੈਨੂੰ ਕਿੱਦਾਂ ਕੱਲੀ ਕਾਲਜ ਯੂਨੀਵਰਸਿਟੀ 'ਚ ਅਕੈਡਮਿਕ ਲੋਕਾਂ ਤੱਕ ਮਿਲਾਉਣ 'ਚ ਹੈਲਪ ਕੀਤੀ, ਜਿਹਦੇ ਕਰਕੇ ਸ਼ਾਇਦ ਅੱਜ ਮੇਰਾ ਜਿਹੜਾ ਮਨੋਬਲ ਹੈਗਾ ਆ, ਕਿਉਂਕਿ ਇਟਸ ਆਲ ਅਬਾਊਟ ਯੂਰ ਪਰਸਨਲ ਕੌਨਫੀਡੈਂਸ। ਜੇ ਮੇਰਾ ਵੀ ਕੌਨਫੀਡੈਂਸ ਵਧੂਗਾ, ਮੈਨੂੰ ਵੀ ਥੋੜਾ ਜਿਹਾ ਹੌਸਲਾ ਮਿਲਦਾ ਕਿ ਮੈਂ ਅੱਗੇ ਹੋਰ ਕੰਮ ਇਹ ਕਰ ਸਕਾਂ। ਉਹਦੇ ਲਈ ਅਕੈਡਮਿਕ ਸਪੋਰਟ ਹੋਣੀ ਬਹੁਤ ਜ਼ਰੂਰੀ ਹੈ, ਕਿਉਂਕਿ ਅਸੀਂ ਲੋਕ ਅਕੈਡਮਿਕ ਬੈਕਗ੍ਰਾਉਂਡ ਤੋਂ ਨਹੀਂ ਹੈਗੇ। ਸੋ ਮੇਰੇ ਲਈ ਬਹੁਤ ਵੱਡੀ ਗੱਲ ਹੈ ਕਿ ਤੁਸੀਂ ਮੇਰਾ ਹੱਥ ਫੜਿਆ ਔਰ ਮੈਨੂੰ ਅੱਗੇ ਲਿਜਾਣ 'ਚ ਹੈਲਪ ਕਰ ਰਹੇ ਹੋ। ਸ਼ੁਕਰੀਆ ਸਰ, ਬਹੁਤ ਸ਼ੁਕਰੀਆ ਸਰ, ਥੈਂਕ ਯੂ। ਸਾਰੇ ਦੋਸਤਾਂ ਦਾ ਬਹੁਤ ਸ਼ੁਕਰੀਆ ਜਿਹੜੇ ਸਾਡੇ ਨਾਲ ਫੇਸਬੁੱਕ ਤੇ ਸਾਡਾ ਪ੍ਰੋਗਰਾਮ ਵੇਖ ਰਹੇ ਸਨ। ਦੋਸਤਾਂ ਅੱਗੇ ਰਿਕੁਐਸਟ ਹੈ ਕਿ ਸਾਡੇ ਇਸ ਪ੍ਰੋਗਰਾਮ ਨੂੰ ਜ਼ਿਆਦਾ ਲੋਕਾਂ ਤੱਕ ਸ਼ੇਅਰ ਕਰੋ ਔਰ ਕਮੈਂਟਸ ਦੇ ਹਵਾਲੇ ਨਾਲ ਜਿਹੜੇ ਸਵਾਲਾਤ ਨੇ ਤੁਹਾਡੇ ਉਹ ਤੁਸੀਂ ਲਾਜ਼ਮੀ ਸ਼ੇਅਰ ਕਰੋ, ਆਪਣੇ ਇਸੇ ਪ੍ਰੋਗਰਾਮ ਦੇ ਥੱਲੇ ਸ਼ੇਅਰ ਕਰੋ।
ਔਰ ਡਾਕਟਰ ਸਾਹਿਬ ਨੂੰ ਅਸੀਂ ਦੁਬਾਰਾ ਜਿਹੜਾ ਹੈ ਨਾ ਰਿਕੁਐਸਟ ਕਰਾਂਗੇ, ਉਹ ਦੁਬਾਰਾ ਆ ਕੇ ਇਹ ਪ੍ਰੋਗਰਾਮ ਦੁਬਾਰਾ ਸਾਡੇ ਨਾਲ ਕਰਨਗੇ, ਉਹਨਾਂ ਕੁਐਸਚਨ ਦੇ ਉੱਪਰ ਕਰਨਗੇ, ਔਰ ਤੁਸੀਂ ਉਹਨਾਂ ਦੀ ਬੁੱਕ ਵੀ ਕੰਸਲਟ ਕਰ ਲੈਣਾ ਤਾਂ ਕਿ ਤੁਹਾਨੂੰ ਮਜ਼ੀਦ ਅੱਛੇ ਕੁਐਸਚਨ ਔਰ ਅੱਛੀ ਡਿਸਕਸ਼ਨ ਜਿਹੜੀ ਹੈ ਉਹ ਹੋ ਸਕੇ। ਸਾਰੇ ਦੋਸਤਾਂ ਦਾ ਬਹੁਤ ਸ਼ੁਕਰੀਆ, ਜੁੜੇ ਰਹਿਣਾ ਸਾਡੇ ਇਸ ਪ੍ਰੋਗਰਾਮ ਦੇ ਨਾਲ। ਅਸੀਂ ਇਹ ਹਿਸਟਰੀ ਲੈਕਚਰ ਸੀਰੀਜ਼ ਜਿਹੜੀ ਹੈ ਜਾਰੀ ਰੱਖਾਂਗੇ ਔਰ ਅਸੀਂ ਹਰ ਰੋਜ਼ ਕੋਸ਼ਿਸ਼ ਕਰਦੇ ਹਾਂ ਕਿ ਬਿਹਤਰ ਤੋਂ ਬਿਹਤਰ ਸਕਾਲਰ ਸਾਡੇ ਨਾਲ ਆ ਸਕਣ ਤੇ ਉਹ ਆ ਕੇ ਆਪਣੇ ਵਿਚਾਰ ਸਾਂਝੇ ਕਰ ਸਕਣ। ਅਸੀਂ ਜ਼ਿਆਦਾ ਕੋਸ਼ਿਸ਼ ਕਰਦੇ ਹਾਂ ਕਿ ਆਪਣੀ ਮਾਂ ਬੋਲੀ ਪੰਜਾਬੀ ਦੇ ਵਿੱਚ ਹੀ ਆਪਣੇ ਸਾਰੇ ਲੈਕਚਰ ਜਿਹੜੇ ਨੇ ਉਹ ਕੀਤੇ ਜਾਣ। ਤੇ ਸਾਰੇ ਦੋਸਤਾਂ ਦਾ ਇੱਕ ਦਫਾ ਫਿਰ ਬਹੁਤ ਸ਼ੁਕਰੀਆ। ਖੁਸ਼ ਰਹੋ, ਆਬਾਦ ਰਹੋ।